उस्ताद जी नूं डर लग गया उस्ताद जी नंगा ਉਹ ਤੇ ਯੂਸੀ ਡਰਦਾ ਵਾ ਯੂਸੀ ਡਰਦਾ ਵਾ अस्सलाम वालेकुम नादरीन, प्रोग्राम टी टाइम में खुश आमदीद। लो जी, पहले तो ਜਿਹੜਾ ਤੁਸੀਂ बहुत मेहरबानी ਤੁਹਾਡੀ ਜਿਹੜਾ ਤੁਸੀਂ ਮੋਸਟ ਐਕਸਪੈਂਸਿਵ ਪਰਿੰਦਿਆਂ ਦਾ ਜਾਨਵਰਾਂ ਦਾ ਦੱਸਿਆ, ਸਭ ਤੋਂ ਮਹਿੰਗਾ ਜਿਹੜਾ ਤੁਸੀਂ ਦੱਸਿਆ ਨਾ ਉਹ ਫਰੀਦ ਹੈਗਾ ਨਹੀਂ, ਆਲਵੇ ਫਰੀਦ ਉਹਨੂੰ ਮੈਂ ਦਿਖਾਉਣਾ। ਗ੍ਰੀਨ ਮੌਂਕੀ, ਗ੍ਰੀਨ ਮੌਂਕੀ ਇੱਕ ਬੰਦੇ ਨੇ ਲਿਖਿਆ $1 ਕਰੋੜ 60 ਲੱਖ ਦਾ 2009 ਚ ਵਿਕਿਆ। 1 ਕਰੋੜ 60 ਲੱਖ ਡਾਲਰ। ਤੇ ਬਾਕੀ ਕਮੈਂਟਸ ਲੋਕਾਂ ਨੇ ਦੱਸੇ ਨੇ ਕਿ 1 ਮਿਲੀਅਨ 4 1 ਮਿਲੀਅਨ 5 1 ਮਿਲੀਅਨ 2 ਮਿਲੀਅਨ ਦੇ ਨਾਰਮਲ ਜਾਨਵਰ ਨੇ, ਪਰਿੰਦੇ ਜਾਨਵਰ। ਲੇਕਿਨ ਲਿੰਕ ਨਹੀਂ ਦਿੱਤੇ, ਸਿਰਫ ਨਹੀਂ ਉਹ ਜਿਹੜਾ ਯਾਰ ਅੱਛਾ ਸਾਰੇ ਹੀ ਝੂਠ ਬੋਲਦੇ ਨੇ, ਤੂੰ ਕੱਲਾ ਹੀ ਸੱਚਾ ਵਾ ਜਿਹਨੂੰ ਪਤਾ ਹੀ ਕੱਖ ਨਹੀਂ, ਬਾਕੀ ਸਾਰੇ ਝੂਠੇ ਨੇ। ਮੈਂ ਪੈਟ ਲਵਰ ਹਾਂ ਉਸਤਾਦ ਜੀ। ਓਏ ਤੂੰ ਮੇਰੀ ਗੱਲ ਸੁਣਨਾ, ਉਹਨਾਂ ਨੇ ਇੰਗਲਿਸ਼ ਚ ਪੂਰੇ ਮੈਸੇਜ ਕੀਤੇ, ਪੂਰਾ ਮੈਸੇਜ ਇੰਗਲਿਸ਼ ਚ ਲਿਖਿਆ, ਅੱਗੇ ਡਾਲਰ ਲਿਖੇ। ਉਹ ਇੰਨੇ ਬੰਦੇ ਨੇ, ਸਾਰੇ ਪਾਗਲ ਨੇ। ਨਹੀਂ ਉਸਤਾਦ ਜੀ, ਸਾਰੇ ਝੂਠੇ ਨੇ ਉਸਤਾਦ ਜੀ। ਉਹ ਵੀ ਤੁਹਾਡੇ ਤਰ੍ਹਾਂ ਵਾ, ਉਹ ਵੀ ਸਾਰੇ ਨੌਲੇਜ ਵਾਲੇ, ਉਹੀ ਗੱਲ। ਇੱਕ ਮਿੰਟ ਉਸਤਾਦ ਜੀ, ਮੈਨੂੰ ਬੜਾ ਅੱਛਾ ਲੱਗਾ ਯਾਰ। ਇਹ ਸ਼ਰਟ ਮੇਰੀ ਕਿਤੇ 1.5-2 ਸਾਲ ਤੋਂ ਨਹੀਂ ਮੈਨੂੰ ਲੱਭ ਰਹੀ ਹੈ ਕਿਦਾਂ ਦੀ ਸੇਮ। ਬਸ ਲੱਭ ਗਈ ਉਹਨੂੰ ਜਿਹਨੂੰ ਚਾਹੀਦੀ ਸੀ ਲੱਭਣੀ। ਉਹ ਲੈ, ਉਹ ਸੌਰੀ ਯਾਰ, ਮੈਨੂੰ ਯਾਦ ਨਹੀਂ, ਯੂਸੀ ਬਾਦਸ਼ਾਹ ਬੈਠੇ ਨੇ ਸਾਡੇ ਕੋਲ, ਸੌਰੀ ਯਾਰ। ਨਾਜ਼ਰੀਨ, ਗੱਲ ਇਹ ਹੈ ਕਿ ਯੂਸੀ ਸਾਹਿਬ ਸਾਡੇ ਨਾਲ ਨੇ ਯੂਸੀ ਇਹਨੂੰ ਕੀ ਦੱਸਦਾ ਤੇ ਯੂਸੀ ਬਦਮਾਸ਼। ਔਰ ਬਦਮਾਸ਼ ਉਹ ਨਹੀਂ ਜਿਹੜਾ ਨੈਗੇਟਿਵ, ਉਹ ਨੈਗੇਟਿਵ ਯੂਸੀ ਹੈ, ਉਹ ਨੈਗੇਟਿਵ ਬਦਮਾਸ਼। ਉਹ ਨੈਗੇਟਿਵ ਚਾਹੀਦਾ ਹੋਵੇ ਕਿਸੇ ਨੂੰ, ਉਹ ਨੈਗੇਟਿਵ ਬਦਮਾਸ਼ ਚਾਹੀਦਾ ਹੋਵੇ, ਯੂਸੀ ਨੂੰ ਲੈ ਜਾਵੇ, ਕਿਉਂਕਿ ਉਹ ਨੈਗੇਟਿਵ ਹਰ ਬਦਮਾਸ਼ ਨੂੰ ਲੱਗ ਜਾਂਦਾ। ਮਤਲਬ ਘਟਿਆ ਹੀ ਆ। ਨਹੀਂ ਅੱਛਾ, ਉਹ ਨੈਗੇਟਿਵ ਬਦਮਾਸ਼ ਸਭ ਤੋਂ ਨਾਯਾਬ ਬਦਮਾਸ਼ ਹੁੰਦਾ। ਉਹ ਨੈਗੇਟਿਵ ਬਦਮਾਸ਼ ਬੀ ਪੋਜ਼ਿਟਿਵ, ਬੀ ਨੈਗੇਟਿਵ, ਏ ਪੋਜ਼ਿਟਿਵ, ਏ ਨੈਗੇਟਿਵ, ਸਾਰਿਆਂ ਨੂੰ ਉਹ ਨੈਗੇਟਿਵ ਬਦਮਾਸ਼ ਲੱਗ ਜਾਂਦਾ। ਲੇਕਿਨ ਪੋਜ਼ਿਟਿਵ ਹੀ ਹੁੰਦਾ। ਨਹੀਂ ਲੱਭਦਾ ਹੀ ਨਹੀਂ। ਉਹ ਨੈਗੇਟਿਵ ਸਾਰਿਆਂ ਨੂੰ ਲੱਗ ਜਾਂਦਾ ਵਾ। ਇਹ ਪੋਜ਼ਿਟਿਵ ਸਭ ਤੋਂ ਮੁਸ਼ਕਲ ਜੇ। ਉਹ ਨੈਗੇਟਿਵ ਬਦਮਾਸ਼, ਇਹ ਪੋਜ਼ਿਟਿਵ। ਉਹ ਕਿਆ ਬੋਲਤੀ ਤੂੰ, ਉਹ ਮੈਂ ਬੋਲ ਭਾਜੀ ਇਹ ਉਹ ਨੈਗੇਟਿਵ ਬਦਮਾਸ਼ ਦੇ ਕੇ 2 ਇਹ ਪੋਜ਼ਿਟਿਵ ਨਹੀਂ, ਉਹ ਨੈਗੇਟਿਵ ਬਦਮਾਸ਼ ਲੱਭਦੇ ਫਿਰਦੇ ਹੁੰਦੇ ਜਦੋਂ ਕਿਤੇ ਲੋੜ ਪਵੇ। ਯੂਸੀ ਸਾਹਿਬ ਗੋਲੀ ਨਗਾਈ ਆ ਯਾਰ। ਹਾਂਜੀ, ਗੋਲੀ ਨਗਾਈ ਹੈ। ਯੂਸੀ ਸਾਹਿਬ ਇਹ ਕੀ ਕਰ ਰਹੇ ਤੁਸੀਂ, ਇਹ ਕੀ ਹੋ ਰਿਹਾ? ਠੰਡ ਲੱਗਣ ਦੀ, ਤੁਹਾਨੂੰ ਪਤਾ ਠੰਡ ਹੈਗੀ ਉਸਤਾਦ ਜੀ। ਉਹ ਠੰਡ ਨਹੀਂ ਭਾਈ, ਠੰਡ ਨਹੀਂ। ਬੱਚਾ ਇੱਕ ਸੀ ਉਸਤਾਦ ਜੀ ਉੱਥੇ ਮਹੱਲੇ ਦੇ ਵਿੱਚ, ਉਹ ਝੜਕ ਪਿਆ ਬੰਦਿਆਂ ਦੇ ਨਾਲ। ਅੱਛਾ। ਉਹ ਗੋਲੇ ਵਾਲੀ ਰੇਹੜੀ ਤੇ ਖੜਾ ਸੀ ਕਿਤੇ, ਉਹਨੇ ਕਿਹਾ ਇੱਥੋਂ ਚੱਲ ਸਾਈਡ ਤੇ। ਅੱਛਾ। ਬੱਚੇ ਨੂੰ, ਬੱਚੇ ਦਾ ਮਾਂ ਪਿਓ ਵੀ ਨਹੀਂ ਸੀ ਹੈਗਾ, ਉਹਨੇ ਧੱਕਾ ਮਾਰ ਕੇ ਕੱਢਿਆ ਉੱਥੋਂ। ਅੱਛਾ। ਮੈਂ ਉਧਰੋਂ ਗੁਜ਼ਰਨ ਡਿਆ ਸੀ। ਅੱਛਾ। ਮੇਰੇ ਕੋਲ ਫਿਰ ਨਾ ਦੇਖ ਨਹੀਂ ਹੋਇਆ ਬੱਚੇ ਵੱਲ। ਅੱਛਾ। ਮੈਂ ਕਿਹਾ ਪੁੱਤਰ ਕੀ ਹੋਇਆ ਤੈਨੂੰ? ਕਹਿੰਦਾ ਚਾਚੂ ਜੀ ਉਹਨੇ ਏਦਾਂ ਧੱਕਾ ਦਿੱਤਾ ਮੈਨੂੰ ਤੇ ਨਾਲੇ ਪੈਸੇ ਨਹੀਂ ਬਕਾਇਆ ਦਿੱਤੇ। ਹਾਂ। ਮੈਂ ਉਹਨੂੰ ਜਾ ਕੇ ਕਿਹਾ, ਉਹ ਵੈਸੇ ਸ਼ੌਕੀਆ ਰੇਹੜੀ ਲਾਉਂਦਾ ਸੀ, ਪਿੱਛੋਂ ਉਹਦੀ ਬੈਕਗ੍ਰਾਉਂਡ ਬਦਮਾਸ਼ੀ ਦੀ ਸੀ। ਅੱਛਾ। ਉਹਨੇ ਆਪਣੇ ਭਰਾਵਾਂ ਨੂੰ ਸੱਦਿਆ। ਅੱਛਾ। ਉਹਦਾ ਭਰਾ ਵੱਡਾ ਆਇਆ ਉਧਰੋਂ ਜੀਪ ਤੇ। ਹਾਂ। 7 ਕੁ ਬੰਦੇ ਸੀ, ਉਹਨਾਂ ਨੇ ਇੰਜ ਕਰਕੇ ਪਿਸਤੌਲਾਂ ਕੱਢੀਆਂ ਵਾ। ਅੱਛਾ। ਉਹਨੇ ਕਿਹਾ ਤੈਨੂੰ ਗਾਲ ਕਿਹਨੇ ਕੱਢੀ ਆ? ਕਿਹਨੇ ਕਿਹਾ? ਉਹਨੇ ਮੇਰੇ ਵਾਲੇ ਮੂਲ ਕਰਾ। ਅੱਛਾ। ਇਹ ਅਦੂਕਿਨ ਗੋਲਾ ਨਾ ਮਾਰ ਦੇਈਂ ਇੱਧਰ ਨੂੰ ਕੈਮਰੇ ਦਿੱਤੀ। ਇਹ ਪੱਟੀਆਂ ਹੋਈਆਂ ਵਾ ਅੰਦਰ। ਅੱਛਾ। ਫੇਰ ਉਹ ਜਦੋਂ ਉਹਨੇ ਇੰਜ ਕਰਕੇ ਪਿਸਤੌਲਾਂ ਕੱਢੀਆਂ ਵਾ ਤੇ ਮੈਂ ਕਿਹਾ ਮੈਂ ਫੈਰ ਮਾਰਨੇ। ਮੈਂ ਕਿਹਾ ਤੂੰ ਪਿਓ ਦਾ ਤੇ ਮਾਰ ਫੈਰ। ਅੱਛਾ। ਉਹ ਪਿਓ ਦਾ। ਅੱਛਾ। ਅਕਸਰ ਬਦਮਾਸ਼ ਨਾ ਇਸ ਗੱਲ ਤੋਂ ਚੰਡਾ ਖਾਂਦੇ, ਸ਼ਰੀਫ ਆਦਮੀ ਕੋ ਵੀ ਚੰਡਾ ਖਾ ਲੈਣਗੇ। ਉਹ ਕੁਝ ਵੀ ਨਹੀਂ ਕਹਿੰਦੇ, ਜੇ ਪਿਓ ਦਾ ਤੇ ਮਾਰ, ਉਹ ਹੁਣ ਏਡੀ ਵੱਡੀ ਕਸਮ ਪਾ ਦਿੰਦੇ ਨੇ, ਉਹ ਅਗਲੇ ਮਾਰ ਦਿੰਦੇ ਮੁੜ। ਅਕਸਰ ਬੰਦੇ ਇਸ ਗੱਲ ਤੋਂ ਕਿਸੇ ਕੋਲ ਉਹਦਾ ਜ਼ਹਿਨ ਹੀ ਨਹੀਂ ਹੁੰਦਾ ਲੜਨ ਦਾ, ਉਹਨੂੰ ਇਹ ਗੱਲ ਕਹਿ ਕੇ ਚੰਡਾ ਖਾ ਲੈਂਦੇ, ਜੇ ਪਿਓ ਦਾ ਤੇ ਮਾਰ, ਮਾਂ ਦਾ ਦੁੱਧ ਪੀਤਾ ਹੀ ਤੇ ਮਾਰ। ਉਹ ਕਹਿੰਦਾ ਯਾਰ ਅੱਲਾ ਦੀ ਕਸਮ ਹੈ ਮੇਰਾ ਜ਼ਹਿਨ ਨਹੀਂ ਸੀ ਗੱਲ ਹੈ, ਫਿਰ ਤੂੰ ਮਜਬੂਰ ਕਰ ਰਿਹਾ ਤੇ ਹਾਲ ਮੈਂ ਕਿਹਾ ਹੀ ਨਹੀਂ, ਮੈਂ ਕਿਹਾ ਹੋਈ। ਅੱਛਾ। ਫੇਰ ਮੈਂ ਕਿਹਾ ਪਿਓ ਦਾ ਤੇ ਮਾਰ। ਅੱਛਾ। ਉਹਨੇ ਇੰਜ ਕਰਕੇ ਪਿਸਤੌਲਾਂ ਕੱਢੀਆਂ, ਇੰਜ ਕਰਕੇ ਫਾਇਰ ਕਰਨ ਲੱਗਾ। ਮੈਂ ਦੋਵੇਂ ਹੱਥਾਂ 'ਚ ਕਰਤੇ ਫੈਰ ਦੇ ਅੱਗੇ, ਫਾਇਰ ਪਿਸਤੌਲਾਂ ਦੇ ਅੱਗੇ। ਇਹ ਤੇ ਤੂੰ ਕੈਮਰੇ ਦੇ ਅੱਗੇ ਕਰਤੇ, ਥੱਲੇ ਕਰ। ਇੱਕ ਇਧਰੋਂ ਦੀ ਫਾਇਰ ਲੰਘ ਗਿਆ ਹੱਥ 'ਚੋਂ, ਕਿਧਰੋਂ ਦੀ ਲੰਘ ਗਿਆ। ਅੱਛਾ। ਵਿੱਚੋਂ ਲੰਘ ਗਿਆ ਆਰ ਪਾਰ? ਆਰ ਪਾਰ ਹੋ ਗਿਆ, ਟਾਂਕੇ ਲੱਗੇ ਹੋਏ ਆ। ਫੇਰ ਤੂੰ ਉਹਦੇ 'ਚ ਪਟੀਨਾ ਭਰਵਾ, ਸਿਕਲ ਭਰਵਾਈ? ਨਹੀਂ, ਉਹਨੇ ਮੈਨੂੰ ਡਾਕਟਰ ਨੇ ਦੱਸਿਆ, ਉਹਨੇ ਕਿਹਾ ਯਾਰ ਤੂੰ ਇਸ ਤਰ੍ਹਾਂ ਹੱਥ ਰੱਖ ਕੇ ਨਾ ਐਕਸਰਸਾਈਜ਼ ਕਰਦੇ ਰਹਿਣਾ ਤਾਂ ਕਿ ਨਾੜਾਂ ਨੂੜਾਂ ਚੱਲਦੀਆਂ ਇੱਕ ਵਾਰੀ ਤੋਂ ਕਰ ਲਿਆ ਕਰਨਾ, ਕਲਾਸੀਕਲ ਦੱਸਿਆ। ਚਲੋ ਠੀਕ ਹੈ। ਤਾਂ ਇਹ ਮੇਰੀ ਗੱਲ ਸੁਣ, ਤੂੰ ਇੱਥੇ ਵੀ ਆਰਾਮ ਨਾਲ ਵੀ ਰੱਖ ਲੈ, ਕੋਈ ਗੱਲ ਨਹੀਂ। ਆਹ ਬੰਦੇ ਖਮੋਰੀ ਕਿੱਥੇ ਹੋਈ ਯਾਰ? ਇੱਕ ਜਗ੍ਹਾ ਰੱਖਣੇ ਨੇ ਨਾ ਉਸਤਾਦ ਹੱਥ। ਓਏ ਹੋਏ ਹੋਏ,
ਸਾਜੀ ਕਿੱਡਾ ਮੂਰ ਹੋਇਆ ਸਾਜੀ ਇਹਦੇ ਚ ਛੱਲਾ ਪਾ ਲਾ ਹੁਣ ਹੱਥ ਚ। ਟਾਂਕੇ ਲੱਗੇ ਹੋਏ ਆ। ਅੱਛਾ ਠਹਿਰ ਮੈਂ ਤੁਹਾਨੂੰ ਇੱਕ ਸਟੋਰੀ ਯੂਸੀ ਦੀ ਸੁਣਾਉਣਾ ਨਾਜ਼ਰੀਨ। ਕੀ ਮਜ਼ੇਦਾਰ ਸਟੋਰੀ ਆ ਕਿ ਇੱਕ ਸ਼ੋਅ 'ਚ ਦੱਸਿਆ ਸੀ ਨਾ ਕਿ ਜੇਲ੍ਹ ਚੋਂ ਨਿਕਲਿਆ, ਜਦੋਂ ਜੇਲ੍ਹ ਦੇ ਵਿੱਚ ਸੀ ਸੁਰੰਗ ਤੋੜੀ ਸੀ, ਉੱਥੋਂ ਜਦੋਂ ਜੇਲ੍ਹ ਚੋਂ ਨਿਕਲਿਆ ਨਾ, ਤੁਸੀਂ ਅੱਗੇ ਨਹੀਂ ਸੁਣਿਆ। ਅੱਛਾ ਜੀ। ਅਗਲਾ ਉਸ ਤੋਂ ਵੀ ਵੱਡਾ ਵਾਕਿਆ ਹੋਇਆ ਵਾ। ਉਹ ਜਦੋਂ ਤੈਨੂੰ ਕਰਾਚੀੋਂ ਉਹ ਬੰਦੇ ਨੇ ਪਰਚੀ ਦਿੱਤੀ ਜੇਲਰ ਨੇ, ਉਹ ਗੱਲ ਦੱਸਣੀ ਆ। ਉਹ ਸੁਣਾ ਦਰਾ, ਉਹ ਵਾਕਿਆ ਸੁਣਾ। ਤੁਸੀਂ ਤੁਹਾਨੂੰ ਇਹਦੇ ਵਾਕਿਆ ਤੇ ਮੇਰਾ ਹਾਲ ਪਤਾ ਨਹੀਂ ਹੈਗਾ ਤੁਹਾਨੂੰ। ਪਤਾ ਵਾਕਿਆ ਸਾਡਾ ਮਹੱਲੇਦਾਰ ਸਾਡੇ ਪਿੰਡ ਦਾ ਬੰਦਾ ਵਾ। ਹਾਂ ਓਏ ਤੂੰ ਝੂਠ ਮਾਰ ਰਿਹਾ ਨਾ। ਹੋਏ ਹਾਂਜੀ ਭਾਜੀ, ਮਹੱਲੇ ਦਾ ਵਾਕਿਆ ਇੱਕ ਬੜਾ ਮਸ਼ਹੂਰ ਹੈ ਯੂਸੀ ਦਾ। ਉਹਨਾਂ ਦਿਨਾਂ 'ਚ ਜੇਲ੍ਹ 'ਚ ਸੀ ਇਹ, ਤੇ ਪਿੱਛੋਂ ਪਿੰਡ 'ਚ ਸੀਵਰੇਜ ਦਾ ਸਾਰਾ ਨਿਜ਼ਾਮ ਖਰਾਬ, ਗਟਰ ਭਰੇ, ਗਾਰੋ ਗਾਰੀ ਗਲੀਆਂ 'ਚ। ਹੋਏ ਹੋਏ ਪੂਰਾ ਪਿੰਡ ਤੜਫਿਆ ਪਿਆ। ਯੂਸੀ ਉਹਨਾਂ ਦਿਨਾਂ 'ਚ ਜੇਲ੍ਹ 'ਚ ਸੀ। ਸਾਡਾ ਅਗਲੇ ਬਾਜ਼ਾਰ 'ਚ ਘਰ ਹੁੰਦਾ ਸੀ, ਅਗਲੇ ਹਾਂ, ਇਹਨਾਂ ਦਾ ਉੱਥੇ ਤੱਕ ਨਹੀਂ ਤੇ ਗੱਲ ਹੀ ਨਹੀਂ ਸੀ ਪਹੁੰਚਣੀ ਭਾਈ। ਉਧਰੋਂ ਗੱਡੀਆਂ ਆਈਆਂ ਨੇ ਪੁਲਿਸ ਵਾਲੀਆਂ, ਬੱਸਾਂ ਭਰ ਕੇ। ਉਹਨਾਂ ਨੇ ਉਹ ਅੱਗੋਂ ਟੰਡੇ ਫੜੇ, ਉਹ ਛੱਜੇ ਫੜੇ, ਬੁਲਟ ਪ੍ਰੂਫ ਵਰਦੀਆਂ ਪਾਈਆਂ, ਛੱਤਾਂ ਤੇ ਚੜ ਗਏ ਇਹਨਾਂ ਦੇ ਪਿੰਡ ਆ ਕੇ। ਫਿਰ ਇੱਕ ਜੰਗਲੇ ਵਾਲੀ ਬੱਸ ਆਈ ਆ, ਉਹਦੇ 'ਚ ਉਹਨਾਂ ਨੇ ਤਾਲਾ ਖੋਲ ਕੇ ਯੂਸੀ ਨੂੰ ਬਾਹਰ ਕੱਢਿਆ। ਹੋਏ ਹੋਏ ਇੰਜ ਛਾਲ ਮਾਰੀ ਹੈ ਯੂਸੀ ਭਲਵਾਨ ਨੇ। ਇੱਕ ਹੱਥ 'ਚ ਭਾਈ ਇੰਜ ਸਰੀਆ ਲਪੇਟਿਆ ਹੋਇਆ, ਇੱਕ ਹੱਥ 'ਚ ਬਾਲਟੀ ਤੇ ਰੱਸਾ। ਤੇ ਯੂਸੀ ਨੇ ਪਿੰਡ ਵਾਲਿਆਂ ਨੂੰ ਕਿਹਾ, ਓਏ 15 ਮਿੰਟ ਕੋਈ ਟੂਟੀਆਂ ਨਾ ਚਲਾਵੇ। ਓਏ ਵਾਹ। ਉਸਤਾਦ ਜੀ ਇੰਜ ਪਹਿਲੇ ਗਟਰ 'ਚੋਂ ਵੜਿਆ, ਉਹਨੂੰ ਕਲੀਅਰ ਕਰਕੇ ਬਾਹਰ ਨਿਕਲਿਆ, ਦੂਸਰੇ 'ਚੋਂ ਬਾਹਰ ਨਿਕਲਿਆ। ਇੰਜ ਜਿੱਧਰੋਂ ਲੰਘਦਾ ਗਿਆ ਪਿੰਡ ਕਲੀਅਰ ਹੁੰਦਾ ਗਿਆ, ਯੂਸੀ ਗਾਰੋ ਗਾਰੀ ਹੁੰਦਾ ਗਿਆ। ਸਹੀ ਗੱਲ ਯਾਰ, ਇਨਸਾਨੀਅਤ ਦੀ ਖਦਮਤ। ਯੂਸੀ ਤੂੰ ਮਹੱਲੇ 'ਚ ਆਪਣੇ 'ਚ ਜਾ ਰਿਹਾ। ਜੀ ਮਹੱਲੇਦਾਰਾਂ ਨੇ ਤਾਂ ਕੰਪਰੋਮਾਈਜ਼ ਕੀਤਾ। ਉਹਨਾਂ ਨੇ 15 ਮਿੰਟ ਨਾ ਚਲਾਈਓ। ਉਹਨਾਂ ਨੇ 15 ਮਿੰਟ ਨਹੀਂ ਚਲਾਇਆ। ਮੈਂ 13.5 ਮਿੰਟਾਂ ਦੇ ਵਿੱਚ 3-4 ਗਲੀਆਂ ਨੂੰ ਸਾਫ਼ ਕਰਕੇ ਉਹ ਗਿਆ ਕਲੀਅਰ ਇੰਜ ਜਾ ਰਿਹਾ ਵਸੀਮ ਅਕਰਮ। ਵਾਹ ਯਾਰ ਯੂਸੀ, ਹਰ ਪਾਸੇ ਯੂਸੀ ਬੱਸ ਵਾਲੇ ਦੇ ਦਫ਼ਤਰ ਵਾਲੇ ਮੈਨੂੰ ਨੰਬਰ ਮੰਗਦੇ ਫਿਰਨ। ਯਾਰ ਯੂਸੀ ਏਡੀ ਸਪੀਡ ਨਾਲ ਸਾਡੇ ਕੋਲ ਵੀ ਕੰਮ ਹੁੰਦਾ, ਆਪਣਾ ਨੰਬਰ ਦੇ। 6 ਮਹੀਨੇ ਦੀ ਕੈਦ ਮਾਫ ਹੋਈ ਇਹਦੀ। ਸਾਰਿਆਂ ਨੂੰ ਨੰਬਰ ਦਿੱਤਾ ਆਪਣਾ। ਅੱਛਾ ਜੀ। ਹਾਂ, ਹੁਣ ਔਖੇ ਸੌਖੇ ਟਾਈਮ ਤੇ ਕਿਤੇ ਵੀ ਹੋਵੇ ਤਾਂ ਮੈਨੂੰ ਫੋਨ ਕਰ ਦਿੰਦੇ। ਅੱਛਾ ਉਹ ਸੁਣਾ ਨਾ, ਜਦੋਂ ਤੂੰ ਉੱਥੇ ਜੇਲ੍ਹ ਚੋਂ ਨਿਕਲਿਆ ਤੇ ਤੈਨੂੰ ਇੱਕ ਛੋਟੇ ਜਿਹੇ ਪੁਲਿਸ ਵਾਲੇ ਨੇ ਪਰਚੀ ਫੜਾਈ, ਉੱਤੇ ਕੀ ਲਿਖਿਆ ਸੀ? ਉਹ ਜਦੋਂ ਮੈਂ ਜੇਲ੍ਹੋਂ ਹਾਲੇ ਮੈਂ ਉਦੋਂ ਜੇਲ੍ਹ 'ਚ ਸੀ 2 ਦਿਨ। ਹਾਂ। ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਯੂਸੀ ਤੇਰੇ ਨਾਲ ਇੱਕ ਕੰਮ ਆ। ਹਾਂ। ਮੈਂ ਕਿਹਾ ਖੈਰ ਆ। ਕਹਿੰਦਾ ਮੈਂ ਸੁਣਿਆ ਤੂੰ ਕੱਲ ਰਿਹਾ ਹੋ ਜਾਣਾ। ਹਾਂ। ਮੈਂ ਕਿਹਾ ਉਹ ਗਿਆ, ਮੈਂ ਟੈਨਸ਼ਨ ਹੀ ਨਹੀਂ ਹੈਗੀ। ਹਾਂ। ਉਹਨੇ ਕਿਹਾ ਜੇ ਕਵੇਂ ਤੇ ਤੇਰੀ ਦਿਹਾੜੀ ਲਵਾ ਦਾਂ। ਅੱਛਾ। ਮੇਰੇ ਜ਼ਿਹਨ ਦੇ ਵਿੱਚ ਆਇਆ, ਮੈਂ ਕਿਹਾ ਯਾਰ ਹੱਥ ਦੁਖਦੇ ਯਾਰ। ਕੋਈ ਗੱਲ, ਤੂੰ ਇਹਨੂੰ ਰੱਖ ਲੈ ਨਾ, ਤੂੰ ਹਲਾ ਨਾ ਇਹਨੂੰ, ਇੱਥੇ ਹਲਾ, ਉਹਨੂੰ ਸਾਈਡ ਇਹਨੂੰ ਤੇ ਇੱਥੇ ਹਲਾ ਬਸ। ਅੱਛਾ ਬਲਕਿ ਲਾ ਕੇ ਸਾਈਡ ਤੇ ਉਹ ਨਾਲ ਏਦਾਂ ਵੀ ਕਰਨਾ। ਉਹਨੇ ਕਿਹਾ ਏਦਾਂ ਉਂਗਲਾਂ ਕਰਦੀਆਂ ਰਹਿਣ ਤੇਰੀਆਂ। ਯਾਰ ਗੋਲੀਆਂ ਵੱਜੀਆਂ ਯਾਰ, ਉਹ ਮੈਂ ਕਰੀ ਜਾਂਦਾ। ਚੱਲ ਉਹ ਯਾ ਕਹਿੰਦਾ ਦਿਹਾੜੀ ਲਾਉਣੀ ਤੇ। ਹਾਂ। ਮੈਂ ਕਿਹਾ ਯਾਰ ਇੱਥੋਂ ਬਾਹਰ ਨਿਕਲਣਾ, ਮੈਂ ਘਰ ਵੀ ਪਹੁੰਚਣਾ, ਕੋਈ ਪੈਸਾ ਜੇਬ 'ਚ ਵੀ ਹੋਣਾ ਚਾਹੀਦਾ। ਮੈਂ ਉਹਦੇ ਨਾਲ ਕਮਿਟਮੈਂਟ ਕਰ ਲਈ। ਹਾਂ। ਮੈਂ ਕਿਹਾ ਦੱਸ ਕੀ ਗੱਲ ਆ? ਉਸਤਾਦ ਮੇਰੀ ਐਨਕ ਲਾਈ ਯਾਰ, ਤੂੰ ਇੱਧਰਲੇ ਵਾਲ ਸੈੱਟ ਕਰੀ ਤਾਂ ਚੁੱਕ ਕੇ ਇਹਨੂੰ ਕਰ ਦਿੰਨੇ। ਅੱਛਾ। ਤੇਰੀ ਅੱਖਾਂ 'ਚ ਪੈਂਦੇ ਆ ਨਾ। ਉਹਨੇ ਉਸਤਾਦ ਜੀ ਮੈਨੂੰ ਕਿਹਾ ਰੁਪਈਆ ਤੈਨੂੰ ਦਵਾਂਗਾ ਮੈਂ ਲੈ ਕੇ ਕਿਸੇ ਬੰਦੇ ਕੋਲੋਂ। ਰੁਪਈਆ ਕਿੰਨਾ? 5500। 5500। ਅੱਛਾ। ਕੰਮ ਵੀ ਨਾਲ ਭਲੇ ਦਾ ਕੰਮ ਵੀ ਸੀ ਨਾ। ਅੱਛਾ। ਨਾਲੇ ਉਹ ਰੁਪਈਆ ਕਹਿੰਦੇ, ਨਾਲੇ 5500 ਕਹਿੰਦੇ। ਰੁਪਈਆ 5500 ਜਾਹਲਾ। ਰੁਪਈਆ 5500 ਕਹਿੰਦਾ ਤੈਨੂੰ ਲੈ ਕੇ ਦਊਂਗਾ। ਅੱਛਾ। ਤੇ ਆ ਪਰਚੀ ਤੇ ਜਾ ਕੇ ਜਦੋਂ ਬਾਹਰ ਪੜਨਾ ਨਾ ਜਾ ਕੇ ਤੇ ਇਸ ਐਡਰੈਸ ਤੇ ਪਹੁੰਚ ਜਾਈ। ਸਟ੍ਰੈਸ ਤੇ? ਉਹ ਜਿਹੜੀ ਪਰਚੀ ਐਡਰੈਸ ਤੇ? ਐਡਰੈਸ ਤੇ। ਅੱਛਾ ਅੱਛਾ। 2 ਦਿਨ ਬਾਅਦ ਅੱਲਾ ਕੀਤਾ ਮੇਰੀ ਜ਼ਮਾਨਤ ਹੋ ਗਈ। ਹਾਂ। ਤੇ ਕੈਦੀ ਰੋਣ, ਅੱਖਾਂ 'ਚ ਹੰਝੂ ਸਾਰਿਆਂ ਦੇ। ਹਾਂ। ਨਹੀਂ 5500 ਨਾਲ ਕਰਨਾ ਕੀ ਸੀ? ਉਹ ਦੱਸਦਾ ਬਾਹਰ ਤਾਂ ਨਿਕਲ ਲੈਂਦਾ। ਅੱਛਾ ਚਲੋ ਨਿਕਲਾ ਫਿਰ। ਕੈਦੀ ਕਿਉਂ ਰੋਣ ਲੱਗ ਪਏ? ਉਦਾਸ ਹੋਣ ਲੱਗ ਪਿਆ ਸੀ ਯਾਰ। ਉਹਨਾਂ ਨੇ ਮਤਲਬ ਦਿਲ ਆਇਆ ਸੀ ਯੂਸੀ ਤੋਂ ਬਗੈਰ, ਜੇਲ੍ਹ ਅੱਧੀ ਰਹਿ ਗਈ। ਜੇਲਰ ਬਾਅਦ ਤੈਨੂੰ ਪਤਾ, ਜੇਲਰ ਬਾਅਦ ਚਰਸ ਪੀਣ ਲੱਗ ਪਿਆ ਸੀ। ਤੇ ਸੀ ਕਿ ਉਹ ਇਦਾਂ ਦੀਆਂ ਆਈਟਮਾਂ ਖਾਣ ਨੂੰ ਆਉਂਦੀਆਂ ਸੀ ਨਾ, ਮੇਰੇ ਮਗਰ ਭੇਜਦੇ ਸੀ। ਯਾਰ ਨਾਲੇ ਜੇਲ੍ਹ ਜੋ ਸਫਾਈ ਰੱਖਦਾ ਸੀ ਉਸਤਾਦ ਜੀ। ਉਸਤਾਦ ਜੀ ਮੈਂ ਬਾਹਰ ਨਿਕਲਿਆ, ਮੈਂ ਜਦੋਂ ਐਡਰੈਸ ਦੇਖਿਆ ਨਾ ਤੇ ਉਹਦੇ ਉੱਪਰ ਲਿਖਿਆ ਆਇਆ ਵਾ ਕਰਾਚੀ ਕਲਰ ਘਾਟ। ਕਰਾਚੀ ਚ ਕਿਹੜਾ ਕਲਰ ਘਰ? ਯਾਰ ਜਿੱਥੇ ਕਸ਼ਤੀਆਂ ਕੁਸ਼ਤੀਆਂ ਚੱਲਦੀਆਂ, ਬੰਦਰਗਾਹ। ਅੱਛਾ ਬੰਦਰਗਾਹ ਸੋਰੀ, ਪੋਰਟ ਕਾਸਮ। ਅੱਛਾ। ਉਹ ਮੈਂ ਜਦੋਂ ਪਰਚੀ ਤੇ ਦੇਖਿਆ ਮੈਂ ਕਿਹਾ ਯਾਰ ਉਹਨੂੰ ਨਾ, ਮੈਂ ਫੇਰ ਥੋੜਾ ਜਿਹਾ ਟਾਈਮ ਲਿਆ। ਮੈਂ ਕਿਹਾ 2 ਮਿੰਟ ਮੈਨੂੰ ਪਰਚੀ ਵਾਲੇ ਬੰਦੇ ਨੂੰ ਮਿਲਣਾ। ਹਾਂ। ਮੈਂ ਕਿਹਾ ਮੈਂ ਬਾਹਰ ਨਿਕਲਣਾ ਵਾ, ਕੋਈ ਪੈਸਾ ਕੋਈ ਐਡਵਾਂਸ ਦੇ। ਕੰਮ ਕੀ ਸੀ? ਕੰਮ ਵੀ ਯਾਰ 10 ਦਾ ਕਬਜ਼ਾ ਲੈਣਾ ਸੀ ਉੱਥੇ। ਕਬਜ਼ਾ? ਹਾਂ। ਕਾਹਦਾ? ਦਰਵਾਜ਼ੇ ਵਾਲਾ। ਨਹੀਂ, ਆ ਜਿਹੜਾ ਜ਼ਮੀਨਾਂ ਤੇ ਕਬਜ਼ਾ ਹੋਇਆ ਹੁੰਦਾ। ਜ਼ਮੀਨਾਂ ਤੇ ਜਾਇਦਾਦ ਤੇ ਲੋਕੀ ਕਬਜ਼ੇ ਨਹੀਂ ਕਰ ਲੈਂਦੇ। ਅੱਛਾ, ਕਿਸੇ ਦਾ ਕਬਜ਼ਾ ਹੋਇਆ ਸੀ ਕਰਾਚੀ ਤੇ ਉਹਨੇ ਤੈਨੂੰ ਅਪਰੋਚ ਕੀਤਾ ਕਿ ਯੂਸੀ ਨੂੰ 5500 ਰੁਪਏ ਚ ਕਬਜ਼ਾ ਛਡਾਉਣਾ ਵਾ। ਯਾਰ ਤੈਨੂੰ ਮੈਂ ਪੂਰੀ ਗੱਲ ਦੱਸੂਗਾ ਤੇ ਤੇਰੀ ਸਮਝ ਚ ਆ ਮੈਂ ਪੂਰੀ ਦੱਸੀ, ਤੂੰ ਇੱਥੇ ਤੇ ਪਹਿਲੇ ਕਹਿਣਾ ਕਿ ਹਾਂ ਇਦਾਂ ਹੀ ਸੀ। ਇਹ ਬਿਲਕੁਲ 100% ਇਦਾਂ ਡਨ ਹੋ ਗਿਆ।
ਉਸਤਾਦ ਸਸਤੇ ਰੇਟ ਤੇ ਉਹ ਲੇਕਿਨ ਮੈਨੂੰ ਵਾਪਸੀ ਗੱਲ ਆਉਣਾ ਪੈਣਾ ਨਾ, ਮੈਨੂੰ ਵਾਪਸੀ ਮੈਂ 2000 ਰੁਪਇਆ ਨਹੀਂ ਸੀ ਐਡਵਾਂਸ ਲੈਣਾ ਉਹਦੇ ਕੋਲੋਂ। ਅੱਛਾ ਉਹਦੇ ਕੋਲ 5500 ਤੋਂ ਐਡਵਾਂਸ ਵੀ ਤੇ ਲੈਣਾ ਸੀ। ਉਹਨੇ ਅੱਗੇ 5500 ਚ ਮੇਰੀ ਗੱਲ ਕੀਤੀ ਸੀ, ਮੈਂ ਕਿਹਾ ਮੈਂ ਬਾਹਰ ਜਾਣਾ ਵਾ ਕਿਤੇ ਆਣਾ ਜਾਣਾ, ਉਹਨੇ ਕਿਹਾ 2000 ਰੁਪਇਆ ਮੇਰੇ ਕੋਲ ਲੈ ਲਾ, 3500 ਰੁਪਇਆ ਤੈਨੂੰ ਅਗਲੀ ਪਾਰਟੀ ਦੇ ਦੂੰ। ਉੱਥੋਂ ਮਿਲ ਜੂਗਾ, ਉੱਥੋਂ ਮਿਲ ਕੰਮ ਤੋਂ ਬਾਅਦ। ਕੰਮ ਤੋਂ ਬਾਅਦ ਓਕੇ 2000 ਤੋਂ ਲੈ ਲਿਆ ਉਹਦੇ ਕੋਲ। ਉਹਨੇ ਮੈਨੂੰ 2000 ਰੁਪਏ ਦਿੱਤਾ ਸੀ। ਠੀਕ ਆ। 2000 ਦੇ ਵਿੱਚੋਂ ਮੈਂ ਉੱਥੇ 100 ਰੁਪਇਆ ਖਰਚਿਆ, ਸਟੇਸ਼ਨ ਤੇ ਪਹੁੰਚਿਆ। ਓਕੇ 1900 ਰਹਿ ਗਿਆ। 1900 ਮਗਰ ਰਹਿ ਗਿਆ। ਹਾਂ 1300 ਰੁਪਏ ਦੀ ਮੈਂ ਟਿਕਟ ਲਈ ਕਰਾਚੀ ਦੀ। ਕਰਾਚੀ ਦੀ। ਉਹ ਤੇਰੀ ਹੋਣੀ ਸੀ, ਉਹਨਾਂ ਨੇ ਨਹੀਂ ਸੀ ਦੇਣੀ। ਉੱਥੋਂ ਜਾ ਕੇ ਲੈ ਹੀ ਲੈਣੇ ਸੀ ਬਾਕੀ ਪੈਸੇ। ਉਹ ਤਾਂ 3500 ਲੈਣਾ ਸੀ ਨਾ, ਯਾਨੀ 5500 ਚ ਕਿਰਾਇਆ ਵੀ ਤੇਰਾ। ਇਹ ਸਾਰਾ ਮੇਰਾ ਜੀਓ ਬਦਮਾਸ਼ਾ। ਠੀਕ ਆ, ਡੀਲ ਹੋਈ ਸੀ। ਤੇ ਕਰਾਚੀ ਜਾਣਾ। ਠੀਕ ਆ। 1300 ਰੁਪਏ ਟਿਕਟ ਲਈ, 100 ਉਧਰ ਲੱਗ ਗਿਆ, 1400 ਪਿੱਛੇ ਕਿੰਨੇ ਬਚ ਗਏ? ਉਹ ਜਿੰਨੇ ਵੀ ਬਚ ਗਏ। ਅੱਛਾ 1400 ਲੱਗ 1400 ਲੱਗਾ, 600 ਰੁਪਇਆ ਪਿੱਛੇ। ਅੱਛਾ 1400 ਫਿਰ ਮੈਂ ਸਾਜੀ ਟ੍ਰੇਨ 'ਚ ਬੈਠਾ, ਮੈਨੂੰ ਦੇਖਾਂ ਮੈਂ ਕੋਈ ਮੈਨੂੰ ਚਿਪਸ ਦੇਣ ਡਿਆ ਖਾਣ ਨੂੰ, ਕੋਈ ਬੋਤਲ ਦੇਣ ਡਿਆ ਪੀਣ ਨੂੰ। ਮੈਂ ਕਿਹਾ ਤਾਂ ਇੱਥੇ ਪਹੁੰਚ ਜਾਣਾ ਮੈਂ, ਤਾਂ ਪੈਸੇ ਬਚ ਗਏ। ਹਾਂ ਮੈਂ ਜੇਬ 'ਚ ਪੈਸੇ ਪਾਏ ਸਕੂਨ ਨਾਲ। ਜਦੋਂ ਉੱਥੇ ਸਟੇਸ਼ਨ ਤੇ ਉਤਰੇ ਆ ਹਾਂ ਤੇ ਹੁਣ ਉਹਦੇ ਘਰ ਤੱਕ ਪਹੁੰਚਣ ਲਈ ਕਿਰਾਇਆ ਬਹੁਤ ਲੱਗਾ। ਕਿੰਨਾ? ਉਹ 300 ਰੁਪਇਆ ਤਾਂ ਉਹਨੇ ਅੱਧੇ ਸਟਾਫ ਦਾ ਲਿਆ, ਰਕਸ਼ੇ ਵਾਲੇ ਨੇ। 300 ਰੁਪਇਆ ਉਹਨੇ ਅੱਧੇ ਸਟਾਫ ਦਾ ਲਿਆ, 300 ਰੁਪਇਆ ਮੈਨੂੰ ਬੰਦਰਗਾਹ ਦਾ ਦੇਣਾ ਪੈ ਗਿਆ। 600 ਇਹ ਹੋ ਗਿਆ, 1300 ਦੀ ਟਿਕਟ, 1900 100 ਤੋਂ ਉੱਥੇ ਖਰਚ ਲਿਆ, 2000 ਪੂਰਾ ਹੋ ਗਿਆ। 2000 ਉੱਥੇ ਪੂਰਾ ਹੋ ਗਿਆ ਸੀ। ਮੇਰੇ ਕੋਲ ਆਪਣੇ ਕੋਲ ਹੈ ਸੀ 300-400। ਅੱਛਾ। ਤਲਕ ਵਾਲੇ ਬੰਦੇ ਨਜ਼ਰ ਨਿਆਜ਼ ਦੇ ਦਿੰਦੇ ਆ ਮੈਨੂੰ। ਹੈ ਉਹ ਉਸਤਾਦ ਜੀ ਅੱਲਾ ਦੀ ਕਰਨੀ ਏਦਾਂ ਹੋਈ ਕਿ ਜਦੋਂ ਮੈਂ ਉੱਥੇ ਪਹੁੰਚਿਆ, ਮੈਂ ਉੱਥੇ ਜਾ ਕੇ ਪੁੱਛਿਆ, ਮੈਂ ਕਿਹਾ ਯਾਰ ਲਤੀਫ ਕਬਾੜੀਏ ਨੂੰ ਮਿਲਣਾ। ਹਾਂ ਵਾਹ 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 ਪਿਆਰ ਕਰਨੇ। ਸਵੇਰ ਤੱਕ ਸ਼ਾਮ ਤੱਕ ਮੈਂ ਫਿਰਦਾ ਰਿਹਾ ਭਰਾਵਾ, ਮੈਨੂੰ ਤਾਂ ਲਤੀਫ ਕਬਾੜੀਆ ਨਾ ਲੱਭੇ। ਫਿਰ ਉਹ ਕਿਸੇ ਨਾ ਬੰਦੇ ਨੇ ਉੱਥੇ ਮੈਨੂੰ ਜੇਲ੍ਹ ਦੇ ਵਿੱਚ ਮਿਲਿਆ ਸੀ। ਹਾਂ ਉਹਨੇ ਇੰਜ ਕਰਕੇ ਦੇਖਿਆ, ਉਹਨੇ ਕਿਹਾ ਅੱਲਾ ਝੂਠ ਨਾ ਬੁਲਵਾਏ ਤਾਂ ਲੱਗਦਾ ਯੂਸੀ ਆ। ਹਾਂ ਤੇ ਉਹ ਕਿਤੇ ਆਪਣੇ ਘਰ ਨੂੰ ਵਾਪਸ ਆਉਣ ਡਿਆ ਸੀ ਪੰਜਾਬ ਵੱਲ ਨੂੰ। ਅੱਛਾ ਉਹਨੇ ਕਿਹਾ ਯੂਸੀ ਭਰਾ ਤੂੰ ਇੱਥੇ? ਮੈਂ ਕਿਹਾ ਯਾਰ ਮੈਂ ਲਤੀਫ ਕਬਾੜੀਏ ਨੂੰ ਲੱਭਦਾ ਫਿਰਦਾ। ਹਾਂ ਕਹਿੰਦਾ ਉਹ ਤਾਂ ਮੈਂ ਉਹਦੇ ਕੁਆਟਰਾਂ 'ਚ ਰਹਿਣਾ ਵਾ। ਓਏ ਅੱਛਾ ਤਲਕ ਨਿਕਲ ਆਇਆ। ਤਲਕ ਦੀ। ਮੈਂ ਕਿਹਾ ਮੈਨੂੰ ਯਾਰ ਅੱਲਾ ਦਾ ਨਾਮ ਆ, ਤੈਨੂੰ ਉੱਥੇ ਛੱਡਿਆ। ਉਹ ਕਹਿੰਦਾ ਮੈਂ ਤਾਂ ਚੱਲਾਂ ਵਾ ਜਲਦੀ 'ਚ ਵਾ, ਤੇ ਤੈਨੂੰ ਮੈਂ ਐਡਰੈਸ ਦੱਸ ਦਿੰਦਾ। ਉਸਤਾਦ ਜੀ ਮੈਂ ਔਖਾ ਸੌਖਾ ਹੋ ਕੇ ਲਤੀਫ ਕਬਾੜੀਏ ਕੋਲ ਪਹੁੰਚ ਗਿਆ। ਹੁਣ ਤੂੰ ਹਿਸਾਬ ਲਾ ਲਾ। ਓਏ ਤੂੰ ਨਾ ਕਹਿ ਯੂਸੀ, ਮੈਂ ਤੇਰੀ ਇੱਜ਼ਤ ਕਰ ਰਿਹਾ। ਮੈਂ ਤੁਹਾਨੂੰ ਯੂਸੀ ਸਾਹਿਬ ਯੂਸੀ ਬਦਮਾਸ਼ ਕਰ ਰਿਹਾ, ਤੂੰ ਮੈਨੂੰ ਤੂੰ ਕਹਿ ਕੇ ਬੁਲਾ ਰਿਹਾ। ਤੁਸੀਂ ਕਹਿਣਾ, ਤੂੰ ਮੇਰਾ ਹਿਸਾਬ ਲਾ ਲਾ ਤੇ ਤੁਸੀਂ ਮੇਰਾ ਹਿਸਾਬ ਲਾ ਲਓ। ਹਾਂ ਉਧਰ ਤੂੰ ਉਧਰ ਰੱਖ। ਉਹ ਬਦਮਾਸ਼ ਇਹ ਕੁਝ ਵੀ ਕਹਿ ਸਕਦਾ। ਨਹੀਂ ਯਾਰ ਬਦਮਾਸ਼ ਦੇ ਅੰਦਰ ਵੀ ਸੀਨਾ ਦਿਲ ਇਹਤਰਾਮ ਹੁੰਦਾ। ਇਹਤਰਾਮ ਆਪਣੀ ਮੈਂ ਤੈਨੂੰ ਪਹਿਲੇ ਕਿਹਾ ਪੋਜ਼ਿਟਿਵਿਟੀ ਵਾਲਾ ਬਦਮਾਸ਼ ਆ, ਨੈਗੇਟਿਵ ਨਹੀਂ ਆ। ਪੜਿਆ ਲਿਖਿਆ ਸੁਲਝਿਆ ਅੱਛਾ ਬਦਮਾਸ਼ ਆ। ਉਹ ਤੁਸੀਂ ਏਦਾਂ ਨਹੀਂ ਕੀਤਾ। ਅੱਛਾ ਵਾਲ ਸੈੱਟ ਕਰਾ ਲਾ। ਉਹਦਾ ਮੁੰਡਾ ਲਾਇਆ ਬਾਹਰ, ਉਹ ਕਰ ਰਿਹਾ ਉੱਥੇ ਬੈਠਾ। ਕਰ ਰਹੇ ਆ ਭਾਈ ਤੁਸੀਂ। ਅੱਛਾ ਫਿਰ ਉਹ ਉਸਤਾਦ ਜੀ ਮੈਂ ਨਾ ਹੁਣ ਉਹਦੇ ਕੋਲ ਪਹੁੰਚ ਗਿਆ। ਠੀਕ। ਉਹ ਅੱਗੋਂ ਮੇਰੇ ਵੱਲ ਦੇਖ ਕੇ ਨਾ ਉਹਨੇ ਕੋਈ ਗੱਲ ਨਹੀਂ ਕੀਤੀ। ਜ਼ਿੰਦਗੀ ਦੇ ਵਿੱਚ ਫਸਟ ਟਾਈਮ ਮੈਂ ਉਹਨੂੰ ਮਿਲਿਆ, ਨਾ ਕੋਈ ਦਾ ਮੇਰਾ ਤਲਕ, ਨਾ ਕੋਈ ਮੇਰਾ ਉਹਦਾ ਵਾਸਤਾ। ਓਕੇ ਤੁਸੀਂ ਏਦਾਂ ਨਹੀਂ ਕਰਨ ਦੇ ਵੇ ਮੈਂ ਕਰ ਰਿਹਾ ਯਾਰ, ਮੈਂ ਬਾਅਦ ਚ ਕਰਾ ਲਾਂਗਾ ਮੁੰਡੇ ਯਾਰ ਕੋਲ। ਦਹਿਸ਼ਤ ਵਾਲਾ ਸੀਨ ਤੂੰ ਆ। ਯਾਰ ਨਾੜਾ ਰੁਕ ਜਾਣੀਆਂ ਨਾ। ਅੱਛਾ ਆ ਚੱਲ ਰਿਹਾ ਵਾ। ਉਹ ਦੇਖ ਕੇ ਨਾ ਮੇਰਾ ਤੋਂ ਉਹਦੀਆਂ ਅੱਖਾਂ 'ਚ ਹੰਝੂ। ਉਹਦੀਆਂ ਹਾਂ ਓਏ ਹੋਏ ਤੇ ਮੇਰੇ ਪੈਰ ਹੀ ਨਾ ਡਿੱਗ ਪਿਆ। ਉਹ ਬੰਦਾ ਉਹ ਜਿਹਦਾ ਕਬਜ਼ਾ ਹੋਇਆ ਸੀ ਲਤੀਫ ਕਬਾੜੀ। ਲਤੀਫ ਕਬਾੜੀਆ। ਹਾਂ ਉਹ ਮੇਰੇ ਪੈਰਾਂ 'ਚ ਟ੍ਰਿਪ ਹੰਝੂ ਉਹਦੇ ਫੈਸਲ ਸਾਹਿਬ। ਟ੍ਰਿਪ ਤਾਂ ਕੀ ਪਤਾ? ਸਾਜੀ ਇਹ ਜਦੋਂ ਗਿਆ ਨਾ, ਆਹੋ। ਇਹਨੇ ਸਿੱਧੇ ਹੀ ਉਹਦੇ ਪੈਰ ਮਿੱਧ ਤੇ ਜਾਂਦੇ ਹਾਂਜੀ ਉੱਤੋਂ ਇਹਨੇ ਜੁੱਤੀ ਪਾਈ ਸੀ ਅੱਡੀ ਵਾਲੀ। ਨਹੀਂ ਪਿਸ਼ੌਰੀ। ਅੱਡੀ ਵਾਲੀ ਕਿਦਾਂ? ਆਹ ਪਸ਼ੌਰੀ ਦੀ ਵੀ ਤੇ ਅੱਡੀ ਵੱਡੇ ਹੁੰਦੀ ਸੋਲ ਵਾਲੀ। ਆਹੋ ਉਹ ਇਹਨੇ ਪੈਰ ਮਿੱਧ ਤੇ, ਉਹ ਵਿਚਾਰਾ ਉਹਨੇ ਕਿਹਾ ਯੂਸੀ, ਉਹ ਰੋਣ ਲੱਗ ਪਿਆ ਅੱਗੇ। ਉਸਤਾਦ ਜੀ ਉਹਨੇ ਰੋਂਦੇ ਨੇ ਉਹਨੇ ਜਦੋਂ ਕਿਹਾ ਨਾ ਯੂਸੀ ਸਾਹਿਬ, ਮੈਂ ਦਿਮਾਗ ਘਮਾਇਆ, ਕਹਿੰਦਾ ਯਾਰ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਦਫਾ ਬੰਦਾ ਦੇਖਿਆ ਤੇ ਮੈਨੂੰ ਪਹਿਲੀ ਸੱਟੇ ਯੂਸੀ ਸਾਹਿਬ ਕਹਿ ਰਿਹਾ। ਓਏ ਹੋਏ ਸ਼ੋਅ ਵੇਖ ਲਿਆ ਹੁਣ ਉਹਨੇ। तो वो मैनू कहना मुझे आपसे काम है। मैं कहा उर्दू च, वो भी यूसी नू। ਗੱਲ ਤੇ सस्पेंस पै गया। ਸਹੀ ਗੱਲ ਬਣਦਾ ਹੀ ਨਹੀਂ। दिल मेरा भी अंदरों कंबना शुरू हो गया। ਅੱਛਾ ਯਾਰ ਉਰਦੂ ਨਹੀਂ, ਜਦੋਂ ਉਹਨੇ ਪਰਚੀ ਭੇਜੀ, ਉਸ ਬੰਦੇ ਨੇ ਪਰਚੀ ਭੇਜੀ, ਤੇਰੇ ਨਾਂ ਪਰਚੀ ਭੇਜੀ, ਤੂੰ ਉਹਦੀ ਪਰਚੀ ਦੀ ਵਜ੍ਹਾ ਤੋਂ, ਕਬਜ਼ੇ ਦੀ ਵਜ੍ਹਾ ਤੋਂ 2000 ਲੈ ਕੇ ਆਇਆ, ਤੇ ਅੱਗੋਂ ਆਉਂਦਿਆਂ ਫਿਰ ਉਹ ਅਣਜਾਣ ਬਣਿਆ ਤੇ ਕਹਿ ਰਿਹਾ ਯੂਸੀ, ਤੇ ਤੂੰ ਕਹਿ ਰਿਹਾ ਇਹ ਕਿੱਥੇ ਦੇਖਿਆ ਮੈਂ? ਤੂੰ ਉੱਥੋਂ ਜਿਹੜਾ ਤੁਰਿਆ ਤੂੰ, ਉਹਦੀ ਵਜ੍ਹਾ ਤੋਂ ਤੁਰਿਆ ਕਿ ਉਹਨੇ ਪਰਚੀ ਦਾ ਭੇਜਿਆ? ਉਹਨੇ ਉਰਦੂ ਚ ਕਿਹਾ ਨਾ, ਉਹਨੂੰ ਸਸਪੈਂਸ ਪੈ ਗਿਆ। ਯਾਰ ਨਹੀਂ ਯਾਰ, ਗੱਲ ਨਹੀਂ, ਤੁਸੀਂ ਮੇਰੀ ਨਹੀਂ ਸਮਝ ਰਹੇ। ਤੁਸੀਂ ਮੇਰੀ ਥੋੜੀ ਜੀ ਸਮਝੀ ਹੋ ਬਸ। ਵੀ ਤੂੰ ਏਦਾਂ ਜਾ ਕੇ ਵੀ ਜਿਵੇਂ ਅਚਾਨਕ ਤੈਨੂੰ ਮਿਲ ਪਿਆ, ਭਾਈ ਤੂੰ ਉਹਦੀ ਪਰਚੀ ਤੇ ਹੀ ਆਇਆ ਸਾਂ। ਐਡਰੈਸ ਨਹੀਂ ਸੀ ਨਾ ਮਿਲਿਆ। ਆ ਮਿਲ ਗਿਆ, ਬੰਦਾ ਮਿਲ ਗਿਆ ਨਾ। ਮੇਰੀ ਤਸਵੀਰ ਨਹੀਂ ਸੀ ਉਹਨੇ ਦੇਖੀ। ਅੱਛਾ ਉਹਨੇ ਅੱਛਾ ਸ਼ਨਾਖਤ ਹੋਣੀ ਸੀ, ਤੁਹਾਨੂੰ ਪਤਾ ਲੱਗਣਾ ਸੀ। ਉਦੋਂ ਤੁਹਾਨੂੰ 50 ਬੰਦੇ। ਅੱਛਾ ਉਹ ਇਸ ਗੱਲ ਤੋਂ ਰੋਇਆ, ਉਹਨੇ ਕਿਹਾ ਮੈਂ ਇਹਨੂੰ 5500 ਰੁਪਇਆ ਦੇਣਾ। ਉਹ ਨਹੀਂ ਉਸਤਾਦ ਜੀ ਤੁਸੀਂ ਘਟਾਉਂਦੇ ਉਹਦੀ। ਉਹਨੇ ਉਰਦੂ ਚ ਕਿਹਾ ਇਹਨੂੰ ਕਿ ਆਪਕੋ, ਉਹ ਰੋ ਜਿਹੜਾ ਉਹਨੇ ਕਹਿਣਾ ਰੋਂਦਾ ਸੀ, ਉਹ ਇਸ ਤੋਂ ਰੋਇਆ। ਉਹਨੇ ਕੋਈ ਇਹਨੂੰ ਮੈਂ ਕਰ ਲਿਆ, ਜ਼ਾਇਆ ਪੈਸੇ ਹੋ ਗਏ। ਇਹਦੇ ਨਾਲ ਤਾਂ ਮੈਂ ਮਕਾਨ ਦਾ ਕਬਜ਼ਾ ਹੀ ਛੱਡ ਦਿੰਦਾ, ਇਹ ਲੈਣ ਜਾਊ ਕਬਜ਼ਾ। ਉਹਦੇ ਟਿਪ ਅਥਰੂ ਉਹ ਰੋਣ ਦਿਆ ਸੀ, ਜਿਹੜਾ ਉਹਨੇ 2000 ਐਡਵਾਂਸ ਦੇ ਦਿੱਤਾ ਸੀ ਉਹਦੇ ਦੁੱਖ 'ਚ। ਉਸਤਾਦ ਜੀ ਤੁਹਾਨੂੰ ਪਤਾ ਨਹੀਂ, ਬੜਾ ਦੁਸ਼ਮਣ ਦਾ ਮੈਂ ਜਾਣਦਾ ਵਾਂ।
ਯਕੀਨ ਕਰੋ ਲੰਬੜਾ ਨਾਲ ਦੀ ਜਦੋਂ ਲੜਾਈ ਹੋਈ ਉਹਨਾਂ ਨੇ ਵੱਡੇ ਬੂਲੀ ਕੁੱਤੇ ਛੱਡੇ ਉਹਦੇ ਤੇ, ਫਿਰ ਡਰਿਆ ਨਹੀਂ। ਫਿਰ ਇੰਨੇ ਇੰਜ ਕਰਕੇ ਕੋਈ ਕੁੱਤਾ ਫੜਿਆ, ਉਹਦੇ ਕੰਨ ਤੇ ਇਸ ਜ਼ਾਤ ਦੀ ਦੰਦੀ ਵੱਢੀ ਹੈ, ਨਹੀਂ ਇਸ ਗੱਲੋਂ ਸਾਰੇ ਨੱਸ ਗਏ। ਹਾਂ ਨਹੀਂ ਇਸ ਭਾਈ ਗੱਲੋਂ ਦੁਸ਼ਮਣਦਾਰ ਬੰਦਾ ਵੈਰ ਵਿਆਏ ਉਹਨੇ ਜੇ ਜਿੱਥੇ ਤਾਂ ਉਹ ਵਿਆਏ। ਮੇਰੇ ਨਾਲ ਹੱਥਾਂ ਬਾਹਾਂ ਨਾਲ ਲੜਦੇ ਤੇ ਮੈਂ ਵੀ ਹੱਥਾਂ ਬਾਹਾਂ ਨਾਲ ਲੜਨਾ ਸੀ। ਉਹਨਾਂ ਨੇ ਮੇਰੇ ਦੰਦੀਆਂ ਸ਼ੁਰੂ ਕਰਤੀਆਂ, ਮੈਂ ਉਹਨਾਂ ਦੇ ਸ਼ੁਰੂ ਕਰਤੀ। ਹਾਂ ਭਾਈ ਦੰਦੀ ਨੂੰ ਦੰਦੀ ਹੈ, ਦੰਦੀ ਨਾਲ ਦੰਦੀ ਜਵਾਬੇ ਦੰਦੀ। ਵੈਰ ਵਿਆਏ ਇਹਨੇ ਸਾਰੀ ਜ਼ਿੰਦਗੀ ਵੈਰ ਵਿਆਏ ਆ। ਕੋਈ ਆਮ ਬੰਦਾ ਨਹੀਂ ਯੂਸੀ। ਵੈਗਨ ਲੰਗੀ ਇਹਦੇ ਕੋਲੋਂ, ਬੰਦੇ ਇੱਕ ਨੇ ਇੰਜ ਕਰਕੇ ਪਚਕਾਰੀ ਮਾਰਤੀ ਪਾਨ ਦੀ ਇਹਦੇ ਤੇ। ਹਾਂ, ਲੋਕੀ ਕੰਨਾਂ ਨੂੰ ਹੱਥ ਲਾਉਣ ਲੱਪੇ, ਡਰ ਗਏ ਕਿ ਹੁਣ ਕੋਈ ਰੰਗ ਦਿਖਾਏਗਾ ਯੂਸੀ। ਫਿਰ ਯੂਸੀ ਨੇ ਫੜਿਆ ਉੱਥੋਂ ਸਾਈਕਲ ਇੱਕ ਘਰ ਇੰਜ ਕਰਕੇ ਤੇ ਜਾਂਦਾ ਜਾਂਦਾ ਨਾਲ ਹੀ ਚੋਂ ਇੰਜ ਗਾਰੇ ਦਾ ਹੱਥ ਭਰਿਆ ਉਹ ਤੇ ਸਾਈਕਲ ਚਲਾ ਕੇ ਜਾ ਕੇ ਉਹਦੇ ਤੇ ਗਾਰਾ ਸੁੱਟ ਕੇ ਕਹਿੰਦਾ ਅਸੀਂ ਕਦੀ ਵੈਰ ਜਾਣ ਨਹੀਂ ਦਿੱਤਾ। ਇਹ ਬਣਦਾ ਵਾ। ਜੇ ਤਾਂ ਚਪੇੜ ਮਾਰਦਾ, ਮੇਰੇ ਫੈਰ ਮਾਰਦਾ, ਉਹਨੇ ਮੇਰੇ ਤੇ ਗੰਦਗੀ ਪਾਈ, ਮੈਂ ਉੱਤੇ ਪਾਤੀ। ਹਾਂ ਇਹ ਗੱਲ ਕਰ। ਦੁਸ਼ਮਣੀ ਤਾਂ ਫੇਰ ਇਦਾਂ ਹੀ ਯਾਰ, ਗੰਦਗੀ ਨੂੰ ਤੂੰ ਤਾਂ ਇੰਜ ਗੰਦਗੀ, ਕਰੀ ਜਾ। ਗੰਦਗੀ ਨੂੰ ਗੰਦਗੀ ਹੁੰਦੀ ਭਾਜੀ। ਬੜੇ ਬੜੇ ਖੜਾ ਕੇ ਯੂਸੀ ਬਾਦਸ਼ਾਹ ਨੇ। ਅੱਛਾ ਜੀ, ਫਿਰ ਉਹ ਹੁਣ ਤੁਸੀਂ ਤ੍ਰਿਪ ਪਤਾ ਕਿਉਂ ਹੋਇਆ? ਹਾਂ ਉਹ ਕਹਿੰਦਾ ਕਿ ਯਾਰ ਤੂੰ ਯੂਸੀ ਆ। ਉਹ ਯਾਰ ਕਬਜ਼ੇ ਤੇ ਪਹੁੰਚ, ਉੱਥੇ ਹੀ ਆਉਣ ਤੇਰੀ ਸਟੋਰੀ ਅੱਲਾ ਮਾਫੀ ਦੇਵੇ। ਕਬਜ਼ੇ ਤੇ ਪਹੁੰਚ, ਜਿਹੜਾ ਕਬਜ਼ਾ ਨੇ 2000 ਦਿੱਤਾ, ਉਹ ਜਿਹੜਾ ਉਹਨੇ ਤੂੰ ਯੂਸੀ ਆ, ਤੂੰ ਆਵਾਂ, ਤੂੰ ਰੋਣ ਲੱਗ ਪਿਆ, ਤੂੰ ਤੇ ਉੱਥੇ ਪੀਂਗ ਪਾ ਕੇ ਬਹਿ ਗਿਆ ਕਰਾਚੀ ਜਾ ਕੇ। ਉਹਨੂੰ ਕਹ ਯਾਰ ਕਬਜ਼ਾ ਤੇ ਜੇਲ੍ਹ ਚ ਤੂੰ ਆਇਆ, ਤੇਰੇ ਬੱਚੇ ਵੀ ਤੈਨੂੰ ਡੀਕਨ ਦੇ। ਤਾਂ ਜਦੋਂ ਰੁਪਈਆ 3500 ਬਕਾਇਆ ਲੈਣਾ ਸੀ, ਔਖਾ ਨਹੀਂ ਸੀ ਹੋ ਸਕਦਾ ਉਹਨਾਂ ਨਾਲ। ਅੱਛਾ 3500 ਬਗਾਇਆ। ਉਹ ਰੋਂਡਿਆ, ਉਹਨੂੰ ਤਸੱਲੀ ਦੇ ਕੇ ਬਾਅਦ ਚੋਂ ਗੱਲ ਕਰੀ। ਅੱਛਾ ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਮੈਨੂੰ ਪਛਾਣਿਆ ਕਿੱਦਾਂ? ਕਹਿੰਦਾ ਮੈਂ ਜਿਹਨੂੰ ਪਰਚੀ ਦਿੱਤੀ, ਜਿਹਨੂੰ ਐਡਵਾਂਸ ਦਿੱਤਾ ਸੀ, ਉਹਨੇ ਮੈਨੂੰ ਸਿਰਫ ਨਾਮ ਦੱਸਿਆ ਸੀ, ਮੈਨੂੰ ਪਤਾ ਨਹੀਂ ਸੀ ਕਿ ਇਹ ਯੂਸੀ ਆ। ਮੇਰੇ ਤਾਂ ਅੱਖਾਂ 'ਚ ਪਾਣੀ ਆਉਣ ਡਿਆ ਕਿ ਯੂਸੀ ਤਾਂ ਵੱਡਾ ਆਦਮੀ ਆ ਵੀ ਕੋਈ। ਉਹਨੇ ਪਛਾਣ ਲਿਆ, ਪਸ਼ੌਰੀ ਚੱਪਲ ਉਤੋਂ ਸੋਹਣਾ ਸੁਨੱਖਾ, ਅੱਛਾ ਏਦਾਂ ਕਰੀ ਜਾਵੇ। ਕੱਲਾ ਸੁਨੱਖਾ ਹੀ ਸੋਹਣਾ ਨਹੀਂ। ਅੱਛਾ ਉਹ ਹੁਣ ਨਾ ਉਸਤਾਦ ਜੀ ਜਦੋਂ ਮੈਂ ਉਹਨਾਂ ਗੱਲਬਾਤ ਸਾਰੀ ਕੀਤੀ ਨਾ, ਮੈਂ ਕਿਹਾ ਗੱਲ ਦੱਸ ਕੀ ਆ? ਅੱਛਾ ਉਹਨੇ ਕਿਹਾ ਮੇਰੀ ਜਾਇਦਾਦ ਬਹੁਤ ਜ਼ਿਆਦਾ ਵਾ, ਉੱਤੇ ਦੁਸ਼ਮਣਾਂ ਨੇ ਕਬਜ਼ਾ ਕੀਤਾ ਵਾ ਓਕੇ ਤੇ ਉਹ ਕਬਜ਼ਾ ਛਡਾਉਣਾ। ਹਾਂ ਮੈਂ ਕਿਹਾ ਉਹਨਾਂ ਦਾ ਕੋਈ ਨਿਜ਼ਾਮ, ਕੋਈ ਜਗ੍ਹਾ ਜੁਗਾ ਸਾਰੀ ਮੈਨੂੰ ਦੱਸ ਕਿੱਥੇ ਹੈ, ਕਿੰਨੇ ਕ ਬੰਦੇ ਆ? ਕਿੰਨੇ ਕੁ ਬੰਦੇ ਆ। ਹਾਂ ਮੈਂ ਉਸ ਹਿਸਾਬ ਨਾਲ ਫਿਰ ਆਪਣੀ ਬਦਮਾਸ਼ੀ ਲਈ ਜਾਣੀ ਉੱਥੇ। ਫਿਰ ਉਹਨੇ ਕਿਹਾ ਯਾਰ ਮੈਂ ਤੈਨੂੰ ਨਾਲ ਨਹੀਂ ਜਾ ਸਕਦਾ, ਕਿਉਂ? ਤੈਨੂੰ ਕਿਉਂਕਿ ਅੱਗੇ 5-6 ਬੰਦੇ ਲਗਿਆ ਸੀ, ਤੇ ਜਿਹੜਾ ਬੰਦਾ ਲੈ ਜਾਂਦਾ ਸੀ ਉਹਨੂੰ ਮਾਰ ਦਿੰਦੇ ਸੀ ਉਹ ਜਿਹੜੇ ਉਹ ਬੰਦੇ ਅਗਲੇ। ਉਹ ਕਬਜ਼ੇ ਵਾਲੇ। ਹਾਂ ਉਹ ਤੂੰ ਉਹਨਾਂ ਨੂੰ 2000 ਉਹਦਾ ਵਾਪਸ ਕਰਕੇ ਵਾਪਸ ਆ ਗਿਆ ਹੋਣਾ। ਨਹੀਂ ਮੈਂ ਫਿਰ ਤਾਜੀ ਜ਼ੁਬਾਨ ਕੀਤੀ ਸੀ। ਹਾਂ ਸਹੀ, ਨਾਲੇ 2 ਵਰਤਿਆ ਗਿਆ ਸੀ, 2 ਵਰਤਿਆ ਗਿਆ ਸੀ, ਮਗਰ 400 ਆਪਣਾ ਵੀ ਲੱਗਾ ਸੀ, 3500 ਰੁਪਇਆ ਬਕਾਇਆ ਵੀ। ਬਕਾਇਆ ਵੀ ਲੈਣਾ ਸੀ। ਸਹੀ ਨਾਲੇ ਜਿਹੜੀ ਗੱਲ ਕਰਤੀ ਜ਼ੁਬਾਨ ਚੋਂ ਯੂਸੀ ਨੇ ਕਮਿਟਮੈਂਟ ਹੋ ਗਈ ਸੀ। ਫਿਰ ਤੂੰ ਏਦਾਂ ਕਰੀ ਜਾ ਯਾਰ। ਕਰੀਆਂ ਨੇ ਭਾਈ ਸ਼ਾਗਿਰਦ ਹੋ ਗਿਆ ਤੇ ਇੱਕ ਵਾਰੀ ਜਿਹੜੀ ਕਮਿਟਮੈਂਟ ਕਰਦਾ, ਉਸ ਤੋਂ ਬਾਅਦ ਇਹਦੀ ਕੋਈ ਵੀ ਨਹੀਂ ਸੁਣਦਾ ਫਿਰ। ਹਾਂ ਸਹੀ ਗੱਲ ਆ। ਤੇ ਯਾਰ ਤੂੰ ਏਦਾਂ ਕਰੀ ਜਾ। ਉਸ ਉਸਤਾਦ ਜੀ ਜਦੋਂ ਮੈਂ ਨਾ ਹੁਣ ਉਹਦੇ ਕੋਲ ਗੱਲਬਾਤ ਸਾਰੀ ਸੁਣੀ, ਮੈਂ ਕਿਹਾ ਮੈਨੂੰ ਤੂੰ ਨਾਲ ਨਾ ਆ ਜਾ, ਮੈਨੂੰ ਸਿਰਫ ਐਡਰੈਸ ਦੱਸ ਦੇ, ਹਾਂ ਬਾਕੀ ਕੰਮ ਮੇਰਾ। ਹਾਂ ਲੋਕੇਸ਼ਨ ਉਹਨੂੰ ਕਹਿ ਦਿੰਦਾ, ਤੈਨੂੰ ਪਾ ਦਿੰਦਾ ਨਵਾਂ ਦੌਰ ਆ ਹੁਣ। ਉਹ ਮੇਰੇ ਕੋਲ ਮੋਬਾਈਲ ਨਹੀਂ ਸੀ ਹੈਗਾ। ਅੱਛਾ ਸਭ ਕੁਝ ਤਾਂ ਮੈਂ ਜੇਲੋਂ ਤਾਂ ਜਾਣ ਡਿਆ ਸੀ, ਕਿਹੜਾ ਮੈਂ ਫੰਕਸ਼ਨ ਤੇ ਚੱਲਣਾ ਸੀ ਯਾਰ। ਚਲੋ ਠੀਕ ਹੈ ਭਾਈ। ਉਹਨੇ ਮੈਨੂੰ ਜਗ੍ਹਾ ਦੱਸੀ ਤੇ ਮੈਂ ਬਾਬਾ ਜੀ ਉਧਰ ਨੂੰ ਤੁਰ ਪਿਆ। ਅੱਛਾ ਇਹ ਕਿਹਨੂੰ ਬੁਲਾਉਣੇ ਆ ਤੂੰ ਉਦੋਂ ਦਾ? ਯਾਰ ਹੱਥਾਂ ਨਾਲ ਏਦਾਂ ਕਰੀ ਭਾਈ ਬਸ ਕਰ ਦਿਓ, ਕੈਮਰਾਮੈਨ ਨੇ ਆ ਜਾਣਾ ਇੱਧਰ, ਮਿੰਟ ਕੁ ਬਾਅਦ ਇੰਜ ਕਰੀ ਜਾਣਾ, ਫੇਰ ਸਲਾਮ ਤੇ ਓਕੇ ਕਰ, ਤੂੰ ਚੂਚੇ ਛੱਡਿਆ ਤੂੰ ਮਿੰਟ ਤੋਂ ਬਾਅਦ ਆ ਕਰੀ ਨਾਲ ਆ ਵੀ ਕਰੀ ਜਾ। ਭਾਜੀ ਗੋਲੀਆਂ ਵੱਜੀ। ਓ ਯਾਰ ਗੋਲੀਆਂ ਵੱਜੀਆਂ ਤੇ ਸਾਨੂੰ ਵੱਜੀਆਂ ਯਾਰ। ਉਹ ਤੈਨੂੰ ਜਦੋਂ ਹਿਲਦਾ ਤੈਨੂੰ ਦਰਦ ਨਹੀਂ ਹੁੰਦੀ? ਅਸਾਫਾ ਲਾਈ ਤੂੰ ਇੱਕ ਜਗ੍ਹਾ ਰੱਖ ਲਾ, ਸਾਫਾ ਲਾਈ। ਗਰਮੀ ਲੱਗ ਯੂਸੀ ਯਾਰ ਤੂੰ ਤੇ ਖਿੱਚ ਚੜਾ ਰਿਹਾ, ਹੁਣ ਤੂੰ ਸਾਡਾ ਦੋਸਤ ਵੀ ਬਣ ਗਿਆ ਯਾਰ। ਉਹ ਉਸਤਾਦ ਜੀ ਜਦੋਂ ਮੈਨੂੰ ਉਹਨਾਂ ਨੇ ਐਡਰੈਸ ਦੱਸ ਦਿੱਤਾ, ਹਾਂ ਮੈਂ ਉਸ ਇਲਾਕੇ ਦੇ ਵਿੱਚ ਦੇਖਿਆ, ਮੈਂ ਕਿਹਾ ਯਾਰ ਬੰਦੇ ਉਹ ਵੀ 12-14 ਜਾਣੇ ਸੀ, ਅੱਛਾ ਮਕਾਨ ਸੋਹਣੇ ਤੇ ਕਬਜ਼ਾ ਕਰਕੇ ਬੈਠੇ ਸੀ। ਹਾਂ ਤੇਰਾ ਕੋਈ ਤਲਕ ਵਾਲਾ ਨਹੀਂ ਸੀ ਉਧਰ? ਉਧਰਲੀ ਸਾਈਡ ਤੇ ਮੇਰਾ ਨਹੀਂ ਕਰਾਚੀ ਵਾਲਾ ਬਦਮਾਸ਼ ਦਾ ਕੋਈ ਤਲਕ ਨਹੀਂ ਹੁੰਦਾ। ਅੱਛਾ ਜੀ। ਬਦਮਾਸ਼ ਨੂੰ ਪੈਸੇ ਦਿਓ, ਕੰਮ ਕਰਾ। ਤਲਕ ਜੇ ਬਦਮਾਸ਼ ਤਲਕ ਵੇਖਣ ਲੱਗ ਪੈਣ ਤੇ ਫਿਰ ਤੇ ਭੁੱਖੇ ਯਾਨੀ ਮਰ ਕਿ ਜਾਣ। ਘੋੜਾ ਘਾਹ ਨਾਲ ਯਾਰੀ ਲਾ ਲੇਗਾ ਤੇ ਖਾਏਗਾ ਕੀ? ਘੋੜਾ ਘਰ ਨਾਲ ਯਾਰੀ ਲਾ ਲੇਗਾ ਤੇ ਆਂਗਨ ਟੇੜਾ। ਜਦੋਂ ਮੈਂ ਉਹਨਾਂ ਕੋਲ ਪਿਸਤੌਲਾਂ ਦੇਖੀਆਂ ਨਾ, ਤੇ ਮੇਰਾ ਇੱਕ ਵਾਰੀ ਦਿਲ ਕੀਤਾ ਕਿ ਚੱਲ ਜੂਸੀ ਵਾਪਸ ਪੁਰ ਕਰਾ। ਫਿਰ ਮੇਰੇ ਜੇਨ ਚ 3500 ਰੁਪਇਆ ਬਕਾਇਆ ਰਹਿੰਦਾ ਸੀ। ਹਾਂ ਅੱਛਾ ਫਿਰ ਮੈਂ ਉਸਤਾਦ ਜੀ ਉਹਨੂੰ ਨਾ ਜਾ ਕੇ ਉਸ ਮਹੱਲੇ ਦੇ ਵਿੱਚ ਮੈਂ ਸੂਹ ਲਈ, ਮੈਂ ਕਿਹਾ ਜਿਹੜਾ ਕਬਜ਼ਾ ਲੈਣ ਵਾਲਾ ਬੰਦਾ, ਇਹਦਾ ਨਾਮ ਕੀ ਪਤਾ ਉਹ ਕਰੋ। ਹਾਂ ਉਹ ਮੈਂ ਕਿਸੇ ਨਾਲ ਰੇਹੜੀ ਵਾਲੇ ਨੂੰ ਪੁੱਛਿਆ, ਮੈਂ ਕਿਹਾ ਭਾਜੀ ਇਹ ਬੰਦੇ ਕੌਣ ਹੈਗੇ ਆ? ਹਾਂ ਉਹਨਾਂ ਨੇ ਕਿਹਾ ਭਾਜੀ ਇਹਦਾ ਨਾਮ ਰਾਕਾ ਹੈਗਾ, ਬੜਾ ਵੱਡਾ ਬਦਮਾਸ਼ ਹੈ ਇਸ ਇਲਾਕੇ ਦਾ, ਇਸ ਘਰ ਦੇ ਵਿੱਚ ਉਹਨੇ ਕਬਜ਼ਾ ਕੀਤਾ ਹੋਇਆ। ਰਾਕਾ ਬਦਮਾਸ਼। ਰਾਕਾ ਆਹ ਅੱਛਾ। ਮੈਂ ਦਿਲ ਚ ਸੋਚਿਆ, ਮੈਂ ਕਿਹਾ ਇੱਕ ਸਾਈਡ ਤੇ ਰਾਕਾ, ਇੱਕ ਸਾਈਡ ਤੇ ਯੂਸੀ, ਕੰਮ ਫਸੇਗਾ। ਹਾਂ ਹੁਣ ਜ਼ੇਨ ਦੇ ਵਿੱਚ ਮੇਰੇ 3500 ਰੁਪਇਆ ਵੀ ਸੀ ਜਿਹੜਾ ਲੈਣਾ ਸੀ ਉਹਦੇ ਕੋਲ ਆਇਆ। ਉਹ ਤੇ ਨਿਕਲ ਹੀ ਨਹੀਂ ਰਿਹਾ। ਰਾਕੇ ਦੇ ਘਰ ਦਾ ਪਤਾ ਕੀਤਾ, ਅੱਛਾ ਇਹਦਾ ਘਰ ਕਿੱਥੇ? ਉਹਦੇ ਇਲਾਕੇ ਦਾ ਪਤਾ ਕੀਤਾ। ਅੱਛਾ ਉਹ ਰਾਕੇ ਉਸ ਬਦਮਾਸ਼ ਦੇ ਘਰ ਦਾ ਤੂੰ ਪਤਾ ਕੀਤਾ? ਅੱਛਾ ਉਹ ਜਦੋਂ ਮੈਂ ਉਹਦੇ ਘਰ ਗਿਆ ਨਾ, ਤੇ ਮੈਂ ਦੇਖਿਆ ਕਿ ਉਹਦੀਆਂ 3-4 ਭੈਣਾਂ
ਅੱਛਾ ਮਾਂ ਉਹਦੀ, ਛੋਟੇ ਭਰਾ ਉਹਦੇ 3-4 ਅੱਛਾ ਨਿੱਕੇ ਨਿੱਕੇ, ਤੇ ਘਰ ਵੀ ਸੋਹਣਾ ਸੁਨੱਖਾ ਖੁੱਲਾ ਬਣਿਆ ਹੋਇਆ। ਕੀ ਤਕਲੀਫ ਆ? ਮਾਂ ਪਿਓ ਤੋਂ ਉਸਤਾਦ ਜੀ ਮੇਰਾ ਦਿਲ ਘਟਾ ਹੋ ਗਿਆ ਯਾਰ ਉਹ ਬਦਮਾਸ਼ੀ ਸ਼ੁਰੂ ਕੀਤੀ, ਭੈਣ ਭਰਾਵਾਂ ਦਾ ਨਹੀਂ ਖਿਆਲ ਉਸਤਾਦ ਜੀ। ਨਹੀਂ ਮੈਂ ਉਸਤਾਦ ਜੀ ਜਦੋਂ ਦੇਖਿਆ ਨਾ ਉਹਦੀ ਮਾਂ ਬਾਹਰ ਸਬਜ਼ੀ ਲੈਣ ਆਈ, ਹਾਏ ਮੈਂ ਉੱਥੇ ਹਾਏ ਪੁੱਛਿਆ, ਮੈਂ ਕਿਹਾ ਮਾਵਾਂ ਸਬਜ਼ੀਆਂ ਸਾਂਝੀਆਂ ਹੁੰਦੀਆਂ। ਮੈਂ ਪਹਿਲਾਂ ਦੇਖਿਆ ਗਲੀ 'ਚ ਜਾ ਕੇ ਤੇ ਉਹਦੀ ਮਾਂ ਬਾਹਰ ਸਬਜ਼ੀ ਲੈਣ ਆਈ, ਫਿਰ ਮੈਂ ਬੈਠਾ ਇੱਕ ਦਿਹਾੜੀ ਪੂਰੀ ਮੈਂ ਜ਼ਾਇਆ ਕੀਤੀ ਉੱਥੇ। ਉਹਦੇ ਚੱਕਰ 'ਚ? ਹਾਂ ਉਹਦੇ ਚੱਕਰ 'ਚ। ਅੱਛਾ ਉਹ ਕਦੀ ਸਬਜ਼ੀ ਲੈਣ ਬਾਹਰ ਆਵੇ, ਕਦੀ ਪਾਣੀ ਕੈਨ ਦਾ ਭਰਨ ਆਵੇ, ਕਦੀ ਆਪਣੇ ਕੁੜੀਆਂ ਦੇ ਦੁਪੱਟੇ, ਕਦੀ ਕੋਈ ਕੰਮ, ਅੱਛਾ। ਕਦੀ ਕੋਈ ਕੰਮ। ਅੱਛਾ ਉਹ ਮਾਂ ਦੀ ਨਾ ਦੌੜ ਲੱਗੀ ਹੋਈ ਵਿਚਾਰੀ ਦੀ। ਓਕੇ। ਮੈਂ ਪੁੱਛਿਆ ਸ਼ਾਮ ਦਾ ਟਾਈਮ ਹੋਇਆ ਨਾ, ਤੇ ਇੰਜ ਕਰਕੇ ਤੁਰੀ ਆਉਂਦੀ। ਮੈਂ ਕਿਹਾ ਮਾਮਾ ਜੀ ਸਲਾਮ ਅਲੈਕਮ। ਮਾਮਾ ਕਿਹੜਾ? ਮਾਮਾ ਕਿੱਥੋਂ? ਮਾਮਾ ਜੀ, ਮਾਮਾ ਜੀ। ਮਾਮਾ ਜਾਨੀ, ਮਾਮਾ वो मामा। अच्छा मैं कहा जी कराची से ना उर्दू सी। ਅੱਛਾ 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 ਮੈਂ ਕਿਹਾ ਜੀ ਸਲਾਮ ਅਲੈਕਮ। हाँ ਕਹਿੰਦੀ ਪੁੱਤ ਮੈਂ ਤੈਨੂੰ ਸਿਆਣਿਆ ਨਹੀਂ, हाँ मैं तेनों यानी कि मैंने तुम्हें पहचाना नहीं। हाँ हाँ मैं कहा माँ जी मैं राका का दोस्त हूँ। हाँ कहती वो तो घर में नहीं है, वो तो बाहर है। हाँ मैंने कहा उसने मुझे कहा है कि मेरे घर चले जाओ, मैं वहीं पे आ रहा हूँ। हाँ वो ਹੁਣ ਘਰ ਤਾਂ ਵੜਨਾ ਸੀ ਕਿ ਨਹੀਂ ਕਿਸੇ ਤਰੀਕੇ ਨਾਲ। ਉਹ ਨਾ ਉਰਦੂ ਬੋਲਣ ਡਿਆ, ਖੁਦਾ ਦੇ ਵੇਖਣ ਡਿਆ। अच्छा फिर ਮੈਂ ਇੰਜ ਕਰਕੇ ਸ਼ਾਮ ਨੂੰ ਮਗਰਬ ਦਾ ਟਾਈਮ ਹੈ ਉਹਨਾਂ ਦੇ ਘਰ ਗਿਆ, ਤੇ ਕਿਤੇ ਨਾ ਛੋਟੀ ਭੈਣ ਉਹਦੀ ਨੇ ਕਹਿ ਦਿੱਤਾ ਕਿ ਮਮਾ ਆਂਡੇ ਲਿਆਉਣ ਵਾਲੇ ਆ। ਉਹ ਜਾਣ ਲੱਗੀ। ਮੈਂ ਕਿਹਾ ਮਮਾ ਜੀ ਤੁਸੀਂ ਨਹੀਂ ਜਾਣਾ, ਮੈਨੂੰ ਦਿਓ ਪੈਸੇ, ਮੈਂ ਲੈ ਕੇ। जूसी आप जाएगा। ਹੁਣ ਐਂਟਰੀ ਜੂਸੀ ਨੇ ਪੌੜੀ ਸੀ, ਛੁਡਾਉਣਾ ਕਿਸੇ ਕਬਜ਼ਾ ਤੇ ਪੈਸੇ ਕਿੰਨੇ ਰਹਿੰਦੇ ਸੀ? 3500 ਰੁਪਈਆ। ਓਏ ਤੇ ਗੋਲੀ ਵੀ ਨਹੀਂ ਸੀ ਚੱਲਣ ਦੇਣੀ। ਐਸਾ ਮੈਂ ਤਰੀਕੇ ਦੇ ਨਾਲ ਵੜਿਆ ਨਾ ਉਹਨਾਂ ਦੇ ਘਰ ਉਸਤਾਦ ਜੀ, ਕਾਮਾ ਟੈਬ ਬਣ ਕੇ। ਕਾਮਾ ਟੈਪ ਬਣ ਕੇ। ਮੈਂ ਆਂਡੇ ਲਿਆ ਰਿਹਾ ਉਹਨਾਂ ਨੂੰ, ਘਰ ਬੈਠੇ ਮੈਂ ਕਿਹਾ ਤੁਸੀਂ ਸਾਰੇ ਬਹਿ ਜਾਓ, ਤੁਹਾਨੂੰ ਮੈਂ ਹਾਂਡੀ ਪਕਾ ਕੇ ਦਿਖਾਉਣਾ। ਓਏ ਵਾਹ ਵਾਹ। ਮੈਂ ਪਿਆਜ਼ ਆਂਡੇ ਇਸ ਕਲਾਸ ਦੇ ਭੁੰਨ ਕੇ ਖਵਾਏ ਉਹਨਾਂ ਨੂੰ, ਤੇ ਉਂਗਲਾਂ ਚੱਟਦੇ ਫਿਰਨ। हाँ तो मुझे कहना भाई अपना नाम बताओ हमें। मैं ਹੁਣ ਉਹਨੂੰ ਕਿਹਾ, ਮੈਂ ਕਿਹਾ ਜੇ ਮੈਨੂੰ ਦੱਸਿਆ ਨਾ ਕਿ ਯੂਸੀ ਬਦਮਾਸ਼, ਘਬਰਾ ਸਕਦਾ ਇਹ ਵੀ ਘਬਰਾਉਣ। ਜਾਂ ਉਹਨੂੰ ਫੋਨ ਕਰ ਦੇਣ। ਮੈਂ ਕਿਹਾ ਬੇਟਾ ਮੇਰਾ ਨਾਮ ਜੁਨੇਦ ਹੈ। क्या ਜੁਨੇਦ ਜਨੀਦ ਕਬਾਲ ਕੇ ਕੱਲਾ ਜਨੀਦ करला जुनेद। ਜੁਨੇਦ ਯਾਰ ਬੜਾ ਜੁਨੇਦ। ਨਾਮ ਬਦਲਿਆ ਉਹ ਯਾਰ। ਬਦਮਾਸ਼ ਉਰਦੂ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦੇ ਬਦਮਾਸ਼। अच्छा उन्होंने मान लिया? है उन्होंने मान लिया वो मेरी जो तो क्या जुनेद? उस्ताद जी मेरी फिरनी तुरनी ऐसे थी, वो मान गए। ਉਹ ਬੱਚੀਆਂ ਜਿਹੜੀਆਂ ਉਹਨਾਂ ਦਾ ਭਮੱਕੜ ਨਹੀਂ ਵੱਜਾ ਕਰਕੇ ਨਾ ਸੁਣ ਕੇ जुनेद। मुस्कुराए। जुनैद भाई उनका कोई होगा वो अच्छा मुस्कुराए। जुनेद भाई। अच्छा वो मुस्कुराए। अच्छा अब रात को जब उन्होंने लेटना था, ਪੰਜਾਬੀ ਚ ਅਸੀਂ ਨਹੀਂ ਉੱਥੇ ਦੇ। ਅੱਛਾ ਹੁਣ ਰਾਤ ਨੂੰ ਜਦੋਂ ਉਹਨਾਂ ਨੇ ਲੇਟਣਾ ਸੀ ਤੇ ਉਹ ਆਪਸ ਚ ਕਹਿਣ ਮਮਾ ਚਾਰ ਪਾਈ ਕੇ ਤੇਰਾ, ਚਾਰ ਪਾਈ ਕੇ। ਇਹਨੂੰ ਕੋ ਉਰਦੂ ਚ ਸੁਣਾਏ, ਮੈਨੂੰ ਸਮਝ ਲੱਗਦੀ ਹੈ। ਨਹੀਂ ਨਹੀਂ ਸਾਨੂੰ ਨਹੀਂ ਲੱਗਦੀ। ਉਸਤਾਦ ਜੀ ਮੈਂ ਇੰਜ ਕਰਕੇ ਜਦੋਂ ਦੇਖਿਆ ਨਾ ਉਹਦੀਆਂ ਮੰਜੀਆਂ, ਤੇ ਕਸਮੇ ਮੇਰਾ ਆਹ ਦਿਲ ਰੋਇਆ। ਕਿਉਂ? ਜੀ ਮੰਜੀਆਂ ਝਲੂੰਗੀਆਂ ਬਣੀਆਂ ਹੋਈਆਂ, ਢਿੱਲੀਆਂ ਮੰਜੀਆਂ। ਓਏ ਉਤੋਂ ਯੂਸੀ ਉੱਥੇ ਮੈਂ ਕਿਹਾ ਰਾਕੇ ਦੀਆਂ ਭੈਣਾਂ, ਰਾਕਾ ਬਦਮਾਸ਼ ਦੀਆਂ ਭੈਣਾਂ ਝਲੂੰਗੀ ਵਾਲੀ ਮੰਜੀਆਂ 'ਚ ਸੌਣ ਡਈਆਂ। ਚਲੂੰਗੀ ਟਾਈਪ ਨਹੀਂ, ਯਾਨੀ ਕਿ ਢਿੱਲੀਆਂ ਸੀ ਢਿੱਲੀਆਂ। ਪੈਂਦਾ। ਉਹ ਰਾਕਾ ਤੇ ਪਤਾ ਨਹੀਂ ਕਿੰਨੇ ਦਿਨਾਂ ਦਾ ਉੱਥੇ ਕਬਜ਼ੇ ਤੇ ਬੈਠਾ, ਕਿੰਨੇ ਕਸਣੀਆਂ ਸੀ। ਮੈਂ ਇੰਜ ਕਰਕੇ ਦਰੀ ਵਿਛਾਈ। ਮੈਂ ਕਿਹਾ ਮਮਾ ਤੁਸੀਂ ਇੱਥੇ ਬੈਠੋ। ਉਹਦੀਆਂ ਭੈਣਾਂ ਨੂੰ ਮੈਂ ਕਿਹਾ ਪੁੱਤ ਤੁਸੀਂ ਵੀ ਇੱਥੇ ਬੈਠੋ, ਭਰਾਵਾਂ ਨੂੰ ਵੀ ਮੈਂ ਕਿਹਾ ਤੁਸੀਂ ਵੀ ਬਹਿ ਜਾਓ ਇੱਥੇ। ਹਾਂ ਤਕਰੀਬਨ ਉਹਨਾਂ ਦੇ 9 ਮੰਜੀਆਂ ਸੀ ਉਸਤਾਦ। ਅੱਛਾ ਸਾਰੀਆਂ ਹੀ ਲੈ ਆਇਆ ਭਾਈ ਕੈਪ ਕਰ। ਇੱਕ ਇੱਕ ਮੰਜੀ ਮੈਂ ਇੰਜ ਕਰਕੇ ਕਸੀ ਜਾ ਰਿਹਾ ਤੇ ਰੱਖੀ ਜਾ ਰਿਹਾ, ਕਸੀ ਜਾ ਰਿਹਾ ਤੇ ਮੰਜੀ ਕਸੀ। ਉਸਤਾਦ ਜੀ ਮੰਜੀਆਂ ਉਹਨਾਂ ਦੀਆਂ 9 ਦੀਆਂ 9 ਮੈਂ ਢੋਲ ਵਾਂਗੂ ਕਰਤੀਆਂ, ਇਦਾਂ ਇਦਾਂ ਬੈੱਡ ਤੇ ਸੁੱਤੇ ਹੋ। ਆਹ कहने ਵਾਹ ਵਾਹ। ਬਦਮਾਸ਼ੀ ਆਪਣੀ ਜਗ੍ਹਾ ਤੇ ਭਾਈ, ਲੇਕਿਨ ਇਹ ਆ ਕਿ ਅਹਿਸਾਸ ਕਰਨਾ ਖਤਮ ਆ ਯੂਸੀ ਨੇ। ਫਿਰ ਰਾਜ਼ੀ ਹੋ ਗਏ ਹੋ? ਦੇਣ ਦੇ ਵਿੱਚ ਇਹ ਵੀ ਕਿ ਕਬਜ਼ਾ ਵਿੱਚ ਰੋਣਾ ਵਾ ਤੇ 3500 ਰੁਪਈਆ ਵੀ ਲੈਣਾ। ਹਾਂ ਸਹੀ ਗੱਲ ਆ। ਫਿਰ ਹੁਣ ਉਸਤਾਦ ਜੀ ਰਾਜ਼ੀ ਹੋਏ ਹੋ? ਮੈਂ ਕਹਿੰਦਾ ਇੰਨੀਆਂ ਮੁਸਕਰਾਈਆਂ ਮੈਨੂੰ, ਦੁਆਵਾਂ ਯੂਸੀ ਭਾਈ, ਯੂਸੀ ਭਾਈ, ਜੁਨੇਦ ਭਾਈ, ਜੁਨੇਦ ਭਾਈ। ਓਏ ਹਰ ਪਾਸੇ ਉਹਦੀ ਅੰਮਾ ਕਹਿਣ ਲੱਗੀ ਜੁਨੇਦ तुम आ तो गए हो, सुबह मशीन भी लगा लो। ਕੱਪੜੇ ਧੋਣ ਵਾਲੇ ਸੀ ਉਹਨਾਂ ਤਵਾਰ ਹੋਣਾ ਨਾ ਸੁਬਹ। ਹਾਂ ਫਿਰ ਮੈਂ ਕਿਹਾ ਉਹ ਹੁਣ ਉਹਨਾਂ ਦੇ ਜ਼ਿਹਨ 'ਚ ਇਹ ਕਿ ਜੁਨੇਦ ਉੱਠੇਗਾ ਤੇ ਸਵੇਰ 10-11 ਵਜੇ ਮਸ਼ੀਨ ਲਾਏਗਾ ਤੇ ਇਹ ਕਰੇਗਾ। ਮੈਂ ਉਹਨਾਂ ਨੂੰ ਮੰਜੀਆਂ ਇਦਾਂ ਦੀਆਂ ਕੱਸ ਕੇ ਦਿੱਤੀਆਂ ਸੀ ਕਿ ਬਹਿੰਦੇ ਸਾਰੇ ਸੌਂ ਗਏ ਸਾਰੇ ਦੇ ਸਾਰੇ। ਹਾਂ ਸਾਜੀ ਮੈਂ ਉਸੇ ਟਾਈਮ ਉਹਨਾਂ ਦੀ ਵਾਸ਼ਿੰਗ ਮਸ਼ੀਨ ਲਾਈ, ਸਾਰੇ ਘਰ ਦੇ ਕੱਪੜੇ ਪਰਦੇ ਰਾਤੋਂ ਰਾਤ ਧੋਣੇ ਸ਼ੁਰੂ ਇਹ ਤੂੰ ਕਬਜ਼ਾ ਲੈਣ ਗਿਆ ਇੱਥੋਂ? ਕਿ ਕੰਮ ਲੱਭਣ ਗਿਆ। ਸ਼ਾਬਾਸ਼। ਇੱਥੋਂ ਕਬਜ਼ਾ ਲੈਣ ਗਿਆ। ਨਹੀਂ ਤਾਂ ਕੰਮ ਵੀ ਤਾਂ ਕਰਨੇ ਨਾ, ਜ਼ਰੂਰੀ ਹੈ ਕੰਮ ਵੀ ਕਰ। ਵੈਰ ਦੇ ਵਿੱਚ ਭਾਈ ਉਹਦੀ ਕਬਜ਼ਾ ਸਟ੍ਰੈਟਜੀ ਦੇਖੋ ਮੈਂ ਕਿਸ ਤਰੀਕੇ ਨਾਲ ਲੈ ਰਿਹਾ। ਅੱਛਾ ਇਸ ਤਰੀਕੇ ਨਾਲ ਤੂੰ ਕਬਜ਼ਾ ਲੈਣਾ, ਇਸ ਤਰੀਕੇ ਨਾਲ ਤੂੰ ਮੈਨੂੰ ਲੱਗਦਾ ਮਹੀਨੇ ਬਾਅਦ ਉਹਨਾਂ ਕੋਲ 5-6000 ਰੁਪਇਆ ਲੈਣਾ ਕੰਮ ਦਾ। ਭਾਜੀ ਉਹਦੀ ਸਟ੍ਰੈਟਜੀ ਤੇ ਚੈੱਕ ਕਰੋ, ਸਟ੍ਰੈਟਜੀ ਉਹਦੀ ਸਕੀਮ ਚੈੱਕ ਕਰ। ਲੇਕਿਨ ਅੱਛਾ ਫਿਰ ਸਾਜੀ ਇੰਜ ਕਰਕੇ ਜਦੋਂ ਮੈਂ ਨਾ ਉਹਨਾਂ ਦੇ ਰਾਤੋਂ ਰਾਤ ਹੀ ਇਧਰਲੇ ਵਾਲ ਚੁੱਕ ਮੇਰੇ ਤਾਂ ਨਜ਼ਰ ਕਿੱਧਰ ਤੇ? ਇਧਰਲੇ ਇੱਧਰ ਤੇ ਚੁੱਕਦੀ ਨਾ, ਤੇਰੇ ਨਿਆਣੇ ਵੀ ਨਾ 2 ਚੁੱਕ ਲਾ। ਸਾਜੀ ਰਾਤੋਂ ਰਾਤ ਮੈਂ ਹਰ ਸ਼ੈ ਉਹਨਾਂ ਦੀ ਸੋਹਣੀ ਕਰਕੇ, ਸਵੇਰ ਜਦੋਂ ਉੱਠੇ ਉਹਨਾਂ ਦਾ ਘਰ ਇਦਾਂ ਲੱਗੇ ਜਿੱਦਾਂ ਕੋਠੀ ਆ। ਉਜਲੀ ਧੁਲਾਈ। ਉਹ ਇੰਜ ਕਰਕੇ ਜਿਹੜੀ ਅੱਖ ਖੋਲੇ, ਜਿਹੜਾ ਅੱਖ ਖੋਲੇ। ਉਹਨਾਂ ਦੇ ਕੱਪੜੇ ਧੁੱਪੇ ਪਏ। ਇਸਤਰੀ ਹੋ ਗਏ ਟੰਗੇ ਨੂੰ। ਇਸਤਰੀ ਵੀ ਕਰਤੇ? ਮੈਂ ਕਹਿੰਦਾ ਉਸਤਾਦ ਜੀ ਹੈਂਗਰਾਂ 'ਚ ਪਾਪਾ ਟੰਗੇ ਵੇ। ਓਏ ਕਿਆ ਬਾਤ। ਉਹਦੀ ਅੰਮੀ ਉੱਠਦੇ ਸਾਰੇ ਕਹਿੰਦੀ ਜੁਨੇਦ
ਅੱਖਾਂ ਮੇਰੀਆਂ ਲਾਲ ਸੁਰਖ ਜਿਹੀ ਹੋਈਆਂ ਸੀ ਕਿ ਸਾਰੀ ਰਾਤ ਸੁੱਤਾ ਨਹੀਂ। अच्छा अच्छा ਕਹਿੰਦੀ ਜੁਨੇਦ ਕੀ ਬਾਤ ਹੈ आज तुम परेशान लग रहे हो। मैं कहा नहीं आंटी जी कोई ऐसा मसला नहीं हैगा, बस राती सुੱਤਾ ਨਹੀਂ ਹੈਗਾ। ਮੈਂ ਕਿਹਾ ਕੱਪੜੇ ਕੁਪੜੇ ਇਸਤਰੀ ਕਰ ਦੇਵਾਂ ਇਹ ਉਹ ਫਿਰ ਮੈਂ ਉਹਦੀ ਮਾਂ ਨਾਲ ਨਾ ਗੱਲ ਵਧਾਉਣੀ ਸੀ। ਤਲੁਕਾਤ यार तू कब्जा जेड़ा ले ਸਾਜੀ ਉਧਰ ਹੀ ਆਉਣ ਡਿਆ ਵਾ 3500 ਰੁਪਇਆ ਤੇ ਮੇਰਾ ਹਲੇ ਉਧਰ ਰਹਿੰਦਾ ਵਾ ਤੇ ਕਬਜ਼ੇ ਵਾਲਾ ਵੀ ਮੈਂ ਜੇਨ ਚ ਛਡਾਉਣਾ ਸੀ। ਤੇ ਖਿਦਮਤ ਕਿੰਨੀ ਕੀ ओ यार तू ते अच्छा अगों नहीं अच्छा फिर ਇਹਦਾ 10-12 ਦਿਨ ਨਾਲ ਮੈਂ ਉਹਨਾਂ ਦੀ ਇੰਨੀ ਕੁ ਸੇਵਾ ਕਰ ਦਿੱਤੀ ਕਿ ਉਹ ਮੇਰੇ ਤਾਬਿਆਦਾਰ ਹੋਣ ਲੱਗ ਪਏ। ਉਹ ਆਪਣੇ ਕੰਮਾਂ ਤੋਂ ਵੀ ਗਏ, ਉਹ ਕਹਿੰਦੇ ਇਹ ਘਰ ਹੀ ਰਵੇ ਸਾਡੇ, ਪੁੱਤ ਬਣ ਗਿਆ ਮੈਂ ਉਹਨਾਂ ਦਾ। ਓਏ ਅੱਛਾ ਜ਼ਰੂਰਤ ਬਣ ਗਿਆ ਉਹਨਾਂ ਦੀ, ਪੁੱਤ ਬਣ ਗਿਆ ਉਹਦੀ ਉਹਦੀ ਮਾਂ ਮਾਂ ਦਾ ਮੈਂ ਪੁੱਤ ਬਣ ਗਿਆ। ਉਹਨੂੰ ਮੈਂ ਭੁਲਾ ਦਿੱਤਾ ਕਿ ਤੇਰਾ ਕੋਈ ਪੁੱਤ ਰਾਕਾ ਵੀ ਆ। ਅੱਛਾ ਜੁਨੇਦ ਉਹ ਉਸਤਾਦ ਜਦੋਂ ਮੈਂ ਨਾ ਹੁਣ ਸਾਰੀ ਟੈਨਸ਼ਨ ਉਹਨਾਂ ਦੀ ਆਪਣੇ ਸਿਰ ਤੇ ਲੈ ਲਈ ਤੇ ਉਹਦੀ ਮਾਂ ਨਾਲ ਮੈਂ ਸਲਾਏ ਪੈ ਗਿਆ। ਮੈਂ ਕਿਹਾ ਮਾਂ ਜੀ ਤੁਹਾਡੇ ਨਾਲ ਗੱਲ ਕਰਾਂ। ਕਹਿੰਦੀ ਪੁੱਤਰ ਕਰ। ਮੈਂ ਕਿਹਾ ਉਹ ਫਲਾਨੀ ਜਗ੍ਹਾ ਤੇ ਨਾ ਮੇਰੀ ਭੈਣ ਰਹਿੰਦੀ ਆ, ਅੱਛਾ ਉਹਦੇ ਮਕਾਨ ਤੇ ਕਿਸੇ ਨੇ ਕਬਜ਼ਾ ਕੀਤਾ ਵਾ ਤੇ ਮੈਂ ਬੜਾ ਪਰੇਸ਼ਾਨ ਆ। ਮੈਂ ਕਹਿੰਦਾ ਮੇਰੀ ਭੈਣ ਆਪਣੇ ਘਰ ਚਲ ਜਾ, ਕਬਜ਼ਾ ਛਡਾਉਣਾ। ਹਾਏ ਹਾਏ ਹੁਣ ਉਹਦੀ ਮਾਂ ਦੇ ਵੀ ਅੱਖਾਂ 'ਚ ਆਂਸੂ ਆ ਗਏ, ਮੇਰੀ ਦੇ ਵੀ ਅੱਖਾਂ 'ਚ ਆਂਸੂ ਆ ਗਏ ਕਿ ਯਾਰ ਉਹ ਕਹਿੰਦੀ ਪੁੱਤ किथे करके आ, मेरा पुत्र राका यही काम करता है, हमारी तो यहाँ पर बनी हुई है। मैं कहा माँ जी फलानी फलानी जगह ते मकान वा, वो मेरी भैन दा वा, वो किते छड़ा दिओ ना तुसीं राके नूं कह के। अच्छा आ गेम पाई तू ਇਮੋਸ਼ਨਲ ਕੰਮ। ओ जियो यूसी बगैर कतलो गारत तो बगैर किसी गलबात तो इमोशनल ਸਹੀ ਗੱਲ ਹੈ, ਹੁਣ ਸਮਝ ਆਈ ਕਿਉਂ 15 ਦਿਨ ਉਹਨੇ ਕੰਮ ਕੀਤਾ। ਬਿਲਕੁਲ ਠੀਕ। खून खराबा नहीं सी ना उत्थे मैं करना। ਉਹਨਾਂ ਨੇ ਠੰਡ ਬਹੁਤ ਸੀਗੀ ਨਾ, ਠੰਡ ਦੇ ਵਿੱਚ ਨਾ ਬੰਦੂਕ ਠੰਡੀ ਹੁੰਦੀ ਨਹੀਂ ਫੜੀ ਜਾਂਦੀ। ਹਾਂ बंदूक ने हत्थां ते गोलियां। ਅੱਛਾ ਉਹ ਉਸਤਾਦ ਜੀ ਮੈਂ ਨਾ ਉਹ ਜਦੋਂ ਉਹਨੇ ਕਹਿੰਦੀ ਸੱਚੀ ਗੱਲ ਇਹੀ ਆ, ਮੈਂ ਕਿਹਾ ਮਾਂ ਜੀ ਇਹੀ ਗੱਲ ਆ ਸੱਚੀ। ਉਹਨੇ ਫਿਰ ਕਹਿੰਦੀ ਆ ਜਾ ਲੈਂਦੇ ਸ਼ਾਮ ਨੂੰ ਰਾਕੇ ਨੂੰ। ਹਾਂ ਸ਼ਾਮ ਨੂੰ ਕਿਤੇ ਉਹਨੇ ਰਾਕੇ ਨੂੰ ਫੋਨ ਕਰਕੇ ਸੱਦਿਆ ਹੋਊਗਾ। ਹਾਂ ਰਾਕੇ ਨੇ ਜਦੋਂ ਆਪਣਾ ਘਰ ਦੇਖਿਆ ਤੇ ਉਹ ਹੈਰਾਨ ਹੀ ਰਹਿ ਗਿਆ ਇੰਨਾ ਸਾਫ ਸੁਥਰਾ। ਕਿ ਯਾਰ ਇੰਨੀ ਸਫਾਈ ਸਾਡੇ ਘਰ 'ਚ ਕਿਹਨੇ ਕਰ ਸਿੱਟੀ। ਵਾਹ ਵਾਹ, ਉਹਨੂੰ ਨਹੀਂ ਪਤਾ ਕਿ ਯੂਸੀ ਬਾਦਸ਼ਾਹ ਆਇਆ। ਰੂਸੀ ਅੰਦਰ ਵਾ। ਵਾਹ ਰੇ ਵਾਹ। ਉਸਤਾਦ ਜੀ ਮੈਂ ਉਹਦੀ ਮਾਂ ਨਾਲ ਗੱਲ ਕੀਤੀ। ਉਹਦੀ ਮਾਂ ਨੇ ਕਿਹਾ ਪੁੱਤ ਇਹ ਜੁਨੇਦ ਆ, ਇਹ ਆਪਣੇ ਇੱਥੇ ਕੰਮ ਕੁਮ ਕਰਦਾ ਮੇਰੇ ਕੋਲ ਰਿਹਾ, ਮੇਰਾ ਪੁੱਤਰ ਹੀ ਆ। ਇਹਨਾਂ ਮੇਰਾ ਪੁੱਤਰ ਹੀ ਆ। ਹਾਂ ਵਾਹ ਵਾਹ। ਇਹਦੀ ਭੈਣ ਦਾ ਮਕਾਨ ਤੁਸੀਂ ਦੇਖੋ ਕਿਤੇ ਕਿੱਥੇ ਕਬਜ਼ੇ ਵਾਲਿਆਂ ਨੇ ਫੜਿਆ ਵਾ ਤੇ ਇਹਦੀ ਭੈਣ ਦਾ ਮਕਾਨ ਛੜਾ। ਉਹਨੇ ਕਿਹਾ ਕਿਹੜਾ ਮਕਾਨ ਆ। ਮੈਂ ਉਹਨੂੰ ਐਡਰੈਸ ਦੱਸਿਆ। ਕਹਿੰਦਾ ਉਸ ਮਕਾਨ ਤੇ ਤਾਂ ਅਸੀਂ ਬੈਠੇ। ਉਹਨੇ ਹਿਸਾਬ ਲਾਇਆ ਕਰੋੜਾਂ ਦਾ ਮਕਾਨ ਆ ਅੱਛਾ ਤੇ ਮੈਂ ਕਿੱਦਾਂ ਛਡਾ ਦੇਵਾਂ। ਅੱਛਾ ਉਹਨੇ ਆਪਣੀ ਮਾਂ ਨੂੰ ਕਿਹਾ ਇਹ ਕੰਮ ਨਹੀਂ ਹੋ ਸਕਦਾ। ਓਏ ਹੋਏ ਹੋਏ। ਉਹਦੀ ਮਾਂ ਨੇ ਕਿਹਾ ਬਗੈਰਤਾ। ਹਾਂ ਤੇ ਤੂੰ ਕਹਿਣਾ ਸੀ ਮਾਂ ਜੀ ਉਹਨਾਂ ਨਾਲ ਗੱਲ ਕਰੋ, ਤੁਸੀਂ ਮੈਨੂੰ ਕਿਉਂ ਮੁਖਾਤਬ ਕਰੀ ਜਾ ਰਹੇ। ਉਹਨੂੰ ਕਹਿਣ ਨਹੀਂ, ਅੱਛਾ ਉਹਨੂੰ ਕਿਹਾ ਬਗੈਰ ਉਹਨੂੰ। ਅੱਛਾ ਅੱਛਾ ਉਹਨੂੰ ਕਿਹਾ ਉਹ ਬਗੈਰਤਾ। ਇਹ ਕਹਿੰਦਾ ਹਾਂਜੀ। ਉਹ ਕਹਿੰਦੀ ਨਾ ਉਹਨੂੰ ਲੈ। ਅੱਛਾ ਉਹਨੂੰ ਕਹਿੰਦੀ ਉਹ ਬਗੈਰਤਾ। ਤੈਨੂੰ ਇਹ ਨਹੀਂ ਪਤਾ ਲੱਗਣ ਡਿਆ ਕਿ 15-16 ਦਿਨ ਸਾਡੀਆਂ 9 ਮੰਜੀਆਂ ਕਿਹਨੇ ਕਸੀਆਂ। ਜੁਨੇਦ ਨੇ। ਕੱਪੜੇ ਕਿਹਨੇ ਧੋਤੇ। ਜੁਨੇਦ ਨੇ। ਘਰ ਦੀਆਂ ਤੇਰੀਆਂ ਸਫਾਈਆਂ। ਭੈਣਾਂ ਦੇ ਘਰ ਦੀਆਂ ਸਫਾਈਆਂ, ਤੇਰੀਆਂ ਭੈਣਾਂ ਨੂੰ ਬਾਹਰ ਨਹੀਂ 8-9 ਦਿਨ ਤੋਂ ਨਿਕਲਣ ਦਿੱਤਾ। ਜੁਨੇਦ ਨੇ। ਹਾਂ ਚੌਕੀਦਾਰ ਵਾਂਗੂ ਸਾਡਾ ਧਿਆਨ ਕਿਹਨੇ ਰੱਖਿਆ। ਜੁਨੇਦ ਨੇ। ਘਰ ਦਾ ਰਾਸ਼ਨ ਕੌਣ ਲਿਆਉਣ ਡਿਆ। ਜੁਨੇਦ ਨੇ। ਘਰ 'ਚ ਹਾਂਡੀ ਰੋਟੀ ਪਕਾਉਣ ਕੌਣ ਡਿਆ। ਜੁਨੇਦ। ਧੁੱਪੇ ਛਾਵੇਂ ਕੌਣ ਕਰਨ ਡਿਆ। ਜੁਨੇਦ। ਮੇਰੇ ਮੈਡੀਸਨ ਕੌਣ ਲਿਆ ਰਿਹਾ। ਜੁਨੇਦ। ਤੇਰੀਆਂ ਭੈਣਾਂ ਨੂੰ ਕਾਲਜੋਂ ਕੌਣ ਲਿਆ ਰਿਹਾ। ਜੁਨੇਦ। ਵਾਹ 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 ਰੇ ਵਾਹ। ਨਹੀਂ ਜੰਮਿਆ ਤੇਰੀ ਰਾਤੀ ਕੋਈ। ਮੈਂ ਆਸਾਨ ਹੀ ਇੰਨੇ ਕਰ ਦਿੱਤੇ ਉਹਨਾਂ ਕਿ ਉਹਨਾਂ ਦੇ ਘਰ ਦੇ ਵਿੱਚ ਜ਼ਿਆਦਾ ਇੰਨਾ ਪੱਕ ਪਕਾ ਨਹੀਂ ਸੀ ਜਿੰਨੀ ਜੁਨੇਦ ਦੀ ਤਾਰੀਫ। ਯਾਰ ਉਹ ਦੁੱਧ ਵੀ ਪਾਉਂਦੇ ਸੀ ਕਿਨੂੰ ਜੁਨੇਦ ਨੂੰ। ਦੁੱਧ ਤੇ ਬਿੱਲੀਆਂ ਨੂੰ ਪਾਈਦਾ ਵਾ। ਜੁਨੇਦ ਦੀ ਜੁਨੇਦ ਤੇ ਰਾਤੀ। ਜਿੱਥੇ ਜਾਂਦਾ ਸੀ ਬਾਹਰੋਂ ਖਾ ਪੀ ਆਉਂਦਾ ਸੀ, ਉਹਦਾ ਕਿਹੜਾ ਰੌਲਾ ਵਾ? ਅੱਛਾ ਨਹੀਂ ਜੰਮਿਆ ਤੇਰੀ ਰਾਤੀ ਕੋਈ ਲਾੜਿਆ ਪੰਜਾਬ ਦੇ ਆ ਵੱਡਾ ਬਦਮਾਸ਼ ਆ ਤੂੰ। ਕਰਾਚੀ ਤੱਕਰ ਨਾਮ ਕਮਾਇਆ। ਵਾਹ ਵਾਹ ਵਾਹ। ਖੈਰ ਤੁਹਾਡੀ ਖੈਰ ਬਾਬਾ। ਨਹੀਂ ਜੰਮਿਆ ਕੋਈ ਤੇਰੀ ਉਹ ਰਾਤੀ। ਯਾਰ ਤੂੰ ਹੋਰ ਹੀ ਯਾਰ ਬੋਲ। ਠਹਿਰ ਜਾ ਇੱਕ ਮਿੰਟ, ਕੰਨ ਦਾ ਭੜਦਾ ਭੜਨ ਲੱਗਾ ਸੀ। ਬਸ ਕਰ ਦੇ ਤੂੰ। ਖੈਰ ਉਸਤਾਦ ਜੀ ਮੈਂ ਨਾ ਬੜਾ ਬਹਾਦਰ ਉਹ ਆ। ਤੈਨੂੰ ਮੈਂ ਤੈਨੂੰ ਕਿਹਾ ਹੋਲੀ ਉਸਤਾਦ ਜੀ ਮੇਰੇ ਕੰਨ ਦਾ ਕੀ ਫਿਰ ਕਰਦਾ ਭੜਦਾ ਭੜਨ ਲੱਗਾ। ਉਹ ਜਿਹੜਾ 3500 ਨੂੰ ਮਿਲਣਾ ਉਹਦੇ ਚੋਂ 500-700 ਤੂੰ ਲੈਣਾ। ਬਹਾਦਰ ਬੰਦਾ। ਉਹ ਬਹਾਦਰਾ ਤੇ ਠਹਿਰ ਤੇ ਜਾ। ਉਹ ਬਹਾਦਰਾ ਤੂੰ ਉਹ ਇਕੱਲਾ ਬਹਾਦਰਾ ਸਾਡੇ ਤਰਾ ਕੱਢੀ ਜਾਂਦਾ ਮਿੰਟ ਕੇ ਬਾਅਦ। ਹਾਂਜੀ ਉਸਤਾਦ ਜੀ ਤੁਸੀਂ ਵੀ ਗੱਲ ਦੀ ਲਾਸਟਿਕ ਛੋਟੀ ਕਰੋ ਜ਼ਰਾ। ਉਸਤਾਦ ਜੀ ਦੀ ਮਾਂ ਨੇ ਕਹਿ ਕੇ ਨਾ ਗੱਲ ਬਣਾਤੀ ਮੇਰੀ। ਮੈਂ ਉੱਥੋਂ ਨਿਕਲਿਆ। ਪੂਰੇ ਸ਼ਾਬਿਸ਼ਬਾ। ਉਹ ਤੁਰ ਫਿੱਟੇ ਮੂੰਹ ਵੇ। ਉਹ ਠਹਿਰ ਜਾ ਯਾਰ, ਤੂੰ ਠਹਿਰ ਜਾ। ਤੁਸੀਂ ਬੜਾ ਹੋਲੀ ਕਹਿਣ ਦੇ ਉਸਤਾਦ ਜੀ। ਠਹਿਰ ਜਾਓ, ਇੰਜ ਕਹਿ ਲਓ। ਮੇਰਾ ਬੇਟੇ ਦਾ ਖਿਆਲ ਕਰ ਲਿਆ ਕਰੋ। ਚਲੋ ਸਹੀ ਭਾਈ ਜਦੋਂ ਉਸਤਾਦ ਜੀ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕਰ ਲਈ, ਉਹਨੇ ਛੱਡ ਦਿੱਤਾ। ਮੈਂ ਹੁਣ ਉੱਥੋਂ ਰਾਤੋਂ ਰਾਤ ਨਿਕਲਣਾ ਸੀ। ਮੈਂ ਕਿਹਾ ਨਹੀਂ ਇਦਾਂ ਨਹੀਂ, 10 ਵਜੇ ਨਾਲ ਨਿਕਲਿਆ, ਇਹਨਾਂ ਨੂੰ ਨਾਸ਼ਤਾ ਨੂਸ਼ਤਾ ਕਰਾ। ਕਬਜ਼ਾ ਛੱਡ ਪਲਾਟ ਦਾ ਕੀ ਕੀਤਾ ਉਹਨੇ? ਪਲਾਟ ਛੱਡ ਦਿੱਤਾ ਉਹਨਾਂ ਨੇ। ਉਹਨੇ ਕਿਹਾ ਓਕੇ ਓਕੇ। ਓਏ ਯਾਰ ਤੈਨੂੰ ਮੈਂ ਕਿਹਾ ਉਹਨੂੰ ਨਹੀਂ। ਸਾਰਾ ਕੁਝ ਦੱਸਿਆ ਉਹਦੀ ਮਾਂ ਨੇ। ਇਮੋਸ਼ਨਲ ਮਾਰ ਮਾਰੀ ਤੂੰ। ਕੀਤਾ ਕਿ ਨੇ ਉਹਦੀ ਮਾਂ ਨੇ ਕਿਹਾ ਜੁਨੇਦ ਨੇ। ਤੇ ਉਹ ਇੰਜ ਕਰਕੇ ਖੜਾ ਹੋ ਗਿਆ ਹੱਥੇ। ਕਹਿੰਦਾ ਜੁਨੇਦ ਯਾਰ ਤੂੰ ਮੇਰੇ ਪਿੱਛੋਂ ਮੇਰੀਆਂ ਮਾਵਾਂ ਭੈਣਾਂ ਦਾ ਭਰਾਵਾਂ ਦਾ ਇੰਨਾ ਖਿਆਲ ਰੱਖਿਆ ਤੇ ਅਸੀਂ ਤੇਰੇ ਪਲਾਟ ਤੇ ਕਬਜ਼ਾ ਕੀਤਾ। ਉਹ ਜੁਨੇਦ ਨੇ ਗੈਰ- ਯੂਸੀ ਕਿੱਥੇ ਗਿਆ ਸੀ?
ਯੂਸੀ ਇਹਦੇ ਅੰਦਰ ਲੁਕਿਆ ਸੀ ਅੱਛਾ ਬਾਹਰ ਅੱਛਾ ਕਿਹਾ ਹੱਸਿਆ ਤਾਂ ਨਹੀਂ ਮੈਂ ਨਹੀਂ ਕਰੇ ਕਿਦਾਂ ਆਪਾਂ ਦੋਵੇਂ ਕਰਦੇ ਜਾ ਸਾਜੀ ਤੁਹਾਡਾ ਮੁਕਾਬਲਾ ਹੈਗਾ ਨਾ ਕਰੋ ਮਜ਼ਾਕ ਯੂਸੀ ਬੈਠਾ ਵਾ ਉਧਰ ਤੇ ਵੇਖੋ ਲੜਾਈ ਹੋ ਜਾਣੀ ਜੇ ਮੈਂ ਤੁਹਾਨੂੰ ਉਸਤਾਦ ਜੀ ਕਿਤੋਂ ਦਾ ਮੂੰਹ ਕੀਤਾ ਉਸਤਾਦ ਜੀ ਮੇਰੇ ਸੱਟ ਲੱਗਦੀ ਖਬਰਦਾਰ ਹੁਣ ਤੂੰ ਇਦਾਂ ਦਾ ਮੂੰਹ ਬਣਾਇਆ ਮੇਰੇ ਅੱਗੇ ਸੱਟ ਲੱਗਦੀ ਮੈਂ ਮੇਰੇ ਪੂਰਾ ਸ਼ੋਅ ਇਦਾਂ ਦੇ ਮੂੰਹ ਤੇ ਕਰਦੇ ਨਹੀਂ ਚਲੋ ਕਰ ਦਿਓ ਸ਼ੋ ਚੱਲ ਕਰ ਦਿਓ show। ਕੱਚੀ ਹੈ ਤੇਰੇ ਨਾਲ ਤੂੰ ਤੁਹਾਡੀ ਮੇਰੀ ਕੱਚੀ ਹੈ ਚਲੋ ਐਨੂੰ ਭਾਈ ਉਸੇ ਤੂੰ ਹਾਂ ਤੂੰ ਵਾਲ ਸਹੀ ਕਰ ਯਾਰ ਗੱਲ ਮੈਂ ਕਰਦਾ ਮੇਰੇ ਨਾਲ ਬਦਮਾਸ਼ੀ ਨਾ ਕਰੀ ਤੁਸੀਂ ਫੈਸਲਾ ਕਰ ਲਓ ਬਦਮਾਸ਼ੀ ਉਸਤਾਦ ਜੀ ਸਾਡਾ ਵੀ ਨਹੀਂ ਪਤਾ ਤੁਹਾਨੂੰ ਅੱਲਾ ਰਹਿਮ ਕਰੇ ਯੂਸੀ ਬੈਠਾ ਵਾ ਆਵਾਜ਼ ਥੱਲੇ ਰੱਖ ਯੂ ਫਿਰ ਉਹ ਉਸਤਾਦ ਜੀ ਨੂੰ ਡਰ ਲੱਗਿਆ ਉਸਤਾਦ ਜੀ ਮੁੱਕੀ ਮਾਰ ਕੇ ਨਾ ਮਿੰਟ 'ਚ ਹੀ ਨਿਕਲ ਜਾਣਾ ਉਸਤਾਦ ਜੀ ਮੈਂ ਜਾਣ ਦਿਓ ਭਾਈ ਨੂੰ ਛੋਟੇ ਨੇ ਕਸਮੇ ਸ਼ੋ ਬੰਦੇ ਕਤਲ ਕੀਤੇ ਉਂਗਲੀ ਨਾ ਦਿਖਾ ਮੈਨੂੰ ਕਿੰਨੇ ਆ? ਛੋਟੇ ਨੇ ਕਿੰਨੇ ਬੰਦੇ ਕਤਲ ਕੀਤੇ ਸ਼ਹਜ਼ਾਦ ਨੇ ਕਿੰਨੇ 100 ਕੀ ਬੰਦੇ ਕੀ ਕਤਲ ਕੀਤੇ ਹਾਂਜੀ ਕਿੱਥੇ ਚਾਲ ਤੇ ਅੱਛਾ ਜੀ ਚਲੋ ਬੈਠੋ ਮਾਫ ਕਰ ਦੋ ਕੋਈ ਗੱਲ ਉਹਨੇ ਮੈਨੂੰ ਕਿਹਾ ਦੱਸ ਕੋਈ ਤੰਗ ਤੁੰਗ ਕਰਦਾ ਤੇ ਮੈਂ ਓਏ ਇਹਨੂੰ ਕਹਿ ਯੂਸੀ ਕਰਦਾ ਹੀ ਤੰਗ ਨਹੀਂ ਮੈਂ ਤੁਹਾਡਾ ਨਾਮ ਲਵਾਂਗਾ ਤੇ ਕਹਿ ਲਾ ਤੰਗ ਉਸਤਾਦ ਜੀ ਤੁਸੀਂ ਲੱਭਣਾ ਨਹੀਂ ਓਏ ਉਸਤਾਦ ਜੀ ਤੁਸੀਂ ਲੱਭਣਾ ਨਹੀਂ ਜੇ ਮੈਂ ਤੁਹਾਨੂੰ ਕਹਿ ਲੱਭਣਾ ਨਹੀਂ ਜੇ ਤੁਸੀਂ ਯਾਰ ਮੈਂ ਤੇਰੇ ਸਿਰ ਤੇ ਆਕੜਨ ਨੇ ਆ ਸ਼ਹਜ਼ਾਦ ਤੇਰਾ ਭਰਾ ਵਾ ਛੋਟਾ ਆਹੋ। ਪੁੱਛ ਗਏ ਤੋ ਆਪਣਾ ਤੁਸੀਂ ਮੈਨੂੰ ਦੱਸੋ ਲੈ ਯੂਸੀ ਹਾਂ ਗੱਲ ਲਗਾ ਰਹੇ ਸ਼ਹਜ਼ਾਦ ਝਾਲ ਵਾਲਾ ਓਏ ਵੱਡਾ ਫਰੇਮ ਆ ਹਾਂ। ਯੂਸੀ ਆ ਪੁੱਛ ਗਿਰਦਾ ਆ ਬੰਦੂਕ ਉਹਨੂੰ ਮੈਂ ਬੰਦ ਕਰਨੀ ਦੱਸੀ ਆ ਪਾਗਲਾ ਉਹਨੂੰ ਦਾਤ ਲਈ ਮੇਰਾ ਹਾਂਜੀ ਪਿਆਰ ਕਰਦਾ ਅੱਛਾ ਉਤੋਂ ਫਿਰ ਉਥੋਂ ਉਸਤਾਦ ਜੀ ਮੈਂ ਨਾ ਜਦੋਂ ਯੂਸੀ ਨਾਲ ਯੂਸੀ ਬੈਠਾ ਹੋਵੇ ਉਹਨੂੰ ਬੰਦੂਕ ਤੂੰ ਬੰਦ ਕਰਨੀ ਦੱਸੀ ਆਹੋ ਇਹਨੂੰ ਵੀ ਦੱਸ ਮੂੰਹ ਬੰਦ ਕਰਨਾ ਇਹਨੂੰ ਵੀ ਇਹਨੂੰ ਦਾ ਇਹਨੂੰ ਉਸਤਾਦ ਨੇ ਦੱਸਿਆ ਅੱਛਾ ਫਿਰ ਉਸਤਾਦ ਜੀ ਮੈਂ ਨਾ ਹੁਣ ਉਹਨਾਂ ਨਾਲ ਸਾਰੀ ਗੱਲਬਾਤ ਮੇਰੀ ਹੋ ਗਈ ਮੈਂ 10 ਵਜੇ ਨਾਲ ਨਾਸ਼ਤਾ ਸੋਹਣਾ ਕਰਾ ਕੇ ਮੈਂ ਕਿਹਾ ਮਾਂ ਜੀ ਅੱਜ ਮੈਨੂੰ ਇਜਾਜ਼ਤ ਦਿਓ ਮੈਂ ਤੇਰਾ ਕਿਤੇ ਜਾਣਾ ਯੂਸੀ ਨਾਸ਼ਤਾ ਕਿਉਂ ਲੈ ਕੇ ਗਿਆ ਨਾਸ਼ਤਾ ਤੁਹਾਨੂੰ ਪਤਾ ਕੌਣ ਲੈ ਕੇ ਜਾਂਦਾ ਅਲਵਿਦਾਈ ਖਾਣਾ ਉਹਨਾਂ ਉਹ ਨੂੰ ਤੇ ਸੁਬਾਹ ਵੀ ਲੈ ਕੇ ਆਇਆ ਨਾਸ਼ਤਾ ਇਹ ਕੀ ਜਦੋਂ ਨਾਸ਼ਤਾ ਤੂੰ ਸਮਝਦਾ ਵੀ ਉਹ ਜਿਹੜੇ ਵਿਆਹ ਤੇ ਕੁੜੀ ਵਾਲੇ ਜਾਂਦੇ ਨੇ ਤੇ ਸਵੇਰ ਨੂੰ ਕੁੜੀ ਵਾਲੇ ਨਾਸ਼ਤਾ ਲੈ ਕੇ ਆਉਂਦੇ ਆ ਹਾਂਜੀ ਤੇ ਹੁਣ ਆਹ ਨਾਸ਼ਤਾ ਲੈ ਕੇ ਆਇਆ ਕੁੜੀ ਵਾਲਾ ਇੱਥੇ ਓ ਯਾਰ ਕੰਮ ਉਹਨੇ ਤੇ ਜਿਹੜਾ ਸਮਝਾਤੇ ਮਿਸਟੇਕ ਹੋ ਸਕਦੀ ਹੈ ਤੂੰ ਮਿਸਟੇਕ ਤੈਨੂੰ ਮੈਂ ਸਵੇਰੇ 8 ਵਜੇ ਕਹਾਂ ਫੈਸਲ ਮੇਰੇ ਘਰ ਨਾਸ਼ਤਾ ਦੇ ਜਾ ਤੂੰ ਨਾਸ਼ਤਾ ਲੈ ਕੇ ਮੇਰੇ ਘਰ ਆਵੇਂ ਤੇ ਤੂੰ ਕੁੜੀ ਵਾਲਾ ਮੇਰੇ ਉਸਤਾਦ ਜੀ ਹੋ ਤੁਸੀਂ ਤੇ ਲਾਜ਼ਮੀ ਨਹੀਂ ਕੁੜੀ ਵਾਲੇ ਨਾਸ਼ਤਾ ਲੈ ਕੇ ਆਉਂਦੇ ਇਹ ਆ ਤਾਂ ਨਾਸ਼ਤੇ ਦੇ ਟਾਈਮ ਵੀ ਮੈਨੂੰ ਲੱਗਦਾ ਬੰਡਲ ਖਾ ਜਾਂਦਾ ਹੋਣਾ ਯਾਰ ਉਹਨੇ ਦਿਮਾਗ ਇਹਦਾ ਖਰਾਬ ਆ ਭਾਜੀ ਤੁਸੀਂ ਨਾਸ਼ਤੇ ਤੇ ਆਓ ਭਾਈ ਅਲਵਿਦਾਈ ਖਾਣਾ ਇਹਨੇ ਉਹਨਾਂ ਨੂੰ ਖਵਾਇਆ ਉਹ ਹੁਣ ਨਾ ਉਸਤਾਦ ਜੀ ਯੂਸੀ ਤੇਰੇ ਸਿਰ ਤੇ ਮੈਂ ਆਕੜ ਰਿਹਾ ਉਸਤਾਦ ਧੌਣ ਲਾ ਦੇ ਇਹਦੀ ਮੈਂ ਲੈ ਲਾਂਗਾ ਸਿਰ ਤੇ ਟੈਨਸ਼ਨ ਨਹੀਂ ਲੈਣੀ ਯੂਸੀ ਬਦਮਾਸ਼ ਬੈਠਾ ਇੱਥੇ ਪੂਰਾ ਭਾਰ ਆ ਯੂਸੀ ਦਾ ਜੀ ਉਹ ਚਾਚਾ ਯੂਸੀ ਵਾਰ ਵਾਰ ਮੈਂ ਨਾਸ਼ਤਾ ਨੁਸ਼ਤਾ ਕਰਾਇਆ ਗੱਲ ਵੱਧ ਜਾਣੀ ਆ ਗੱਲ ਵੱਧ ਜਾਣੀ ਆ ਤਾਂ ਕਿ ਤੈਨੂੰ ਨਹੀਂ ਤੁਹਾਡਾ ਪਤਾ ਇੱਧਰ ਯੂਸੀ ਦੇ ਭਰਾ ਨੇ ਪਰਨਾ ਸਿੱਟਣਾ ਤੂੰ ਉੱਥੇ ਬੈਠਾ ਰਸਤੇ 'ਚ ਉਸਤਾਦ ਜੀ ਮੈਂ ਨਾ ਉੱਥੋਂ 10 ਵਜੇ ਨਾਲ ਰਕਸ਼ਾ ਕਰਾਇਆ ਕਰਾਚੀਓ 3500 ਲਿਆ ਉਹਦੇ ਕੋ ਕਿ ਨਹੀਂ ਉੱਥੇ ਚੱਲਾਂ ਹੁਣ ਅੱਛਾ ਉਧਰ ਚੱਲਾਂ ਹਲੇ ਹਾਂ ਅੱਛਾ ਰੁਪਈਆ ਮੇਰੇ ਕੋਲ ਨਾ ਮੈਂ ਸੌਦਿਆਂ ਸੂਦਿਆਂ ਚ 4-450 ਰੁਪਈਆ ਬਚਾਇਆ ਸੀ ਓਏ ਹੋਏ ਓਏ ਸ਼ਹਜ਼ਾਦਾ ਮਾਰਾ ਨਹੀਂ ਸ਼ਹਜ਼ਾਦਾ ਅੱਗੇ ਉਹਨਾਂ ਨੇ ਮੈਂ 400 ਰੁਪਏ ਚ ਗੱਲ ਤੈਅ ਕੀਤੀ ਸੀ ਲੇਕਿਨ ਉਹ ਰੇਟ ਹੈਗਾ ਸੀ 800 ਰੁਪਈਆ ਮੈਂ 400 ਚ ਲੈ ਕੇ ਆਇਆ ਸੀ ਉਹ ਤੇਰੀ ਆਪਣੀ ਉਹ ਜਾਨੀ ਮੈਂ ਆਪਣੀ ਹਿੰਮਤ ਨਾਲ ਟੋਕੇ ਬੱਬਰ ਸ਼ੇਰ ਹੈ ਤੂੰ ਟੋਕਾ ਨੀ ਬੱਬਰ ਲਾਇਆ, ਸ਼ੇਰ। ਪੈਸੇ ਓਏ ਕੀ ਗੱਲ ਖੈਰ ਆ 450 ਸੌਦਿਆਂ ਚ ਬਚਾਇਆ ਬੱਬਰ ਸ਼ੇਰ ਕਰੀ ਜਾ ਅੱਛਾ ਮੈਂ ਉਸਤਾਦ ਜੀ ਉਹਨਾਂ ਨਾਲ ਵਾਪਸੀ ਰਕਸ਼ਾ ਕਰਾਇਆ ਉੱਥੇ ਮੈਂ ਕਿਹਾ ਲਤੀਫ ਸਾਹਿਬ ਆਓ ਤੁਹਾਡਾ ਕੰਮ ਹੋ ਗਿਆ ਆਹਾ ਰੋਇਆ ਨਹੀਂ ਇਸ ਵਾਰੀ ਲਤੀਫ ਨਹੀਂ ਨਹੀਂ ਲਤੀਫ ਖੁਸ਼ ਲੁੱਡੀਆਂ ਵਾਹ ਰੇ ਵਾਹ ਕਹਿੰਦਾ ਉਹ ਕਿਦਾਂ ਅੱਛਾ ਮੈਂ ਕਿਹਾ ਚਲਾ ਓਕੇ ਉਹ ਜੋ ਜਾਣ ਲੱਗਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਲੈ ਹੁਣ ਜਾਂਦੀ ਵਾਰ ਦਾ ਰਕਸ਼ਾ ਤੂੰ ਕਰਾਉਣਾ ਓਏ ਹੋਏ 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 ਕੀ ਉਹਨੇ ਕਿਹਾ ਨਹੀਂ ਮੇਰੀ ਗੱਡੀ 'ਚ ਕੀ ਚੱਲ कहने ਵਾਹ 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 ਮੈਂ ਉਹਦੀ ਗੱਡੀ 'ਚ ਬੈਠਾ ਉਸਤਾਦ ਜੀ ਮੈਂ ਸਿੱਧਾ ਕਬਜ਼ੇ ਵਾਲੀ ਜਗ੍ਹਾ ਤੇ ਲੈ ਗਿਆ ਹੱਥੇ ਵਾਹ 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 ਉੱਥੇ ਕੋਈ ਬੰਦਾ ਨਹੀਂ ਕੋਈ ਗੱਲਬਾਤ ਨਹੀਂ ਮੈਂ ਕਿਹਾ ਲੈ ਆ ਤੇਰਾ ਮਕਾਨ ਛੜਾਤਾ ਵਾਹ ਵਾਹ ਇਹਨੂੰ ਕਹਿੰਦੇ ਯੂਸੀ ਕੋਈ ਕਤਲੋਗਾਰਤ ਨਹੀਂ ਕੋਈ ਖੂਨ ਖਰਾਬਾ ਨਹੀਂ ਕੁਝ ਨਹੀਂ ਹੋਣ ਦਿੱਤਾ ਉਸਤਾਦ ਜੀ ਮੈਂ ਉੱਥੇ ਮੈਂ ਉਹਨਾਂ ਦੇ ਉੱਥੇ ਜਾਨ ਛੜਾਤੀ ਹਰ ਪਾਸੇ ਉੱਥੇ ਉਹਨੇ ਢੋਲ ਪਤਾ ਨਹੀਂ ਕੀ ਜਮਾ ਕੀਤਾ 3500 ਦਿੱਤਾ ਕਿ ਨਹੀਂ ਉਹਨੇ ਉਸਤਾਦ ਜੀ ਮੈਨੂੰ ਟੋਟਲ ਨਾਲ ਜਦੋਂ ਜੇਬ 'ਚ ਹੱਥ ਮਾਰਿਆ ਤੇ ਉਹਨੇ ਮੈਨੂੰ ਗਿਣ ਕੇ ਪੂਰੇ 7 ਨੋਟ ਉਹਨੇ ਮੈਨੂੰ ਦਿੱਤੇ 500 ਦੇ 3500 ਵਾਹ ਵਾਹ ਜੀਓ ਸ਼ਹਜ਼ਾਦਾ ਉਹ ਤੋਂ ਫਿਰ ਮੁੱਲ ਪੈ ਗਿਆ ਉਹਦੀ ਬਦਮਾਸ਼ੀ ਦਾ ਉੱਥੇ 3500 ਵਾਹ ਵਾਹ 3500 ਮੈਂ ਉਹਨੇ ਫੜ ਲਿਆ ਨਾ ਉਹਦੇ ਕੋਲ ਤੇ ਮੈਂ ਉਹਨੂੰ ਜ਼ੇਨ 'ਚ ਸੋਚਿਆ ਮੈਂ 2000 ਰੁਪਇਆ ਮੈਂ ਵਿੱਚੋਂ ਨਾ ਉਸੇ ਟਾਈਮ ਸਾਈਡ ਤੇ ਕੱਢ ਲਿਆ ਹਾਂ ਜਿਹੜਾ ਵਾਪਸ ਮੋੜਨਾ ਸੀ ਐਡਵਾਂਸ ਵਾਲਾ ਐਡਵਾਂਸ ਵਾਲਾ ਉਹ ਮੱਕੀ ਮੇਰੇ ਬੈਠੀ ਹੈ ਨਾ ਉਸਤਾਦ ਜੀ ਤੁਹਾਨੂੰ ਮਸਲਾ ਕੰਨ ਜੀ ਤੇ ਬੈਠੇ ਇੱਧਰ ਓਏ ਜਿੱਥੇ ਮਰਜ਼ੀ ਬੈਠੇ ਮੇਰੇ ਕੰਨ ਵਾ ਮੇਰਾ ਹਯਾ ਵੀ ਮੇਰਾ ਗੱਲ ਮੇਰੀ ਮਰਜ਼ੀ ਅੱਛਾ ਓਹੋ ਅੱਛਾ
ਅੱਛਾ ਉਸਤਾਦ ਜੀ ਉੱਥੋਂ ਮੈਂ ਨਾ ਉਹਨੂੰ ਮੈਂ ਕਿਹਾ ਮੈਨੂੰ ਸਟੇਸ਼ਨ ਤੇ ਛੱਡਿਆ। ਹਾਂ ਉਹਨੇ ਮੈਨੂੰ ਸਟੇਸ਼ਨ ਤੇ ਛੱਡ ਕੇ ਆਇਆ ਉਸਤਾਦ ਜੀ। ਓਏ ਸਟੇਸ਼ਨ ਤੇ ਹਾਂ ਮੱਖੀ ਬੈਠੀ ਸੀ, ਤੁਹਾਡੇ ਵੀ ਬੈਠੀ ਸੀ, ਮੇਰੇ ਵੀ ਬੈਠੀ, ਹਿਸਾਬ ਬਰਾਬਰ। ਇੱਕ ਤੁਹਾਡੀ ਮੱਖੀ ਮਰ ਗਈ, ਇੱਕ ਮੇਰੀ ਮਰ ਗਈ। ਓਕੇ ਚਲ ਆ ਠਹਿਰ ਜਾ ਹੁਣ ਅੱਗੋਂ ਤੇਰੀਆਂ ਹੀ ਮਰਨੀਆਂ ਹੀ। ਮੱਖੀਆਂ ਬਰਾਬਰ ਹੋ ਗਈਆਂ। ਆ ਓਕੇ ਉਸਤਾਦ ਜੀ ਮੈਂ ਟ੍ਰੇਨ 'ਚ ਬੈਠਾ। ਹਾਂ ਵਾਹ 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 ਟ੍ਰੇਨ ਚ ਯੂਸੀ ਬਰਮਾਰ, ਕੀ ਬਾਤ ਹੈ, ਕੀ ਬਾਤ। ਪਤਾ ਕੀ ਜਦੋਂ ਇਹ ਬੋਲੇ ਨਾ ਤੂੰ ਓਵਰਲੈਪ ਨਹੀਂ ਕਰਨੀ। ਇਹ ਗੱਲ ਖਤਮ ਕਰੇ ਤੇ ਤੂੰ ਬੋਲਣਾ ਵਾ, ਤਾਂ ਕਿ ਮੈਂ ਇਹਦੀ ਆਰਾਮ ਨਾਲ ਕੱਟ ਦੂੰ ਵਿੱਚ। ਠੀਕ ਹੋ ਗਿਆ ਉਸਤਾਦ ਜੀ। ਮੈਂ ਉੱਥੋਂ 1500 ਰੁਪਏ ਦੀ ਲਈ ਟਿਕਟ, ਹਾਂ ਮਗਰ ਮੇਰੇ ਕੋਲ ਬਚਿਆ 2000 ਰੁਪਏ। ਹਾਂ ਹੁਣ ਮੈਂ ਬੈਠਾ ਹੋਇਆ ਸਕੂਨ ਦੇ ਨਾਲ, ਤੇ ਵਿੱਚੋਂ ਨਾ ਜਦੋਂ ਮੈਂ ਉੱਥੇ ਉਤਰਿਆ ਵਾਂ, ਹਾਲੇ ਮੇਰਾ ਪੰਜਾਬ ਦੇ ਵਿੱਚ ਵੜਿਆ ਹੀ ਆ, ਹਾਂ ਤੇ ਮੈਂ ਇੱਧਰ ਦੀ ਜੇਬ 'ਚ ਹੱਥ ਮਾਰਿਆ ਤੇ 1000 ਰੁਪਈਆ ਨਹੀਂ। ਜੇਬ ਕੱਟੀ ਗਈ। ਜੇਬ ਕੱਟੀ, 3300 ਚੋਂ 1500 ਦੀ ਤੂੰ ਟਿਕਟ ਲਈ ਤੇ 1000 ਉਹ ਚ ਨਿਕਲ ਗਿਆ। 1000 ਨਿਕਲ ਗਿਆ, ਮਗਰ ਮੇਰੇ ਕੋਲ ਬਚਿਆ 1000। ਨਹੀਂ ਉਹ ਜਿੰਨੇ ਇੱਧਰ ਕੱਢੀ ਟਿਕਟ ਉਹਦੇ ਚ 1000 ਇੱਧਰ ਸੀ, ਰਾਤ ਦੇ ਇਕੱਠਾ ਕਿਉਂ ਨਹੀਂ ਉਹਨੇ ਦੋ ਕੱਢਿਆ ਤੇਰੇ ਕੋਲ? ਉਸਤਾਦ ਜੀ ਮੈਂ 1000 ਇੱਧਰਲੀ ਜੇਬ 'ਚ ਪਾ ਕੇ ਤੇ ਕੰਧ ਨਾਲ ਜੁੜ ਗਿਆ ਸੀ। ਅੱਛਾ ਜਿੰਨੀ ਲੈਂਦਾ ਤਾਂ ਜੇਬਾਂ, ਇਹ ਬੜਾ ਅੱਛਾ ਤਰੀਕਾ ਵਾ। ਜਿਹੜੇ ਕਿਤੇ ਦੂਰ ਜਾਂਦੇ ਨਾ ਪੈਸੇ ਤਿੰਨਾਂ ਚੋਂ ਜੇਬਾਂ 'ਚ ਡਿਵਾਈਡ ਕਰਕੇ ਰੱਖਣੇ ਚਾਹੀਦੇ। ਨਾਲੇ ਥਕਾਵਟ ਹੋਈ ਸੀ, ਇੰਨੇ ਕੰਮ ਉੱਥੇ ਕਬਜ਼ਾ ਛੜਾਇਆ ਪੂਰਾ ਸੀ, 15 ਦਿਨ ਤੇ ਤੂੰ ਉਹਨਾਂ ਦੇ ਘਰ ਦੇ ਕੰਮ ਪੂਰੀ ਕੀਤੇ। ਜਾਨ ਲੱਗੀ ਕਬਜ਼ੇ 'ਚ, ਦਿਲ ਗੁਰਦੇ ਦਾ ਕੰਮ। ਕਬਜ਼ਾ ਨਹੀਂ ਛੜਾਇਆ ਤੂੰ ਉਹਨਾਂ ਦੇ ਘਰ ਦੇ ਕੰਮ ਕੀਤੇ। ਕਬਜ਼ਾ ਮੁੰਡੇ ਨੇ ਆਪ ਹੀ ਛੱਡਤਾ। ਕਿੱਦਾਂ ਆਪੇ ਛੱਡ ਦਿੱਤਾ? ਉਹ ਜਿਹੜੇ ਤੂੰ ਉਹਨਾਂ ਦੇ ਘਰ ਕੰਮ ਕੀਤੇ। ਉਸਤਾਦ ਜੀ ਦੀਆਂ ਭੈਣਾਂ ਮਾਵਾਂ ਦੇਖ ਕੇ ਹਾਂ ਸਹੀ ਗੱਲ ਆ। ਅੱਛਾ ਫਿਰ ਉਸਤਾਦ ਜੀ ਮੈਂ ਨਾ ਹੁਣ ਰੁਪਈਆ 1000 ਮਗਰ ਰਹਿ ਗਿਆ ਮੇਰੇ ਕੋਲ। ਹਾਂ ਫੈਸਲਾਬਾਦ ਪਹੁੰਚਦੇ ਨਾ ਉਹ 200 ਰੁਪਈਆ ਰਹਿ ਗਿਆ। ਖਾ ਪੀ ਰਸਤੇ 'ਚ ਰੋਟੀ ਜੋ ਅੱਛਾ ਮੈਂ ਸਟੇਸ਼ਨ ਤੇ ਉਤਰਿਆ ਮੇਰੇ ਕੋਲ 200 ਰੁਪਈਆ। ਅੱਛਾ ਉਹਨੂੰ ਮੈਂ ਰਕਸ਼ੇ ਵਾਲੇ ਨੂੰ ਕਿਹਾ, ਮੈਂ ਕਿਹਾ ਯਾਰ ਮਦੀਨਾ ਟਾਊਨ ਜਾਣਾ, ਹਾਂ ਕਿੰਨੇ ਪੈਸੇ? ਹਾਂ। ਉਹਨੇ ਕਿਹਾ 300 ਰੁਪਈਆ। ਮੈਂ ਉਹਨੂੰ ਇੰਝ ਕਿਹਾ, ਮੈਂ ਕਿਹਾ ਯੂਸੀ ਆ। ਹਾਂ ਅੱਛਾ ਉਹਨੇ ਕਿਹਾ ਚੱਲ 200 ਦੇ। ਉਹਨੇ ਕਿਹਾ 200 ਦੇ ਦੇ। ਓਕੇ ਇੰਨਾ ਕਰਾਇਆ ਤਾਂ ਨਾਮ ਹੀ ਯੂਸੀ ਹੋਵੇ ਕਰ ਦਿੰਦੇ। 200 ਰੁਪਈਆ ਮੈਂ ਉਹਨੂੰ ਦਿੱਤਾ ਉਸਤਾਦ ਜੀ, ਹਾਂ ਤੇ ਸਿੱਧਾ ਆਪਣੇ ਘਰ ਸ਼ਗਨੋਂ ਵੱਜਣ ਦਾ, ਢੋਲ ਵੱਜਣ ਦਾ, ਯੂਸੀ ਜੇਲੋਂ ਆ ਗਿਆ, ਯੂਸੀ ਕਬਜ਼ੇ ਨਹੀਂ ਤੇ ਉਹ ਜਿਹੜਾ 5500 ਸਾਰਾ ਤੂੰ ਉੱਥੇ ਖਰਚਾ ਆਇਆ ਤੇ ਉਹ ਇੰਨੀ ਮਿਹਨਤ ਕਰਨ ਦਾ ਕੀ ਲੱਭਾ ਤੈਨੂੰ? ਤੇ ਜਿੰਨੇ ਉਹਨੇ ਖਰਚੇ ਉਹਨੇ ਸਾਡੇ ਵੀ ਲੱਗ ਗਿਆ, ਹਿਸਾਬ ਬਰਾਬਰ ਹੋ ਗਿਆ। ਅਗਲੇ ਨੇ ਜੇ ਕਮਾਏ 5500 ਰੁਪਏ 'ਚ ਮੈਂ ਉਹਨੂੰ ਕੋਈ ਕਬਜ਼ਾ ਛੜਾਇਆ। ਉਹ 5500 ਚ ਯੂਸੀ ਉਸਤਾਦ ਤੂੰ ਫੈਸਲਾਬਾਦ ਤੋਂ ਕਰਾਚੀ ਗਿਆ ਟ੍ਰੇਨ 'ਚ, ਕਰਾਚੀੋਂ ਵਾਪਸ ਆ 5500 ਤੇ ਸਾਰਾ ਇੱਥੇ ਹੀ ਲੱਗ ਲੁੱਗ ਗਿਆ। ਹੁਣ ਪੈਸਾ ਦੇਖਾਂ ਕਿ ਨਾ ਦੇਖਾਂ? ਜੇਲੋਂ ਮੈਂ ਜਾਣ ਡਿਆ ਵਾ, ਕਿੱਥੇ ਮੇਰਾ ਨਾਮ ਵੱਜਣ ਡਿਆ। ਤੇ ਤੂੰ ਆਪਣਾ ਕੋਈ ਸੈਕਟਰ ਹੀ ਰੱਖ ਜਿਹੜਾ ਕੋਈ ਰੇਟ ਕਰੇ ਕਮ ਸੇ ਕਮ ਨਹੀਂ ਤੇ ਤੂੰ 63-6400 ਰੁਪਏ ਤੇ ਜਾ। ਤੈਨੂੰ 800-900 ਦੇ ਬੱਚੇ ਘਰ ਆਉਂਦੇ ਹਨ। ਓ ਯਾਰ ਮੈਂ ਕਿਹਾ ਹੁਣ ਕਬਜ਼ਾ ਛਡਾਉਣਾ ਮਾਂ। ਆ ਚੰਗਾ ਕਬਜ਼ਾ ਵਾ, ਉੱਥੇ ਤੂੰ 15 ਦਿਨ ਨੌਕਰੀ ਵੀ ਕਰਕੇ ਆਇਆ, 3500 ਰੁਪਏ ਲੈ ਕੇ ਆਇਆ। ਜੇਲੋਂ ਯੂਸੀ ਜਾਣ ਡਿਆ, ਹਰ ਪਾਸੇ ਪਤਾ ਲੱਗਣਾ ਯੂਸੀ ਜੇਲੋਂ ਜਾਣ ਡਿਆ। ਉੱਥੇ ਵੀ ਪਤਾ ਲੱਗਾ ਯੂਸੀ ਜੇਲੋਂ ਆਇਆ ਵਾ। ਮੰਗ ਵੀ ਮੰਗੀ ਤੇ ਲੰਗੋਟੀ ਸਹੀ। ਅੱਛਾ ਇਹ ਮੈਂ ਹਿਸਾਬ ਲਾਇਆ ਯੂਸੀ ਦਾ ਮਤਲਬ ਇਹ ਹੈ, ਇਹਦਾ ਹਿਸਾਬ ਇਹ ਸੀ ਕਿ ਨਾਂ ਤੇ ਪੈਦਾ ਹੋ ਰਿਹਾ ਨਾ। ਹੁਣ ਉੱਥੇ ਉਹ ਬੰਦਾ 50000 ਬੰਦੇ ਨੂੰ ਦੱਸੇਗਾ ਵੀ ਕਿੰਨੇ ਯਾਰ ਕਬਜ਼ਾ ਛਡਾਇਆ, ਉਹ ਕਹਿਣਗੇ ਜੀ ਫੈਸਲਾਬਾਦ ਤੋਂ ਯੂਸੀ ਨੇ। ਉਹ ਫਿਰ ਅੱਗੋਂ ਹੋਰ ਇਹਨੂੰ ਪੈਣਗੇ ਬੰਦੇ ਕਿ ਯਾਰ ਸਾਡਾ ਵੀ ਕਬਜ਼ਾ ਛਡਾ ਦੇ, 10000 ਲੈ ਲੈ, 20000 ਲੈ ਲੈ। ਇਹ ਦੀ ਸਕੀਮ ਸੀ। ਮੈਂ ਤਾਂ ਕੰਮ ਵਧਾਇਆ। ਇਹ ਗਾਹਕ ਬਣਾ ਕੇ ਆਇਆ ਵਾ। ਦਾਣਾ ਸੁੱਟ ਕੇ ਆਇਆ ਨਹੀਂ ਪੈਸਾ ਤੇ ਤੈਨੂੰ ਕੋਈ ਬਚਿਆ ਹੀ ਨਹੀਂ। ਆਹੋ ਉਹੋ ਹੀ ਹਿਸਾਬ ਹੋਇਆ, ਸਾਰੀ ਰਾਤ ਰੋਂਦੀ ਰਹੀ, ਸਵੇਰੇ ਸੌਂ ਗਈ। ਅੱਛਾ ਇਹਨੇ ਕਰਾਚੀ ਓਏ ਸਾਰੀ ਰਾਤ ਰੋਂਦੇ ਰਹੇ, ਮਰਿਆ ਕੋਈ ਵੀ ਨਹੀਂ। ਲੈ ਸਾਰੀ ਰਾਤ ਜੇ ਭਾਜੀ ਉਹਨੇ ਕਮਾਏ ਆ ਤੇ ਤਾਂ ਹੀ ਖਰਚੇ ਰਸਤੇ 'ਚ। ਹਾਂ ਸਹੀ ਗੱਲ। ਲੱਗ ਲਗਾਵੇ ਤਾਂ ਫਿਰ ਝੁੰਦਾ ਹੀ ਰਹਿੰਦਾ ਵਾ। ਇਹ ਕਿਹੜੀ ਗੱਲ ਹੈਗੀ? ਮੈਂ ਉਸਤਾਦ ਜੀ ਇੰਜ ਕਰਕੇ ਜਦੋਂ ਆਪਣੇ ਘਰ ਸੁੱਤਾ ਹੋਇਆ ਤੇ ਦੂਸਰੇ ਦਿਨ ਮੈਂ ਉੱਠਿਆ ਵਾ ਤੇ ਗਲੀ 'ਚ ਉਸਤਾਦ ਜੀ ਨਿੱਕੇ ਨਿੱਕੇ ਨਿਆਣੇ ਨਾ ਕ੍ਰਿਕਟ ਖੇਡਣ ਡਏ। ਹਾਂ ਕੀ ਇੱਕ ਕੁੱਤਾ ਸਿੱਟ ਗਿਆ। ਉਸਤਾਦ ਜੀ 2 ਮੱਖੀਆਂ ਸੀ ਇਕੱਠੀਆਂ। ਓਏ ਆਲੂ ਪੈ ਗਿਆ ਉਹ। ਚੱਲ ਤੇ ਰੋਟੀ ਖਾ ਲਾ ਉਹਦੇ ਨਾਲ। ਆਲੂ ਪੈ ਗਿਆ। ਕੋਈ ਨਹੀਂ, ਜੰਗ ਜਾਰੀ ਆ। ਕੋਈ ਨਹੀਂ ਮਸੇ ਯੂਸੀ ਮੈਂ ਬਾਦਸ਼ਾਹ ਸਾਰੇ ਨੇ ਬਹੁਤ ਘੱਟ ਵੱਧ ਮਹਿਫਿਲ 'ਚ ਬੈਠਣਾ ਵਾ। ਮੇਰੀ ਜਦੋਂ ਮੈਂ ਮਹਿਫਿਲ 'ਚ ਬੈਠਾ ਖੂਨ ਖਰਾਬੇ ਸ਼ੁਰੂ ਹੋ ਜਾਂਦੇ। ਕਰ ਤੂੰ। ਆਹੋ ਯੂਸੀ ਤੇਰੇ ਰੋਲੇ ਨੇ ਪੂਰੀ ਦੁਨੀਆ 'ਚ ਤੇਰਾ ਨਾਮ ਏ। ਤੂੰ ਇਹਦਾ ਭਾਈ ਨਾਮ ਆ ਯੂਸੀ ਦਾ, ਪੂਰਾ ਨਾਮ ਹੈ ਇਹਦਾ। ਉਹ ਨਿਆਣਿਆਂ ਵਾਲਾ ਤੇ ਵਾਕਿਆ ਦੱਸ। ਕਿਹੜਾ? ਉਹ ਜਿਹੜਾ ਇਹ ਭਾਈ ਇੱਕ ਦਿਨ ਘਰੋਂ ਨਿਕਲਿਆ ਸਵੇਰੇ ਸਵੇਰੇ। ਉਹਨਾਂ ਕਰੋ। ਅੱਛਾ ਭਾਈ ਯੂਸੀ ਦਾ ਨਾਮ ਆ ਪੂਰਾ ਭਾਈ ਇਹਦਾ। ਨਿਆਣੇ ਜਾਣਦੇ ਆ ਇਹਨੂੰ। ਇੱਥੋਂ ਥੋੜਾ ਜਿਹਾ ਰਾਹ ਵੀ ਬਣਾ ਭੋਰਾ ਕਹਿਣ ਨੂੰ ਅੱਗੇ ਨੂੰ ਹੋ ਕੇ ਪੈ। ਕਿਉਂ? ਜਦੋਂ ਇੱਥੇ ਲੜਾਈ ਲੜੂਈ ਸ਼ੁਰੂ ਹੋਣੀ ਨਾ ਤੇ ਮੈਂ ਨਿਕਲਣਾ ਵੀ ਜਾਂ ਯੂਸੀ ਨੂੰ ਇੰਨੀ ਟੈਨਸ਼ਨ 'ਚ ਨਹੀਂ ਪੈਂਦਾ। ਤੂੰ ਨਹੀਂ ਨਿਕਲਣਾ ਯੂਸੀ। ਆਵੇ ਮੈਂ ਤੇਰੇ ਹਿੱਸੇ ਦਾ ਕਰਨੇ ਆਵੇ। ਉਹਨਾਂ ਦੀਆਂ ਬੈਣੀਆਂ ਨਹੀਂ ਠੀਕ ਹੈਗੀਆਂ, ਮੇਰਾ ਠੁੱਡਾ ਨਾ ਲੱਗੇ ਉਹਦੀ ਨਿਕਲਣਾ। ਵਜ੍ਹਾ ਤੋਂ ਤੈਨੂੰ ਪੜਨੇ ਦਾ ਨਹੀਂ ਪਤਾ। ਹਾਂਜੀ ਅੱਛਾ ਕੀ ਸੀ? ਇਹ ਭਾਈ ਸਵੇਰੇ ਸਵੇਰੇ ਨਿਕਲਿਆ ਆ, ਘਰੋਂ ਬਾਹਰ ਨਿਕਲਿਆ ਆ ਤੇ ਗਲੀ 'ਚ ਨਾ 3-4 ਨਿਆਣੇ ਕ੍ਰਿਕਟ ਖੇਲਣ ਦੇ ਸੀ। ਹਾਂ ਭਾਈ ਇਹ ਯੂਸੀ ਬਾਹਰ ਨਿਕਲਿਆ, ਇਹਨੇ ਮਾੜੀ ਜਿਹੀ ਅੰਗਰਾਈ ਲਈ ਆ। ਭਾਈ ਬੱਚੇ ਨੇ ਸ਼ਾਟ ਖੇਲੀ ਆ, ਬਾਲ ਸਿੱਧੀ ਭਾਈ ਇਹਦੇ ਲੱਕ 'ਚ ਆਣ ਕੇ ਵੱਜੀ। ਓਏ ਹੋਏ ਬੱਚੇ ਕਿਹੜੇ ਕਿਹੜੇ ਸੀ? ਬੱਚੇ ਨਿੱਕੇ ਨਿੱਕੇ 7-8 ਸਾਲ ਦੇ ਵਿਚਾਰੇ, ਨਿੱਕੇ ਛੋਟਾ ਬੈਟ 5-5 6-6 ਸਾਲ ਦੇ ਐਡੇ ਐਡੇ ਵਿਚਾਰੇ। ਨਿੱਕੇ। ਅੱਛਾ ਫੇਰ ਫੇਰ ਕੀ ਭਾਈ ਇਹਦੇ 'ਚ ਆਇਆ ਜਲਾਲ। ਇਹਨੇ ਵੇਖਿਆ ਉਹ ਨਿਆਣੇ ਵੱਲ
ਜਿਹਨੇ ਛਾਟ ਮਾਰੀ ਸੀ। ਦੂਜੇ ਤੇ ਭਾਈ ਕਮਰ, ਇਹ ਗਿਆ ਉਹਨਾਂ ਦੇ ਲਾਗੇ, ਇਹਦੇ ਹਾਲਾਂਕਿ ਇਹਦੇ ਕੋਲ ਹਥਲਾ ਵੀ ਸੀ। ਹਾਂ ਇਹਨੇ ਭਾਈ ਥੱਲੇ ਨੂੰ ਮੂੰਹ ਖੜਿਆ ਵਾ, ਇਹਨੇ ਉਹਦੀ ਪਿੰਨੀ ਤੇ ਚੱਕ ਭਰਿਆ ਇਹਨੇ ਦੰਦੀ ਬੱਚੇ ਦੀ ਉਹਦੇ ਭਾਈ ਦੰਦ ਲਾਲ ਹੋ ਗਿਆ ਉਹ ਵਿਚਾਰਾ। ਓਏ ਹੋਏ ਤੋਬਾ ਤੋਬਾ ਤੋਬਾ। ਕਸਮ ਇਹਨਾਂ ਦੀ। ਇਹ ਤੇ ਕੁਛ ਵੀ ਨਹੀਂ। ਨਹੀਂ ਜੂਸੀ, ਵੈਸੇ ਤੈਨੂੰ ਸ਼ਰਮ ਨਹੀਂ ਆਈ ਵੀ ਨਿੱਕੇ ਜਿਹੇ ਬੱਚੇ ਨੂੰ ਤੂੰ ਕੁੱਟਿਆ ਯਾਰ? ਵੱਡਾ ਛੋਟਾ ਉਸਤਾਦ ਜੀ, ਬਦਮਾਸ਼ੀ ਦੇ ਵਿੱਚ ਕੋਈ ਨਹੀਂ ਹੁੰਦਾ ਅੱਛਾ ਕਿਸੇ ਕਿਸਮ ਦਾ ਵੀ। ਨਾਲੇ ਨਾ ਮੇਰੇ ਮੱਖੀ ਬੈਠੀ ਹੋਈ ਤੇ ਮੈਂ ਆਪੇ ਉਡਾ ਲੂੰਗੀ, ਤੁਸੀਂ ਨਹੀਂ ਕੋਸ਼ਿਸ਼ ਕਰਨੀ। ਹਾਂ ਮੈਂ ਆਪੇ ਉਡਾ ਲਾਂਗਾ। ਮੈਂ ਕਰਨਾ ਨਹੀਂ ਆਉਂ ਓਕੇ। ਨਹੀਂ ਮੈਂ ਕੌਣ ਆ? ਕੋਈ ਉਹਦੇ ਸਿਰ 'ਚ ਅਸਰ ਹੋ ਗਿਆ ਈ। ਹੈ ਕੌਣ ਨੇ? ਮੈਂ ਜਿਹੜਾ ਆਇਆ ਨਹੀਂ ਸੀ 130-35 ਬੰਦੇ ਲੈ ਕੇ ਘੋੜੀ ਤੇ, ਉਹ ਆ। ਅਸੀਂ ਕੌਣ ਆ ਸਾਰੇ? ਕੀ ਹੋਇਆ ਫੈਸਲ ਭਾਈ? ਉਹ ਸਿਰ ਚ ਮਾਰਤੀ ਉਹਦੇ, ਤੁਸੀਂ ਢਿੱਲ ਗਿਆ। ਲਓ ਜੀ, ਪਹਿਲੇ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਬੈਠਾ ਤੇ ਬਦਮਾਸ਼ੀ ਇੱਕ ਮਿੰਟ ਠਹਿਰ ਜਾ। ਜ਼ਿਆਦਾ ਚਲੀ ਗਈ ਹੈ। ਸਾਡਾ ਕੀ ਇੱਕ ਮਿੰਟ ਠਹਿਰ ਜਾ, ਅੱਖਾਂ ਬੰਦ ਕਰ, ਇੱਧਰ ਦੇ ਅੱਖਾਂ ਬੰਦ ਕਰ। ਉਸਤਾਦ ਜੀ ਜਾਣ ਦਿਆ ਕਰੋ ਗੁੱਸੇ ਨੂੰ। ਉਸਤਾਦ ਜੀ ਠੀਕ ਹੋਇਆ? ਆ ਗਿਆ ਨਾ, ਯਾਦਾਂ ਆਈ ਵਾਪਸ? ਗੇਂਦ ਵੱਜੀ ਉਸਤਾਦ ਜੀ ਮੇਰੇ ਆਹ ਲੱਕ 'ਚ। ਅੱਛਾ ਮੈਨੂੰ ਯਕੀਨ ਮੰਨੋ ਕੰਨ ਤੋਂ ਸੁਣਨਾ ਬੰਦ ਹੋ ਗਿਆ। ਇਹ ਕਿਹੜਾ ਬੱਚਾ ਐਸਾ ਮੈਟ੍ਰਿਕਸ ਟੈਪ ਜਾਦੂਗਰ ਬੱਚਾ ਸੀ ਜਿਹਨੇ ਲੱਕ 'ਚ ਗੇਂਦ ਮਾਰੀ ਤੇ ਤੈਨੂੰ ਕੰਨ 'ਚ ਸੁਣਨਾ ਬੰਦ ਹੋ ਗਿਆ? ਉਸਤਾਦ ਜੀ, ਕੰਨ ਦੀਆਂ ਨਾੜਾਂ ਹੁੰਦੀਆਂ, ਪੱਠੇ ਦਾ ਖਿਚਾਅ ਹੁੰਦਾ, ਜਿਹੜੀ ਜਗ੍ਹਾ ਤੇ ਨਾ ਇੱਕ ਨਾੜ ਹੁੰਦੀ ਜਿਹੜੀ ਕੰਨ ਦਾ ਪਰਦੇ ਦੇ ਨਾਲ ਇਦਾਂ ਟਕ ਟਕ ਕਰਦੀ ਹੁੰਦੀ। ਉਹਨੇ ਜਦੋਂ ਗੇਂਦ ਮਾਰੀ ਹੈ ਨਾ, ਉਹ ਉਸ ਨਾੜ ਤੇ ਗੇਂਦ ਵੱਜੀ। ਅੱਛਾ ਉਹ ਮੈਨੂੰ ਉਹਦੀ ਵਜ੍ਹਾ ਦੇ ਨਾਲ ਅੱਛਾ, ਉਹ ਨਾੜ ਅੱਧੀ ਫਿਸ ਗਈ। ਉਹ ਜਿੰਨੀ ਫਿਸੀ ਉਨੀ ਤੈਨੂੰ ਆਵਾਜ਼ ਆਉਣੀ ਘੱਟ ਹੋ ਗਈ। ਇਹ ਤੇਰੇ ਵੀ ਪੈਣਾ ਦਿਮਾਗ ਤੇ ਤੇਰਾ ਵੀ ਦਿਮਾਗ ਠੀਕ ਹੋਣਾ ਦਾ। ਲੱਕ ਦੇ ਵਿੱਚ ਕਿਹੜੀ ਕੰਨ ਦੀ ਸਮਾਤ ਦੀ ਨਾੜ ਹੁੰਦੀ? ਬਦਮਾਸ਼ਾਂ ਦੇ ਹੁੰਦੀ ਹੁਣ। ਦੱਸ ਯਾਰ। ਰਾਜੀ ਮੇਰੇ ਨਾਲ ਜਦੋਂ ਉਹਨਾਂ ਨੇ ਕਤਲ, ਜਦੋਂ ਮੇਰੇ ਇੱਥੇ ਗੋਲੀਆਂ ਫਾਇਰ ਨਿਕਲੇ ਸੀ ਮੇਰੇ ਇੱਥੋਂ, ਤੇ ਉਹਨਾਂ ਨੇ ਉਹੀ ਨਾੜਾ ਚੈੱਕ ਕਰਕੇ ਮੈਨੂੰ ਦੱਸਿਆ ਸੀ ਕਿ ਤੁਹਾਡੀ ਜਿਹੜੀ ਕੰਨ ਵਾਲੀ ਨਾੜ ਆ ਉਹ ਬਚ ਗਈ ਜਦੋਂ ਮੇਰੇ ਫਾਇਰ ਵੱਜੇ ਸੀ। ਸਹੀ ਕਹਿ ਰਹੇ ਹੋ ਭਾਜੀ। ਹਰ ਬੱਚੇ ਉਸਤਾਦ ਜੀ 13-14 ਬੱਚੇ ਸੀ। ਕੁਲਫੀ ਖਾਣ ਦੇ ਯੂਸੀ ਨੂੰ ਦੇਖਿਆ, ਦੌੜ ਲਾਤੀ। ਯੂਸੀ ਵੀ ਮਗਰ ਉਹਨੇ ਮਿੱਟੀ 'ਚ ਸੁੱਟਤੀ ਕੁਲਫੀ। ਅੱਛਾ। ਯੂਸੀ ਨੇ ਭਾਈ ਇੰਜ ਕਰੇ ਕੱਢੀ ਏ, ਸਾਫ਼ ਕੀਤੀ ਏ, ਕਹਿੰਦਾ ਰਿਜ਼ਕ ਜ਼ਾਇਆ ਨਹੀਂ ਕਰੀਦਾ। ਹਾਏ ਵਾਹ ਹੋਰ ਖੁਦਾ ਦਾ ਉਸਤਾਦ ਜੀ, ਦੁੱਧ ਵਾਲੀ ਕੁਲਫੀ ਸੀ ਸਾਰੀ। ਹਾਂ ਸਹੀ ਗੱਲ। ਸਾਫ਼ ਕਰਕੇ ਨਹੀਂ ਜ਼ਾਇਆ ਕੀਤੀ। ਵਾਹ ਬੱਚੇ ਵਾਹ। ਲਾਗੇ ਲੱਗੇ ਉਸ ਤੋਂ ਬਾਅਦ ਨਿਆਣੇ ਉਸਤਾਦ ਨਹੀਂ ਸਹੀ ਗੱਲ। ਉਸਤਾਦ ਜੀ ਮੇਰੇ ਮਾਈ ਬਾਪ ਤੁਸੀਂ। ਹਾਂ ਉਸਤਾਦ ਜੀ ਮੇਰੀ ਇੱਕ ਖਵਾਇਸ਼ ਪੂਰੀ ਕਰ ਦਿਓ। ਕਰਾਓ ਉਸਤਾਦ ਜੀ ਮੈਂ ਇੱਥੇ ਦੰਦੀ ਵੱਢਣੀ ਹੈ। ਯਾਰ ਫੈਸਲ, ਤੂੰ ਇਸ ਟਾਈਮ ਕੁਛ ਵੀ ਮੰਗ ਲੈਂਦਾ ਨਾ ਤੇ ਮੈਂ ਤਾਂ ਨਾ ਹੀ ਕਰਨੇ। ਵਾਹ ਯਕੀਨ ਵਾਹ, ਕਰ। ਦਰਿਆ ਦਿਲ ਬੰਦੇ ਹੋ ਤੁਸੀਂ। ਤੁਸੀਂ ਮੇਰੇ ਨਾਲ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਤੁਸੀਂ ਦੰਦੀ ਵੱਢ ਲਓ। ਹਾਂ ਉਸ ਤੋਂ ਬਾਅਦ ਜਿੱਥੇ ਮੇਰਾ ਦਿਲ ਕਰੇਗਾ ਮੈਂ ਦੰਦੀ ਵੱਢ ਲਵਾਂ। ਨਹੀਂ, ਉਹ ਸ਼ਰਤ ਰੱਖੋ ਇਹ ਵਾਲੀ, ਇੱਥੋਂ ਘੁੱਟਣਾ ਮੈਂ ਦੰਦੀ ਵੱਢ ਚਲੋ ਸਕਦਾ। ਚਲੋ ਹੱਥ ਥੱਲੇ ਕਰ, ਹੱਥ ਥੱਲੇ ਅੱਗੇ ਹੋ। ਉਸਤਾਦ ਜੀ ਇੱਕ ਮਿੰਟ ਰਿਕਾਰਡਿੰਗ ਤੋਂ ਹਟ ਕੇ ਜੇ Recording। ਜ਼ਖਮੀ ਹੋ ਗਏ ਮੇਰਾ ਜ਼ੁਮਾ ਓਕੇ ਡਨ, ਓਕੇ ਡਨ। ਯੂਸੀ ਗਵਾ ਰਹੀ। ਚਲੋ ਉਧਰ ਕੈਮਰੇ ਵਾਲ। ਨਹੀਂ ਤੂੰ ਹੱਥ ਥੱਲੇ ਕਰ, ਮੈਂ ਮੂੰਹ ਫੜਾਂਗਾ ਤਾਂ ਜਦੋਂ ਮੈਂ ਕਹਣਾ ਚੱਲ ਉਦੋਂ ਵੱਡੀ। ਚਲੋ ਜੀ 1 2 3 ਚੱਲ। ਹਾਂ ਵੱਡੀ ਨਹੀਂ ਗਈ। ਮੈਂ ਤਾਂ ਚਬਾਲਾ ਪਾਗਲਾ ਜਾਂ ਆਰੀਆ ਪਾਰ ਵਾਲਾ ਹਿਸਾਬ ਸੀ। ਜੇ ਮੇਰਾ ਆਜਦਾ ਤੇ ਇਹਨੇ ਖਾ ਜਾਣਾ ਸੀ। ਮਾਰ ਕਟਾਈੜੇ ਖੇਡਾਂ ਨਾ ਖੇਡਿਆ ਕਰ ਵੀਰੇ। ਯੂਸੀ ਨੂੰ ਭਾ ਕੇ ਤੁਸੀਂ ਵੀ ਇਗਨੋਰ। ਨਹੀਂ ਯੂਸੀ ਦੀ ਮੈਂ ਤੇ ਹੈਰਾਨ ਆ ਯੂਸੀ ਤੇ ਕਿ ਯਾਰ ਅੱਲਾ ਦੇ ਬੰਦਿਆਂ ਤੋਂ 5500 ਰੁਪਏ ਚ ਕਬਜ਼ੇ ਛਡਾਉਣ ਦੀ ਗੱਲ ਕੀਤੀ। ਇੱਥੇ ਤੂੰ ਫੈਸਲਾਬਾਦ ਲੱਖ ਤੜਾਉਂਦਾ ਗਿਆ, ਉੱਥੇ ਜਾਂਦਿਆਂ ਨੂੰ ਤੂੰ ਅੱਗੋਂ 15 ਦਿਨ ਮੁਲਾਜ਼ਮਤ ਕਰਕੇ ਵਾਪਸ ਆ ਕੇ ਜਦੋਂ ਘਰ ਆਇਆ ਤੇਰੇ ਕੋਲ 1 ਰੁਪਈਆ ਨਹੀਂ ਸੀ। ਕਾਹਦੀ ਬਦਮਾਸ਼ੀ ਆ? ਲੇਕਿਨ ਉਹ ਕਹਿੰਦਾ ਭਾਈ ਮੈਂ ਗਾਹਕ ਬਣਾ ਕੇ ਆਇਆ। ਅੱਛਾ ਯਾਰ ਯੂਸੀ, ਇੱਕ ਕਬਜ਼ਾ ਮੇਰਾ ਵੀ ਛਡਾਉਣਾ ਯਾਰ। ਇੱਕ ਦੋਸਤ ਹੈਗਾ ਵਾ, ਉਹਦੀ ਨਾ ਕੋਠੀ ਤੇ ਕਬਜ਼ਾ ਹੋਇਆ। ਉਹ ਹੀ ਭਾਈ ਦਾ। ਨਹੀਂ ਉਹ ਲੇਕਿਨ ਉਹ ਬੰਦਿਆਂ ਨੇ ਨਹੀਂ ਕੀਤਾ, ਉਹ ਜਿਨ੍ਹਾਂ ਨੇ ਕੀਤਾ। ਤੇ ਜਿਨ੍ਹਾਂ ਨੇ ਮਰਜ਼ੀ ਕੀਤਾ ਹੋਵੇ ਛਡਾ ਦਿਆ। ਨਹੀਂ ਜਿਨ੍ਹਾਂ ਨੇ ਯਾਰ ਮੈਂ ਵੀ ਤਾਂ ਇਹੀ ਕਹਿਣਾ ਕਿ ਜਿਨ੍ਹਾਂ ਨੇ ਵੀ ਕੀਤਾ ਮੈਂ ਛਡਾ ਦਿਆ। ਉਹ ਜਿਨ੍ਹਾਂ ਨੇ ਵੀ ਨਹੀਂ, ਜਿਨ੍ਹਾਂ ਨੇ ਕੀਤਾ। ਜਿਨ੍ਹਾਂ ਨੇ ਦੱਸ ਜਿਨ੍ਹਾਂ ਦਾ, ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨੇ ਉਹ ਜਿਨ੍ਹਾਂ ਨੇ ਨਹੀਂ ਸੀ ਉਹ ਕੀਤਾ, ਉਹ ਜਿਨ੍ਹਾਂ ਨੇ। ਯਾਰ ਜਿਨ੍ਹਾਂ ਨੇ ਯਾਰ ਜਿਹੜਾ ਸਜਾਦ ਅਲੀ ਸਾਹਿਬ ਨੇ ਨਹੀਂ ਕਿਹਾ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਰੇ ਵੀ ਸਿਆਣੇ, ਉਹ ਜਿਨ੍ਹਾਂ ਨੇ। ਉਹਦੇ ਲਈ ਕੁਝ ਰਿਕੁਆਇਰਮੈਂਟਾਂ ਵਾ ਪੂਰੀਆਂ ਕਰ ਦਿਓ, ਮੈਂ ਛਡਾ ਦਿੰਦਾ। ਹਾਂ ਠੀਕ ਹੈ, ਦੱਸ ਕੀ ਪੈਸਾ ਬੜਾ। ਉਹ ਲੈਂਡਲਾਟ ਨੇ ਕੋਠੀ ਆ 5-7 10 ਕਰੋੜ ਦੀ, 10 ਕਰੋੜ ਦੀ। ਤੈਨੂੰ ਮੈਂ 40 ਕਿੰਨੇ ਉੱਥੋਂ ਤੋਂ 55 ਚੱਲਿਆ ਸੀ, ਇੱਥੋਂ ਤੈਨੂੰ ਮੈਂ 7000 ਰੁਪਏ ਲੈ ਲਿਆ। ਓਏ ਵੱਟਾ ਹੀ ਰੇਟ। 7000 ਰੁਪਏ ਮੈਂ ਨਗਦ ਕਰਾਚੀ ਵੀ ਨਹੀਂ ਹੈ, ਵੀ ਫੈਸਲਾਬਾਦ ਚ ਨਗਦ ਆਇਆ। ਨਗਦ ਸਾਰੇ ਦੇ ਸਾਰੇ ਐਡਵਾਂਸ। ਠੀਕ ਆ, ਤੁਸੀਂ ਰੁਪਈਆ 7000 ਦੇ ਦਿਓ, ਨਾਲ ਕੁਝ ਚੀਜ਼ਾਂ ਵਾ ਉਹ ਦੇ ਦਿਓ ਮੈਨੂੰ। ਓਏ ਉਹ ਮਹਿਰਾਂ ਦੀ ਨਹੀਂ ਕੋਠੀ, ਉਹ ਮਹਿਰਾਂ ਦੀ ਕੋਠੀ। ਉਸਤਾਦ ਜੀ ਜਾਣ ਦੋ ਗੁੱਸੇ ਨੂੰ। ਉਹ ਸਲੀਮੀ ਚੌਕ ਦੇ ਉਹ ਕੋਲ ਮਰਵਾਣਾ ਜੇ ਉਹਨੂੰ 50 ਮਰਲੇ ਉੱਥੇ ਜਿੰਨਾਤ ਦੀ ਫੌਜ ਹੀ ਫੌਜ ਹੈਗੀ ਉੱਥੇ। ਜਿਹੜਾ ਆਂਦਾ ਬਾਹਰ ਨਹੀਂ ਨਿਕਲਿਆ ਜ਼ਿੰਦਗੀ ਵਿੱਚ। ਉਹਨਾਂ ਨੇ ਜਿਹੜਾ ਬੱਕਰਾ ਛੱਡਿਆ ਸੀ ਵਿਚਾਰਿਆਂ ਨੇ ਬੰਨਿਆ ਸੀਗਾ, ਉਹ ਕਹਿੰਦੇ ਸੀ ਵੱਡੀ ਈਦ ਉੱਤੇ ਲਾਵਾਂਗੇ ਬੱਕਰੇ ਰੱਖੇ, ਤੇ ਸਵੇਰੇ ਆਏ ਬੱਕਰਾ ਹੀ ਕੋਈ ਨਹੀਂ, ਸਿਰਫ ਖੱਲਾਂ ਹੀ ਖੱਲਾਂ ਲੱਭੀਆਂ। ਹਰ ਅਮਲ ਫੇਲ ਹੋ ਗਿਆ ਉੱਥੇ।
ਹਾਂ ਤੁਸੀਂ ਉਹਨੂੰ 7000 ਰੁਪਇਆ ਯੂਸੀ, ਚੱਲ 8 ਲੈ ਲਈ, 8 ਲੈ ਲਈ। ਜਿਹੜਾ ਸੋਚਦਾ ਨਾ ਉਸਤਾਦ ਜੀ ਕਿ ਵੀ ਉਸ ਕੋਠੀ ਦਾ ਕਬਜ਼ਾ ਮੈਂ ਛੁਡਾਣਾ, ਉਹਨੂੰ ਘਰ ਬੈਠੇ ਨਹੀਂ ਕੋਈ ਪਰੇਸ਼ਾਨੀ ਹੋ ਜਾਂਦੀ। ਛਡਾ 10000 ਲੈ ਲਈ ਯੂਸੀ, ਚੱਲ 10000 ਲੈ ਲਈ। ਉਹ ਇੱਕ ਬੰਦੇ ਨੇ ਕਿਹਾ ਨਹੀਂ ਸੀ ਮੇਰੇ ਕੋਲ ਇਲਮ ਹੈਗਾ, ਉਹਦਾ ਇੱਕ ਪਾਸਾ ਹੀ ਨਹੀਂ ਹੁਣ ਚੱਲਦਾ। ਸਹੀ ਗੱਲ ਹੈ। ਕਿੰਨੇ ਪੈਸੇ ਦਿੰਦੇ ਆ? 10000, ਓਏ ਹੋਏ 10000 ਰੁਪਇਆ ਯੂਸੀ, ਕਬਜ਼ਾ ਛਡਾਉਣਾ ਵਾ ਤੂੰ, ਯਾਨੀ ਅੰਦਰ ਉਹਦੇ ਕੋਈ ਨਾ ਉਹ ਉੱਥੇ ਜਦੋਂ ਉਸਤਾਦ ਜੀ ਉੱਥੇ ਇੱਕ ਬੰਦਾ ਗਿਆ ਹੈ, ਹਾਂ, ਯਕੀਨ ਕਰੋ ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ। ਤੋਬਾ ਤੋਬਾ। ਤੇ ਫਿਰ ਰਹਿਣ ਦੇ, ਜੇ ਨਹੀਂ ਕਹਿਣਾ ਚਾਹੀਦਾ ਤਾਂ ਰਹਿਣ ਦੇ। ਭਾਜੀ ਇੱਕ ਬੰਦੇ ਨੇ ਜਦੋਂ ਕਿਹਾ ਕਹਿਣਾ ਹੀ ਨਹੀਂ ਚਾਹੀਦਾ ਤੇ ਫਿਰ ਪਾਗਲਾ ਕਹੇਗਾ ਤੂੰ। ਉੱਥੇ ਨਹੀਂ ਰਹਿਣ ਦੇ ਨਾ ਤੂੰ, ਜਦੋਂ ਕਹਿਣਾ ਚਾਹੀਦਾ ਹੀ ਨਹੀਂ ਤੇ ਫੇਰ ਕਾਹਤੋਂ ਕਹਿਣਾ ਚਾਹੀਦਾ ਹੈ? ਕਹਿਣਾ ਚਾਹੀਦਾ। ਉੱਥੇ ਇੱਕ ਬੰਦਾ ਗਿਆ ਹੈ ਹਾਂ। ਤੇ ਉਹਨੂੰ ਨਾ ਅੰਦਰੋਂ ਇੱਕ ਬੰਦਾ ਮਿਲਿਆ, ਅੱਛਾ, ਰੋਟੀ ਪਾਣੀ ਚਾਹ ਪਾਣੀ ਪੀਤਾ ਇਹ ਉਹ, ਕਹਿੰਦਾ ਭੈਣ ਤੁਸੀਂ ਆਪਣਾ ਤਾਰਫ ਤੇ ਕਰਾਓ, ਕਹਿੰਦਾ ਮੈਂ ਇੱਥੇ ਕਤਲ ਹੋਇਆ ਸੀ। ਉਹ ਬੰਦਾ ਅੰਦਰ ਵਾਲਾ ਉਹਦੀ ਰੂਹ ਅੰਦਰ ਆ। ਆਹ ਤੇ ਇਹ ਚ ਕਿਹੜੀ ਗੱਲ ਆ? ਲੈ ਤੇ ਯੂਸੀ, ਕੀ ਜੂਸੀ? ਯੂਸੀ, ਕੀ ਜੂਸੀ? ਯੂਸੀ ਕਬਜ਼ਾ ਲਏਗਾ ਨਾ 10000 ਰੁਪਇਆ ਯੂਸੀ, ਕਿਹੜਾ ਕਬਜ਼ਾ? ਮਹਿਰਾਂ ਦੀ ਕੋਠੀ ਦਾ। ਕਿਹੜਾ ਮਹਿਰ? ਉਹ ਯਾਰ ਜਿੱਥੇ ਤੈਨੂੰ ਹੁਣੇ ਕਿਹਾ 7000 10000 ਰੁਪਇਆ ਲੈ ਲਈ ਨਾ। ਕਿਹੜਾ 10000 ਹੈ? ਉਹ ਯਾਰ ਜਿਹਦਾ ਤੈਨੂੰ ਦੱਸਿਆ ਉਹ 7000 ਰੁਪਇਆ ਸੀ, 10000 ਰੁਪਇਆ ਲੈ ਲਈ, ਜਿੱਥੇ ਜਿੰਨਾ ਦਾ ਕਬਜ਼ਾ ਵਾ। ਉਹ ਨਹੀਂ ਉਸਤਾਦ ਜੀ, ਇਹ ਕੰਮ ਨਹੀਂ ਮੈਂ ਕਰ ਸਕਦਾ ਇਸ ਕੋਲ, ਮੈਂ ਤੁਹਾਡੇ ਅੱਗੇ ਮਾਫੀ ਮੰਗਦਾ। ਕਿਉਂ? ਨਹੀਂ ਨਹੀਂ, ਮੈਂ ਜਿੰਨਾ ਦਾ ਕੰਮ ਨਹੀਂ ਕਰਦਾ ਹੈਗਾ, ਮੇਰੇ ਕੋਲ ਤਾਂ ਲਾਇਸੈਂਸ ਹੀ ਨਹੀਂ ਹੈਗਾ। ਤੂੰ ਕਾਹਦਾ ਕਰਦਾ ਵਾ? ਮੈਂ ਤਾਂ ਆਪਣਾ ਕੋਈ ਛੋਟੇ ਮੋਟੇ ਕੰਮ ਹੋਣ, ਕੋਈ ਕਤਲ ਕੁਤਲ ਵਾਲਾ ਕੰਮ ਹੁੰਦਾ, ਉਹ ਜ਼ਾਲਮ ਇਨਸਾਨਾਂ ਦਾ ਹੀ ਕਰਦਾ ਬਸ ਤੂੰ। ਸਿਰਫ ਇਨਸਾਨਾਂ ਦਾ ਉਹ। ਯਾਰ ਤੇਰੀ ਰੰਗਤ ਰੁੰਗਤ, ਤੇਰਾ ਰੰਗ, ਤੇਰੇ ਨਕਸ਼ੇ ਪਿਓਰ ਤੈਨੂੰ ਕਹਿ ਰਹੇ ਆ ਕਿ ਵੀ ਤੂੰ ਜਿਹੜੇ ਉਹ ਕਾਲਾ ਕੂਲਾ ਕਰਦੇ ਆ। ਉਹ ਨਹੀਂ ਨਹੀਂ, ਮੈਂ ਨਹੀਂ ਯਾਰ, ਉਹ ਨਹੀਂ ਉਸਤਾਦ ਜੀ। ਉਹ ਓ ਯਾਰ ਕਿੰਨੇ ਕਿ ਜਿੰਨਾ ਉੱਥੇ? ਉਸਤਾਦ ਜੀ ਜਿੰਨ ਇੱਕ ਤਾਂ ਪੂਰੀ ਫੌਜ, ਉਹ 50 ਹੋਣਗੇ ਨਾ ਜ਼ਿਆਦਾ ਤਦਾਦ ਦਾ ਪਤਾ ਹੀ ਨਹੀਂ ਅਜੇ ਤੱਕ। ਅੱਜ ਤੱਕ ਸਰਚ ਹੋਈ, ਉਹਨਾਂ ਨੇ ਯਕੀਨ ਕਰੋ ਬੰਦਾ ਜਿਹੜਾ ਗਿਆ ਸੀਗਾ 19 ਬੋਤਲਾਂ ਸ਼ਰਾਬ ਦੀਆਂ ਲੈ ਕੇ ਗਿਆ ਤੇ ਇੱਕ ਬੰਦੇ ਦੀ ਸਾਰੀਆਂ ਬੋਤਲਾਂ ਪੀ ਗਿਆ। ਉਹ ਕਹਿੰਦਾ ਯਾਰ ਤੈਨੂੰ ਚੜ੍ਹਦੀ ਨਹੀਂ? ਉਹ ਕਹਿੰਦਾ ਮੈਂ ਜੇਨਾ, ਕਹਿੰਦਾ ਚੜ੍ਹ ਗਈ ਨਾ। ਉਹ ਕਹਿੰਦਾ ਮੈਂ ਸੱਚੀ ਮੁੱਚੀ ਦਾ ਜੇਨਾ, ਕਹਿੰਦਾ ਮੈਂ ਕਿਵੇਂ ਯਕੀਨ ਕਰਾਂ। ਉਹ ਕਹਿੰਦਾ ਸ਼ੀਸ਼ੇ ਤੋੜ ਕੇ ਵਿਖਾ ਉਸਤਾਦ ਜੀ, ਉਹਨੇ ਤਾੜੀ ਮਾਰੀ, ਸਾਰੇ ਸ਼ੀਸ਼ੇ ਟੁੱਟ ਗਏ, ਉਹਨੂੰ ਫੇਰ ਯਕੀਨ ਹੋਇਆ। ਓਏ ਇੱਕ ਬੰਦੇ ਨੇ ਅਮਲ ਆਇਆ ਸੀ ਭਾਈ ਨੇ, ਇੱਕ ਬੰਦਾ ਬੜਾ ਵੱਡਾ ਬੰਗਾਲੋਂ, ਉਹਨੇ ਪੂਰਾ ਸੈਟਅਪ ਲਿਆਂਦਾ, ਇੰਜ ਅੰਦਰ ਵੜ ਗਿਆ ਕੋਠੀ ਦੇ, ਉਹਨੇ ਜਾ ਕੇ ਅੱਜ ਦਾਇਰਾ ਵਾਇਆ ਵਾ, ਨਿੰਬੂ ਸ਼ਿੰਬੂ ਆਪਣੇ ਰੱਖ ਆ ਜਿਹੜਾ ਕੀਲ ਦੇ ਹੁੰਦੇ ਆ, ਉਹਦੇ ਵਿੱਚ ਫਿਰ ਕੋਈ ਨਹੀਂ ਹੁੰਦਾ, ਉਹ ਆਪ ਉਹਦੇ ਵਿੱਚ ਖਲੋ ਜਾਂਦੇ ਆ। ਆਪ ਵਿੱਚ ਖਲੋਤਾ ਵਾ ਭਾਈ। ਹਾਂ, ਉਹ ਚੋਂ ਬਾਹਰ ਨਹੀਂ ਨਿਕਲਣਾ ਬਸ ਨਹੀਂ ਤੁਸੀਂ। ਉਹ ਚੋਂ ਨਹੀਂ ਨਿਕਲਣਾ, ਫਿਰ? ਉੱਥੇ ਸਾਰਾ ਅਮਲ ਉਹਨੇ ਕਰਨਾ। ਫਿਰ ਓਏ ਹੋਏ ਇੱਕ ਜਿੰਨ ਆਇਆ, ਉਹਦਾ ਪਤਾ ਨਹੀਂ ਕੀ ਦਿਮਾਗ ਸੀ, ਉਹਨੇ ਵੱਡੇ ਬਾਲੇ ਨਾਲ ਇੰਜ ਕਰਕੇ ਮੌਲਵੀ ਨੂੰ ਉਹ ਪਰਾਂ ਸੁੱਟਿਆ। ਓਏ ਜੂਸੀ ਕਿਉਂ? ਵਾਹ ਰੇ ਵਾਹ, ਤੁਸੀਂ ਅੰਦਾਜ਼ਾ ਕਰ ਲਓ ਕਿ ਕਿੰਨੇ ਸਿਆਣੇ ਜਿੰਨ ਵਾ ਉੱਥੇ, ਵਾਹ ਰੇ ਵਾਹ। ਜਿਹੜੇ ਬਾਲੇ ਨਾਲ ਆਲਮ ਨੂੰ ਬਾਹਰ ਕੱਢਣ ਡਏ ਆ, ਜੂਸੀ ਦਾ ਕੀ ਹਾਲ ਕਰਨਗੇ। ਸਹੀ ਹੈ ਯਾਰ ਉਂਝ ਤੂੰ ਕਹਿੰਦਾ ਮੈਂ ਬਹੁਤ ਬਹਾਦਰ ਆ। ਉਸਤਾਦ ਜੀ ਬਹਾਦਰ ਇਨਸਾਨ ਦੇਣਾ ਚਾਹੀਦਾ। ਮੈਂ ਉਹਦੇ ਤਲਵਾਰ ਮਾਰਨੀ ਤਾਂ ਮੈਂ ਉਹਦੇ ਅੱਗੋਂ ਦੀ ਲੰਘ ਜਾਣਾ ਵਾ, ਫੈਰ ਮਾਰਨਾ ਵਾ ਤੇ ਮੈਨੂੰ ਉਹ ਪਰਲੇ ਮਹੱਲਿਓਂ ਲੱਭਣਾ ਵਾ। ਉਹ ਜਿੰਨ ਵਾ, ਉਹਨੇ ਤਾਂ ਮੇਰੀ ਗੋਲੀ ਨਾਲ ਖੇਡੀ ਜਾਣਾ ਵਾ। ਤੇ ਯਾਰ ਤੂੰ ਕੋਈ ਅਸਲਾ ਜਦੀਦ ਲੈਣਾ, ਜਿੰਨਾ ਵਾਸਤੇ ਵੀ ਕੋਈ ਕੰਮ ਕਰ, ਅੱਗੋਂ ਕੰਮ ਵਧਾਉਣਾ ਨਹੀਂ ਤੂੰ। ਵਧਾਉਣਾ ਮੈਂ ਇੱਧਰ ਕਰਾਚੀ ਵਾਲੀ ਸਾਈਡ ਤੇ ਵਧਾਉਣਾ, ਜਿੰਨਾ ਨਾ ਕਾਹਦਾ ਮੈਂ ਵਧਾਉਣਾ ਉਸਤਾਦ ਜੀ। ਉਹ ਜਾ ਤੇ ਹੋ ਸਕਦਾ ਤੈਨੂੰ ਜਾਣਦੇ ਹੋਣ, ਡਰ ਕੇ ਦੌੜ ਜਾਣ। ਯੂਸੀ ਦਾ ਨਾਂ ਇੰਨਾ ਵਾ। ਉਹ ਗੁਜਰਾਂ ਵਾਲੇ ਦਾ ਜਿਹੜਾ ਬਦਮਾਸ਼ ਆਇਆ ਸੀ ਉੱਤੇ, ਉਹਨੂੰ ਅਗਲਿਆਂ ਨੇ ਸਪਾਰੀ ਦਿੱਤੀ, ਕਹਿੰਦਾ ਯਾਰ ਕਬਜ਼ਾ ਇੱਥੋਂ ਖਾਲੀ ਕਰਾ। ਉਹ ਉਸਤਾਦ ਜੀ ਗਿਆ ਹੈ, ਉਹਨੇ ਵੀ ਦਾਰਾ ਦੁਆ ਲਾਇਆ ਹੈਗਾ, ਤੇ ਇੱਕ ਕਰੈਕਟਰ ਆ ਕੇ ਨਾ ਉਹਨੂੰ ਕਹਿਣ ਡਿਆ, ਕਹਿੰਦਾ ਉਹ ਤੁਸੀਂ ਤਾਂ ਗੁਜਰਾਂ ਵਾਲੇ ਦੇ ਹੋ, ਅਸੀਂ ਤੁਹਾਡੇ ਬੜੇ ਵੱਡੇ ਫੈਨ ਆ, ਇਹ ਸਾਡੇ ਵੱਲੋਂ ਗਿਫਟ। ਐਂਡ ਕਰਕੇ ਉਹਨੇ ਗਿਫਟ ਫੜਾਇਆ, ਉਹ ਫੜਨ ਲੱਗਾ, ਉਹਨੇ ਉਹਦਾ ਹੱਥ ਫੜਿਆ ਦਾਇਰੇ ਚੋਂ ਬਾਹਰ, ਉਹਦੇ ਹੱਥ ਪੈਰ ਤੋੜ ਤੇ ਪਸਲੀਆਂ ਤੋੜਤੀਆਂ, ਉਹਦੀਆਂ ਲੱਤਾਂ ਵੱਢਤੀਆਂ, ਬਾਹਾਂ ਵੱਢਤੀਆਂ, ਉਹਨੂੰ ਨਾ ਸਵੈਟਰ ਜਿਹਾ ਬਣਾਤਾ ਉਸਦਾ ਜੀ। ਉੱਥੇ ਉਸਤਾਦ ਜੀ ਨਾ ਯੂਸੀ ਚੱਲਣਾ ਨਾ ਕੋਈ ਹੋਰ ਬਦਮਾਸ਼ ਕਰਨਾ। ਉਹ ਜਿੰਨ ਆਪ ਬੜੇ ਵੱਡੇ ਬਦਮਾਸ਼ ਆ, ਜਿਹੜੇ ਨੇ ਕਬਜ਼ਾ ਕੀਤਾ ਹੋਇਆ ਵਾ। ਉਹ ਕਾਹਦੇ ਨਹੀਂ ਉਸਤਾਦ ਜੀ, ਇਹ ਕੰਮ ਮਾੜਾ ਵਾ। ਯਾਰ ਜਾ ਕੇ ਤੇਰੀ ਗੱਲਬਾਤ ਹੋ ਸਕਦਾ ਟੇਬਲ ਟਾਕ ਤੇ ਗੱਲ ਮੁੱਕ ਜੇ, ਬਹਿ ਕੇ ਗੱਲ ਕਰ ਲੈਣਾ। ਉਹਨਾਂ ਨੇ ਕਹਿਣਾ ਯਾਰ ਗੱਲ ਸੁਣੋ, ਇਹ ਗੱਲ ਆ, ਕੀ ਲੈਣਾ ਤੁਸੀਂ? ਗੱਲ ਕਰਦੇ ਉਹ ਕਰਦੇ ਨੇ। ਤੂੰ ਉਹਨਾਂ ਨੂੰ ਇਹ ਤੂੰ ਜਾਂਦੇ ਅੰਦਰ ਕਹੀਂ ਤੂੰ ਕਿ ਜੀ ਭਾਜੀ ਅਸਲਾਮ ਵਾਲੇਕੁਮ, ਜਾਂ ਤੁਸੀਂ ਜੋ ਵੀ ਹੋ, ਮੈਂ ਤੁਹਾਨੂੰ ਲੜਨ ਨਹੀਂ ਆਇਆ, ਮਾਰਨ ਨਹੀਂ ਆਇਆ, ਮੇਰੇ ਨਾਲ ਗੱਲ ਕਰ ਲਓ। ਮੈਂ ਮਾਲਕਾਂ ਨੂੰ ਜੋ ਕਹਿੰਦੇ, ਉਹ ਗਾਈਆਂ ਗੁਈਆਂ ਲੈ ਕੇ, ਗੋਸ਼ਤ ਲੈ ਕੇ, ਕੋਈ ਕਰਕੇ ਉਹ ਚੱਲ ਜਾਂਦੇ ਹੁੰਦੇ। ਕੜਾਈ ਕੜੂਈ ਹਾਂ, ਤੂੰ ਉਹਨੂੰ ਕਹੀ ਨਾ, ਉਹਨੂੰ ਕਹੀ ਕਿ ਭਾਈ ਉਹ ਮੈਂ ਮਾਲਕ ਨੂੰ, ਜੋ ਤੁਹਾਡੀ ਡਿਮਾਂਡ ਆ ਮੈਂ ਮਾਲਕ ਨੂੰ ਕਹਿ ਦਿੰਦਾ, ਪ੍ਰਾਪਰਟੀ ਡੀਲਰ ਜਿਹਾ ਬਣ ਕੇ ਨਾ, ਤੇ ਉਹ ਜਿਨ੍ਹਾਂ ਦਾ ਪ੍ਰਾਪਰਟੀ ਡੀਲਰ ਬਣ ਕੇ ਕੰਮ ਕਰਾ ਦੇ। ਯਾਰ ਅੱਗੇ ਇੱਕ ਜਗ੍ਹਾ ਤੇ ਮੈਂ ਉਸਤਾਦ ਜੀ ਗਿਆ ਵਾ, ਤੇ ਉਹਨਾਂ ਨੇ ਵੀ, ਮੈਂ ਉੱਥੇ ਆਹ ਗੱਲਾਂ ਨਹੀਂ ਕੀਤੀਆਂ। ਉਦਾਂ ਮੈਂ ਕੋਠੀ 'ਚ ਵੜਦੇ ਕਹਿਤਾ ਸੀ ਯੂਸੀ ਆ ਗਿਆ, ਯੂਸੀ ਆ ਗਿਆ, ਯੂਸੀ ਆ ਗਿਆ, ਯੂਸੀ ਆ ਗਿਆ। ਹਾਂ, ਇੱਕ ਏਦਾਂ ਹੀ ਕੋਠੀ ਦਾ ਕਬਜ਼ਾ ਸੀ, ਉੱਥੇ ਵੀ ਜਿੰਨਾ ਜੁਨਾ ਦਾ ਸਾਇਆ ਸੀ। ਫਿਰ ਤੋਂ ਮੈਨੂੰ ਕਿਸੇ ਬੰਦੇ ਨੇ ਕਿਹਾ ਯਾਰ ਸਾਇਆ ਸਾਡੇ ਇੱਥੇ ਕੋਠੀ ਦਾ ਕਬਜ਼ਾ ਛਡਾ ਦੇ। ਹਾਂ,
ਮੈਂ ਜਾ ਕੇ ਵਿਹੜੇ ਚੁੱਚੀ ਚਿੜੀ ਕਿਹਾ ਯੂਸੀ ਆ ਗਿਆ ਯੂਸੀ ਆ ਗਿਆ ਯੂਸੀ। ਓਏ ਫਿਰ ਕਦੀ ਮੇਰੇ ਉਧਰੋਂ ਚਪੇੜ ਵੱਜਣ ਡਈ ਕਦੀ ਇਧਰੋਂ ਵੱਜਣ ਨਜ਼ਰ ਕੋਈ ਨਹੀਂ ਆ ਰਿਹਾ। ਕੁਛ ਨਹੀਂ ਆਉਣ ਡਿਆ ਯੂਸੀ ਉਹ ਇਦਾਂ ਦੀਆਂ ਚਪੇੜਾਂ ਦਾ ਕੋਈ ਅਸਰ ਨਹੀਂ ਹੁੰਦਾ ਜਦੋਂ ਪਤਾ ਹੀ ਨਹੀਂ ਲੱਗਦਾ ਕੌਣ ਮਾਰਨ ਦਿਆ ਤੇ ਉਹਦਾ ਕੀ ਦੁੱਖ ਗੁੱਸਾ ਕਰਦਾ। ਉਹ ਫਰੀਦ ਦਾ ਭਾਈ ਜਿਹੜਾ ਬਦਮਾਸ਼ ਹੈ ਹਾਂ ਉਹ ਕਹਿੰਦਾ ਮੈਂ ਛੁਡਾਨਾ ਕਬਜ਼ਾ। ਉਹ ਉੱਥੇ ਉਸਤਾਦ ਜੀ ਗਿਆ ਲਾਚਾ ਕੁੜਤਾ ਪਾਇਆ ਗਨ ਫੜੀ ਹੱਥ ਦੇ ਵਿੱਚ ਅੱਲਾ ਮਾਫੀ ਦੇਵੇ ਉਹਨੇ ਉਸਤਾਦ ਜੀ ਦਾਇਰਾ ਵਾਇਆ ਬੱਚੇ ਕ੍ਰਿਕਟ ਖੇਡਣ ਦੇ ਸੀਗੇ ਉਹਨਾਂ ਨੇ ਗੇਂਦ ਉਹ ਛਿੱਟਤੀ ਅੱਗੇ ਕਹਿੰਦੇ ਯਾਰ ਗੇਂਦ ਫੜਾਈ ਉਹਨੇ ਦਾਇਰੇ ਚ ਬਾਹਰ ਨਿਕਲ ਕੇ ਗੇਂਦ ਫੜਾਣ ਲੱਗਾ ਤੇ ਉਹਨਾਂ ਨੇ ਗੇਂਦ ਹੀ ਫੜ ਲਈ ਗੇਂਦ ਨਹੀਂ ਹੱਥ ਫੜ ਲਿਆ। ਨਹੀਂ ਤੇ ਤੂੰ ਇੱਕ ਕੰਮ ਕਰ ਤਾਂ ਜੋ ਸਾਰੇ ਤਾਂ ਦੈਤਮੀਜ਼ ਦੇ ਦਾਇਰੇ 'ਚ ਹੀ ਮਾਰੀ ਜਾਣ ਡਏ ਜਿਹਨੇ ਤੇ ਨਹੀਂ ਬਾਹਰ ਕੱਢ ਲੈਂਦੇ ਨੇ ਉਹ ਮੇਰੀ ਗੱਲ ਬਾਹਰ ਕੱਢਦੇ ਸੁਣ ਨੇ। ਤੂੰ ਇੱਕ ਕੰਮ ਕਰ ਤੂੰ ਜਾ ਕੇ ਨਾ ਸਿਰਫ ਦਾਇਰਾ ਲਾ ਕੇ ਵਾਪਸ ਦੌੜਾ ਕਿਉਂਕਿ ਜਿਹੜਾ ਜਾ ਰਿਹਾ ਉਹਨੂੰ ਆਪਣਾ ਦਾਇਰਾ ਲਾਉਣਾ ਪੈ ਰਿਹਾ ਤੂੰ ਇੱਕ ਫਿਕਸ ਦਾਇਰਾ ਲਾਇਆ ਵੀ ਜਿਹਨੇ ਜਾਣਾ ਇਹ ਚ ਟਰਾਈ ਕਰ ਲਵੇ ਆ ਉਹ ਨਹੀਂ ਉਹਦੇ ਕੱਪੜੇ ਪਾੜਦੇ ਉਹਦੇ ਉਸਤਾਦ ਜੀ ਕੱਪੜੇ ਪਾੜਦੇ ਨੰਗਾ ਪਿੰਡਾ ਲਾਚਾ ਪਾੜਦਾ ਸਾਰਾ ਕੁਝ ਪਾੜਦਾ ਨੰਗਾ। ਉਹ ਤੇ ਯੂਸੀ ਡਰਦਾ ਵਾ ਹਾਂ ਯੂਸੀ ਡਰਦਾ ਵਾ ਹਾਂ ਯੂਸੀ ਜਿੰਨਾ ਤੋਂ ਉਹ ਜਿੰਨਾ ਤੋਂ ਨਹੀਂ ਡਰਦਾ ਉਧਰ ਭੇਜ ਉਹਨੂੰ ਉਧਰ ਭੇਜ ਜਿੰਨਾ ਤੋਂ ਨਹੀਂ ਜਿੰਨਾ ਤੋਂ ਬਹੁਤ ਯੂਸੀ ਡਰਦਾ ਸਰਦੀਆਂ 'ਚ ਨਹੀਂ ਸੀ ਆ ਗਿਆ ਇੱਕ ਕਾਮਲ ਸਰਦੀਆਂ 'ਚ ਉਹਦੀ ਮੁੜ ਕੇ ਲਾਸ਼ ਗੁੰਮਟੀ ਨਾਲ ਟੰਗੀ ਸੀ ਸਿਰ ਕੱਟੀ ਲਾਸ਼ ਉਹਦੀ। ਨਹੀਂ ਯਾਰ ਉਹ ਦਰਦੇ ਦਿਲ ਬੜੇ ਇੱਕ ਬੰਦਾ ਉਧਰ ਗਿਆ ਹੈ ਕਹਿੰਦਾ ਅੰਦਰੋਂ ਕਰੈਕਟਰ ਕਹਿੰਦਾ ਤੂੰ ਕੁਝ ਖਾਣਾ ਪੀਣਾ ਕਹਿੰਦਾ ਪਾਣੀ ਪਿਲਾ ਦੋ ਤਾਂ ਹੀ ਉਹਨੇ ਇੰਜ ਕਰਕੇ ਪਾਣੀ ਪਿਲਾਇਆ ਤੇ ਉਹਨੇ ਜਦੋਂ ਪਾਣੀ ਪੀਤਾ ਤੇ ਗਲਾਸ ਨਹੀਂ ਸੀ ਬੰਦੇ ਦੀ ਧੌਣ ਸੀਗੀ ਪੂਰੀ 1.5 ਲੀਟਰ ਦੀ ਬੋਤਲ ਪਾਈ ਹੋਈ ਤੇ ਉਹਨਾਂ ਨੇ ਉਹਦੇ 'ਚ ਪਾਣੀ ਪੀਤਾ ਤੇ ਅੱਗੋਂ ਅੱਖਾਂ ਚੱਖਾਂ ਪਈਆਂ। ਧੋਣ ਚ ਕਿਦਾਂ ਉਹ ਪਾਣੀ ਪਾ ਉਹ ਨੱਕ ਥਾਣੇ ਲੀਕ ਨਹੀਂ ਹੁੰਦਾ ਪਾਣੀ ਉਸਤਾਦ ਜੀ ਉਹਨਾਂ ਨੇ ਵੱਢਦਾ ਨਹੀਂ ਉਸਤਾਦ ਜੀ ਲੈਮੀਨੇਸ਼ਨ ਕਰਦੇ ਨੇ ਉਹ। ਮਹਿਰਾ ਨੇ ਬਾਹਰੋਂ ਪੈਸੇ ਦੇ ਕੇ ਫੋਰਸ ਮੰਗਾਈ ਸੀ ਕਮਾਂਡੋ ਆਏ ਸੀ ਬਾਹਰੋਂ ਅਮਰੀਕਾ ਚੋਂ 100 ਕਮਾਂਡੋ ਆਇਆ ਹਾਂ ਸਹੀ ਗੱਲ। ਇੰਜ ਕਰਕੇ ਜੀਪਾਂ ਖਲੋਤੀਆਂ ਅੰਦਰ ਵੜੇ ਕਮਾਂਡੋ ਗੰਨਾਂ ਸਿੱਧੀਆਂ ਕੀਤੀਆਂ ਜਿਨ੍ਹਾਂ ਨੇ ਇੰਜ ਕੀਤਾ ਉਹ ਸਾਰੇ ਉੱਥੇ ਪੱਥਰ ਦੇ ਹੋ ਗਏ ਉਹ ਹੱਲੇ ਵੀ ਉੱਥੇ ਹੀ। ਉਹ ਫਿਰ ਮੇਰਾ 2-2000 ਰੁਪਏ ਦਾ ਵਿਕਿਆ ਇੱਕ। ਕੋਈ ਹੋਰ ਗੱਲਾਂ ਕਰ ਲਓ ਜਿੰਨਾ ਤੋਂ ਯੂਸੀ ਨੂੰ ਡਰ ਨਹੀਂ ਯਾਰ ਕੋ ਬੰਦਿਆਂ ਦੀ ਉਦਾਂ ਬੰਦਿਆਂ ਤੋਂ ਤਾਂ ਨਹੀਂ ਡਰਦਾ ਮੈਂ ਬੰਦਿਆਂ ਦੀ ਬਦਮਾਸ਼ੀ ਦੱਸੋ ਜਿੰਨਾ ਤੋਂ ਮੈਂ ਚੀਪਦਾ ਯਾਰ ਹਾਂ ਚਲੋ ਕੋਈ ਗੱਲ ਨਹੀਂ ਨਾ ਤੂੰ ਜਾ ਤਾਂ ਸਹੀ। ਨਹੀਂ ਰਹਿਣ ਦੇ ਯਾਰ ਜ਼ਰੂਰ ਅਸੀਂ ਯੂਸੀ ਜਿੰਨਾ ਆਪਣਾ ਤੋਂ ਡਰ ਲੱਗਦਾ ਸੀ। ਆਹ ਚਲੋ ਕੋਈ ਗੱਲ ਨਹੀਂ ਯੂਸੀ ਉਸਤਾਦ ਜੀ ਵੈਸੇ ਤੁਸੀਂ ਟਰਾਈ ਕਰੋ ਹਾਂ। ਮੈਨੂੰ ਲੈ ਹੱਲ ਆ ਯੂਸੀ ਮੇਰੇ ਨਾਲ ਚੱਲੇਗਾ ਜੇ ਮੈਂ ਜਾਵਾਂ ਤੇ ਅੱਗੇ ਹੋਣਾ ਤੁਸੀਂ ਹਾਂ ਮੈਂ ਅੱਗੇ ਹੋਵਾਂਗਾ ਹਾਂ ਫੇਰ ਚੱਲ ਔਰ ਡਰ ਨਹੀਂ ਕੋਈ ਨਹੀਂ ਮੈਨੂੰ ਇੱਕ ਦੋ ਕੰਮ ਨੇ ਸਿਰਫ ਉਹ ਕਰਕੇ ਕੋਈ ਤਵਾਰ ਵਾਲੇ ਦਿਨ ਦਾ ਬਣਾ ਲਓ ਕੱਲ ਚਲੀਏ ਨਹੀਂ ਪਰਸੋਂ ਚਲੀਏ ਨਹੀਂ ਯਾਰ ਮੈਂ ਕਿਤੇ ਜਾਣਾ ਨਾ ਉੱਥੇ ਅੱਜ ਚਲੀਏ 8-9 ਸਾਲ ਲੱਗ ਜਾਣੇ ਉੱਥੇ ਮੈਨੂੰ ਹਾਂ ਬਸ ਠੀਕ ਆ ਤੁਹਾਡੇ ਮਗਰ ਹੀ 8-9 ਸਾਲ ਤੋਂ ਮੈਂ ਆਵਾਂ ਆ ਬਸ ਠੀਕ ਆ ਤੇ ਡਨ ਹੋ ਗਿਆ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖੋ ਠੀਕ ਹੈ ਨਾ ਤੇ ਦੁਆਵਾਂ 'ਚ ਯਾਦ ਰੱਖੋ ਖੈਰਾਂ ਦਾ ਦੁਆ ਕਰ ਦਿਓ ਆ ਫੈਰਾਂ ਦੀ ਇਹਦੇ ਵਾਸਤੇ ਕੋਈ ਦੁਆ ਕਰ ਦੇਣਾ ਕੋਈ ਕਿਸੇ ਨੂੰ ਫੈਰ। ਦੂਜੀ ਇੱਕ ਹੋਰ ਗੱਲ ਦੱਸਾਂ ਬਹੁਤ ਮੁਬਾਰਕ ਮੈਂ ਮਠਿਆਈ ਵੀ ਮੰਗਾਉਣੀ ਸੀ ਯਾਰ ਮੈਨੂੰ ਯਾਦ ਨਹੀਂ ਰਿਹਾ ਮੇਰਾ ਵੀਰ ਹੈ ਇੱਕ ਇੰਡੀਆ ਦੇ ਵਿੱਚ ਠੀਕ ਹੈ ਨਾ ਜ਼ੈਲਦਾਰ ਭਾਜੀ ਉਹਨਾਂ ਨੇ ਫੋਰਚੂਨਰ ਗੱਡੀ ਲਈ ਸਵੇਰ ਉੱਠਿਆ ਮੈਨੂੰ ਉਹਨਾਂ ਨੇ ਤਸਵੀਰ ਅੱਖ ਖੁੱਲੀ ਆ ਤੇ ਤਸਵੀਰ ਮੈਨੂੰ ਆਈ ਤੇ ਨਾਲ ਉਹਨਾਂ ਨੇ ਕਿਹਾ ਭਾਜੀ ਰੱਬ ਨੇ ਗੱਡੀ ਦਿੱਤੀ ਮੈਂ ਉਹਨਾਂ ਨੂੰ ਮੁਬਾਰਕ ਦਿੱਤੀ ਮੈਂ ਉਹਨਾਂ ਨੂੰ ਔਨ 에ਅਰ ਵੀ ਬਹੁਤ ਮੁਬਾਰਕ ਦੇਣਾ ਰੱਬ ਉਹਨਾਂ ਨੂੰ ਹੋਰ ਬਹੁਤ ਦਵੇ ਠੀਕ ਆ ਜੀ ਤੇ ਮੈਂ ਕੱਲ ਕੈਮਰੀ ਲਈ ਮੈਨੂੰ ਤਾਂ ਨਹੀਂ ਦਿੱਤੀ ਮੈਂ ਤੈਨੂੰ ਕਰਦਾ ਤੇਰਾ ਠੀਕ ਆ ਭਾਜੀ ਕੋਈ ਯੂਸੀ ਦੇ ਬਾਰੇ ਕੋਈ ਪੈਗਾਮ ਕਿਸੇ ਨੂੰ ਕੋਈ ਮੈਸੇਜ ਕੋਈ ਭਾਜੀ ਕੋਈ ਘਰ ਦੇ ਵਿੱਚ ਕੋਈ ਚੀਜ਼ ਪਈ ਹੈ ਕੋਈ ਲੈਲਨ ਲੂਲਨ ਦੀ ਜੁੱਤੀ ਕੋਈ ਛਾਨ ਬੂਰਾ ਕੋਈ ਪੁਰਾਣੀਆਂ ਜਰਸੀਆਂ ਅੱਗੋਂ ਸਰਦੀਆਂ ਆ ਰਹੀਆਂ ਨੇ ਔਰ ਯਾਰ ਤੂੰ ਅੱਗੋਂ ਵੰਡਣਾ ਨਹੀਂ ਗਰੀਬਾਂ 'ਚ ਉਹ ਕਹਿ ਰਿਹਾ ਮੈਂ ਮਰੇ ਬੰਦਿਆਂ ਦਾ ਸੂਟ ਵੀ ਮਰੇ ਬੰਦਿਆਂ ਦਾ ਸੂਟ ਵੀ ਲੈ ਲੈਂਦਾ ਯੂਸੀ ਅੱਗੋਂ ਦੇਣਾ ਨਾ ਕਿਸੇ ਨੂੰ ਮਾੜੇ ਬੰਦੇ ਨੂੰ ਸਦਕੇ ਦੀ ਸਿਰੀ ਵੀ ਠੀਕ ਹੈ ਜੀ ਇਦਾਂ ਦੀ ਕੋਈ ਵੀ ਚੀਜ਼ ਹੋਵੇ ਤੇ ਤੁਸੀਂ ਯੂਸੀ ਨੂੰ ਰਾਬਤਾ ਕਰ ਸਕਦੇ ਆ ਰਣਜੀਤ ਹੋਵੇ ਤੇ ਉਹ ਵੀ ਹਾਂ ਕਬਜ਼ਾ ਵੀ ਛੁਡਾਉਣਾ ਹੋਵੇ ਕਿਤੇ ਕੋਈ ਗੱਲਬਾਤ ਹੋਵੇ ਕਿਤੇ ਬੰਦਾ ਕੋਈ ਤੰਗ ਕਰਦਾ ਹੋਵੇ ਜਿਨ੍ਹਾਂ ਤੋਂ ਇਲਾਵਾ ਜਿਨ੍ਹਾਂ ਦਾ ਅਸੀਂ ਕੰਮ ਨਹੀਂ ਕਰਦੇ ਹਾਂਜੀ ਹਾਂ ਠੀਕ ਹੈ ਜੀ ਤੇ ਆਪਣਾ ਬਹੁਤ ਖਿਆਲ ਰੱਖਣਾ ਲਵ ਯੂ ਥੈਂਕ ਯੂ ਪਾਕਿਸਤਾਨ ਜ਼ਿੰਦਾਬਾਦ।